वाहिगुरू जी का खालसा वाहिगुरू जी की फतेह अस्सलाम वालेकुम आदाब बरजमान ਤੁਹਾਡੀ ਹੋਸਟ ਰਿਪੋਰਟ ਵਿੱਚ ਵੀਰ ਕੋਲੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ भी ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम जी राज साहब जी आनू प्रोग्राम सचो सच विच बहुत शुक्रिया जी राज साहब आज 28 मार्च 2022 15 चेत नानकशाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਆ ਜੇ ਤੁਸੀਂ ਹੱਕ ਕੇ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਨ ਕੇਬਲ ਬੈਲਫਾਕਨ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਕਿ ਤੁਹਾਡਾ ਜਿਹੜਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੀ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਵੀਰ ਜਤਿੰਦਰ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਸਵਾਲ ਕੀਤਾ ਹੈ ਕਿ ਇਹ ਗੱਲ ਸੁਣਨ ਵਿੱਚ ਆਉਂਦੀ ਹੈ ਕਿ ਅੰਗਰੇਜ਼ਾਂ ਸਮੇਂ ਦਰਬਾਰ ਸਾਹਿਬ ਵਿੱਚ ਜਿਹੜਾ ਦੋਹਰਾ ਪੜਿਆ ਜਾਂਦਾ ਸੀ ਸਿੱਖਾਂ ਦੇ ਦਿੱਲੀ ਤੇ ਰਾਜ ਕਰਨ ਬਾਰੇ ਅੰਗਰੇਜ਼ਾਂ ਨਾਲ ਕਿਸੇ ਸੰਧੀ ਤਹਿਤ ਉਹ ਦੋਹਰਾ ਪੜਨਾ ਬੰਦ ਕਰ ਦਿੱਤਾ ਗਿਆ ਸੀ। ਇਸ ਦੋਹਰੇ ਬਾਰੇ ਅਤੇ ਸਾਰੇ ਮਸਲੇ ਬਾਰੇ ਦੱਸੋ ਕਿ ਅੱਜ ਅਸੀਂ ਦੁਬਾਰਾ ਉਹ ਦੋਹਰਾ ਪੜਨਾ ਸ਼ੁਰੂ ਕਰ ਸਕਦੇ ਹਾਂ। ਅੱਜ ਸਾਨੂੰ ਕਿਸੇ ਨੇ ਰੋਕਿਆ ਹੈ ਮਤਲਬ ਅੱਜ ਅਸੀਂ ਗੁਰੂ ਕੋਲੋਂ ਪਾਤਸ਼ਾਹੀ ਖਾਲਸਾ ਰਾਜ ਮੰਗਦੇ ਹੀ ਨਹੀਂ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਜਤਿੰਦਰ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ tv84.tv ਤੇ। ਸੋ ਵਿਊਅਰਸ ਅਬ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਯੂਕਰੇਨ ਤੇ ਰੂਸ ਦੇ ਹਵਾਲੇ ਨਾਲ ਕਿ ਯੂਕਰੇਨ ਵਿੱਚ ਹਿਊਮੈਨਿਟੇਰੀਅਨ ਜਿਹੜਾ ਕ੍ਰਾਈਸਿਸ ਵੱਧਦਾ ਜਾ ਰਿਹਾ ਹੈ ਔਰ ਜਿਉਂ-ਜਿਉਂ ਜੰਗ ਲੰਬੀ ਹੁੰਦੀ ਜਾ ਰਹੀ ਹੈ ਤਿਉਂ-ਤਿਉਂ ਯੂਰਪ ਦੇ ਜਿਹੜੇ ਦੂਸਰੇ ਮੁਲਕਾਂ ਵਿੱਚ ਵੀ ਘਬਰਾਹਟ ਪੈਦਾ ਜਿਹੜੀ ਹੈ ਉਹ ਵੱਧਦੀ ਜਾ ਰਹੀ ਹੈ। ਸੋ ਭਾਰਤ ਵੱਲੋਂ ਜਿੱਥੇ ਸਰਕਾਰੀ ਪੱਧਰ ਤੇ ਰੂਸ ਦੀ ਹਮਾਇਤ ਕੀਤੀ ਜਾ ਰਹੀ ਹੈ ਉੱਥੇ ਆਰਐਸਐਸ ਵੱਲੋਂ ਪੁਤਿਨ ਦੀ ਖੁੱਲ੍ਹ ਕੇ ਜਿਹੜੀ ਤਾਰੀਫ ਕੀਤੀ ਜਾ ਰਹੀ ਹੈ ਔਰ ਆਰਐਸਐਸ ਦਾ ਕਹਿਣਾ ਹੈ ਕਿ ਰੂਸ ਵੱਲੋਂ ਯੂਕਰੇਨ ਤੇ ਕੀਤੇ ਹਮਲੇ ਵਾਂਗ ਭਾਰਤ ਨੂੰ ਵੀ ਅਖੰਡ ਭਾਰਤ ਦਾ ਸੁਪਨਾ ਪੂਰਾ ਕਰਨ ਲਈ ਪਾਕਿਸਤਾਨ ਤੇ ਧਾਵਾ ਬੋਲਣਾ ਚਾਹੀਦਾ ਹੈ। ਸੋ ਇਸ ਸੰਬੰਧੀ ਸਾਡੇ ਭੈਣ ਅਮਰਜੋਤ ਕੌਰਾਂ ਨੇ ਵੀ ਸਾਨੂੰ ਲਿਖਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨੇ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਜਤਿੰਦਰ ਸਿੰਘ ਉਹਨਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਜੀ। ਇਹ ਬਹੁਤ ਪਿਆਰੇ ਵੀਰ ਨੇ। ਜਦੋਂ ਅਸੀਂ ਟੀਵੀ 84 ਸ਼ੁਰੂ ਨਹੀਂ ਵੀ ਕੀਤਾ ਸੀ ਅੱਜ ਦੀ ਆਵਾਜ਼ ਰੇਡੀਓ ਪ੍ਰੋਗਰਾਮ ਰਾਹੀਂ ਇਹ ਸਾਡੇ ਨਾਲ ਜੁੜੇ ਔਰ ਇਹੀ ਨਹੀਂ ਇੱਕ ਵਾਰ ਇਹ ਆਪਣੇ ਪਰਿਵਾਰ ਦੇ ਨਾਲ ਆਏ ਔਰ ਬਹੁਤ ਪਿਆਰੀ ਗਿਫਟ ਜਿਹਦੇ 'ਚ ਕਿ ਦੋ ਨਿਹੰਗ ਸਿੰਘਾਂ ਦਾ ਦੇ ਜਿਹੜੇ ਨੇ ਉਹ ਇਮੇਜਿਸ ਨੇ ਉਹਨਾਂ ਨੇ ਸਾਨੂੰ ਭੇਟ ਕੀਤਾ। ਅੱਜ ਵੀ ਸਾਡੇ ਟੀਵੀ 84 ਦੇ ਦਫ਼ਤਰ 'ਚ ਮੌਜੂਦ ਹੈ ਔਰ ਵੈਸੇ ਵੀ ਟੀਵੀ 84 ਦੇ ਨਾਲ ਵੀ ਜੁੜੇ ਹੋਏ ਨੇ ਔਰ ਅਮਰਵੀਰ ਸਿੰਘ ਹੋਰਾਂ ਨਾਲ ਉਹਨਾਂ ਦਾ ਰਾਬਤਾ ਹੋਇਆ ਮੇਰੇ ਨਾਲ ਤਾਂ ਅੱਜ ਨਹੀਂ ਗੱਲ ਹੋਈ। ਸੋ ਅਸੀਂ ਸਮਝਦੇ ਹਾਂ ਕਿ ਜਿਹੜੇ ਲਗਾਤਾਰਤਾ ਨਾਲ ਪੰਥ ਨੂੰ ਪਿਆਰ ਕਰਨ ਵਾਲੇ ਔਰ ਹਰ ਸਿੱਖੀ ਦੇ ਪ੍ਰੋਗਰਾਮ ਨੂੰ ਔਰ ਮੈਨੂੰ ਯਾਦ ਹੈ ਕਿ ਜਦੋਂ ਇਹ ਆਪਣੇ ਭਾਰਤ ਫੇਰੀ ਤੇ ਗਏ ਸੀ ਅੱਜ ਤੋਂ 15 ਸਾਲ ਪੁਰਾਣੀ ਜਾਂ ਉਸ ਤੋਂ ਵੀ ਪੁਰਾਣੀ ਗੱਲ ਹੋਏਗੀ ਤੇ ਉਹ ਪੂਰਾ ਉਹਨਾਂ ਨੇ ਉੱਥੇ ਸਾਰੇ ਇਤਿਹਾਸਕ ਗੁਰਦੁਆਰਿਆਂ 'ਚ ਸਾਡਾ ਜਿਹੜਾ ਟਾਕ ਸ਼ੋਅ ਹੈ ਉਸ ਨਾਲ ਰਿਲੇਟਡ ਇਨਫੋਰਮੇਸ਼ਨ ਪੌਂਟਾ ਸਾਹਿਬ ਦੂਸਰੀਆਂ ਤਖਤ ਸਾਹਿਬਾਨ ਦੇ ਉੱਤੇ ਵੀ ਉਹਨਾਂ ਨੇ ਲਾਈ ਤਖਤ ਹਜ਼ੂਰ ਸਾਹਿਬ ਵੀ। ਸੋ ਇਨੇ ਇੱਕ ਡੈਡੀਕੇਟਡ ਵੀਰ ਨੇ ਔਰ ਉਹਨਾਂ ਨੇ ਜਿਹੜਾ ਸਵਾਲ ਕੀਤਾ ਵੈਸੇ ਆਲਰੇਡੀ ਅਸੀਂ ਕਿਸੇ ਹੋਰ ਵੀਰ ਦੀ ਪੁੱਛ ਦੇ ਜਵਾਬ ਦੇ ਵਿੱਚ ਇਸ ਨੂੰ ਆਨਸਰ ਕੀਤਾ ਹੋਇਆ ਪਰ ਇਨ ਬਰੀਫ ਮੈਂ ਇਹੀ ਕਹਿਣਾ ਚਾਹੁੰਦਾ ਵੀ ਇਸ ਗੱਲ ਦਾ ਧਿਆਨ ਰਹੇ ਕਿ ਕੱਲ ਉਹ ਦਿਨ ਆ ਰਿਹਾ 29 ਮਾਰਚ ਦਾ ਦਿਨ ਜਿਸ ਦਿਨ 29 ਮਾਰਚ 1849 ਨੂੰ
ਸਿੱਖ ਰਾਜ ਅੰਗਰੇਜ਼ਾਂ ਦੇ ਭੇਟੇ ਪਿਆ ਸੀ। ਲਾਹੌਰ ਦੇ ਵਿੱਚ ਅਖੀਰਲਾ ਦਰਬਾਰ ਹੋਇਆ ਸੀ ਜਦੋਂ ਕਿ ਦਲੀਪ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਸਭ ਤੋਂ ਛੋਟਾ ਬੇਟਾ ਜਿਹਦੀ ਉਮਰ 10 ਸਾਲ ਦੀ ਸੀ, ਉਸ ਤੋਂ ਦਸਤਖਤ ਕਰਵਾਏ ਗਏ ਸੀ ਕਿ ਮੈਂ ਆਪਣਾ ਰਾਜ, ਤਖਤ ਔਰ ਕੋਹਿਨੂਰ ਔਰ ਸਾਰੀ ਜਾਇਦਾਦ ਜਿਹੜੀ ਆ ਉਹ ਮੈਂ ਛੱਡਦਾ। ਔਰ ਉਸੇ ਵੇਲੇ ਉਹਨੂੰ ਉਹ ਤਖਤ ਤੋਂ ਥੱਲੇ ਉਤਰਿਆ, ਸਾਰੇ ਦਰਬਾਰ 'ਚ ਸਨਾਟਾ ਛਾਇਆ ਹੋਇਆ ਸੀ ਔਰ ਬਾਹਰ ਉਹਨਾਂ ਨੇ ਜਿਹੜਾ ਖਾਲਸੇ ਦਾ ਝੰਡਾ ਲਾ ਕੇ ਤੇ ਯੂਨੀਅਨ ਜੈਕ ਲਾਹੌਰ ਦੇ ਸ਼ਾਹੀ ਕਿਲੇ ਦੇ ਉੱਤੇ ਲਹਿਰਾਇਆ। ਸੋ 29 ਮਾਰਚ 1849 ਦਾ ਉਹ ਦਿਨ, ਉਸ ਨੇ ਸਾਡੇ ਅੱਜ ਜਦੋਂ ਅਸੀਂ ਬਹੁਤ ਸਾਰੇ ਚੈਲੰਜਸ ਧਾਰਮਿਕ ਤੌਰ ਤੇ ਦੇਖਦੇ ਹਾਂ, ਮਰਿਆਦਾ ਨਾਲ ਜੁੜੀਆਂ ਕੁਝ ਚੀਜ਼ਾਂ ਦੇਖਦੇ ਹਾਂ, ਜਾਂ ਜਿਹੜਾ ਅਸੀਂ ਪਤਨ ਦੇਖਦੇ ਹਾਂ ਗੁਰਦੁਆਰਿਆਂ ਦਾ ਨੈਟਵਰਕ ਬੇਸ਼ੱਕ ਮਹੰਤਾਂ ਦੇ ਕੋਲ, ਔਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਵੀ ਉਹਨਾਂ ਨੇ ਕਿਵੇਂ 1850 ਦੇ ਵਿੱਚ ਗੁਰਦੁਆਰਿਆਂ ਨੂੰ ਨਿੱਜੀ ਜਾਇਦਾਦ ਮਹੰਤਾਂ ਦੀ ਬਣਾ ਦਿੱਤਾ। ਜੋ ਮਹੰਤ ਚਾਹੁੰਦੇ ਸੀ, ਮਹੰਤ ਜਿਹੜੇ ਨੇ ਉਹ ਸਨਾਤਨੀ ਹਿੰਦੂ ਸੀ, ਅੱਧੇ ਉਹਨਾਂ 'ਚ ਅੱਧਾ ਸਨਾਤਨੀ ਭਾਵ ਸੀ, ਥੋੜਾ ਬਹੁਤ ਬਾਣੀ ਦਾ ਪੜ੍ਹਨਾ ਪੜ੍ਹਾਉਣਾ ਸੀ, ਬਾਕੀ ਉਹਦੇ ਸਨਾਤਨ ਹਿੰਦੂ ਧਰਮ ਨਾਲ ਹੀ ਜੁੜੇ ਹੋਏ ਸੀ। ਔਰ ਉਹਨਾਂ ਨੂੰ ਅੰਗਰੇਜ਼ਾਂ ਦੀ ਸ਼ਹਿ ਹਾਸਲ ਹੋਈ। ਨਤੀਜੇ ਦੇ ਤੌਰ ਤੇ ਉਹਨਾਂ ਦਾ ਜੱਫਾ ਇਸ ਕਦਰ, ਉਹ ਫਿਰ ਪੀੜ੍ਹੀ ਦਰ ਪੀੜ੍ਹੀ ਉਹ ਜਿਹੜੇ ਨੇ ਦੁਰਾਚਾਰੀ ਵੀ ਹੋ ਗਏ ਔਰ ਉਹਨਾਂ ਨੇ ਅੰਦਰ ਬੇਅਦਬੀਆਂ ਵੀ ਕਰਨੀਆਂ ਸ਼ੁਰੂ ਕੀਤੀਆਂ। ਔਰ ਅਸੀਂ ਦੇਖਦੇ ਹਾਂ ਉਹਦਾ ਨਤੀਜਾ ਫਾਈਨਲੀ ਜਦੋਂ ਕਿ ਜਲਿਆਂਵਾਲੇ ਬਾਗ ਦੇ ਸਾਕੇ ਤੋਂ ਬਾਅਦ ਉਹਨੂੰ ਜਨਰਲ ਡਾਇਰ ਨੂੰ ਸਿਰੋਪਾਓ ਦਿੱਤਾ ਜਾਂਦਾ ਹੈ। ਔਰ ਉਸ ਤੋਂ ਬਾਅਦ ਕਿਵੇਂ ਸਾਕਾ ਨਨਕਾਣਾ ਸਾਹਿਬ ਔਰ ਗੁਰਦੁਆਰਾ ਸੁਧਾਰ ਲਹਿਰ ਕਿੰਨੀਆਂ ਕੁਰਬਾਨੀਆਂ ਕਰਕੇ, ਕਿੰਨੀਆਂ ਸ਼ਹੀਦੀਆਂ, ਕਿੰਨੇ ਜਿਹੜੀਆਂ ਨੇ ਉਹ ਜੇਲ੍ਹ ਯਾਤਰਾਵਾਂ ਤੋਂ ਬਾਅਦ 1925 ਦੇ ਵਿੱਚ ਗੁਰਦੁਆਰਾ ਐਕਟ ਬਣਦਾ ਹੈ ਔਰ ਸ਼੍ਰੋਮਣੀ ਕਮੇਟੀ ਦੇ ਕੋਲ ਗੁਰਦੁਆਰੇ ਆਉਂਦੇ ਨੇ। ਔਰ ਅੱਜ 100 ਸਾਲ ਬਾਅਦ ਇਸ ਕਮੇਟੀ ਦਾ ਕੀ ਹਾਲ ਹੈ ਉਹ ਵਿਸ਼ਾ ਨਹੀਂ ਹੈ। ਹੁਣ ਉਹਨਾਂ ਦਾ ਸਵਾਲ ਇਹ ਹੈ ਕਿ ਭਾਈ ਇਹ ਕਦੋਂ ਤੋਂ ਬੰਦ ਹੋਇਆ। ਸੋ ਜ਼ਾਹਰ ਹੈ ਕਿ ਬਹੁਤ ਸਾਰੇ ਇਤਿਹਾਸਕ ਗੁਰਦੁਆਰੇ ਮਹੰਤਾਂ ਦੇ ਹਵਾਲੇ ਕਰ ਦਿੱਤੇ ਅੰਗਰੇਜ਼ਾਂ ਨੇ, ਲੇਕਿਨ 2-3 ਗੁਰਦੁਆਰਿਆਂ ਦਾ, ਜਿਨ੍ਹਾਂ 'ਚ ਅਕਾਲ ਤਖਤ ਦਰਬਾਰ ਸਾਹਿਬ, ਗੁਰਦੁਆਰਾ ਬਾਬਾ ਅਟਲ ਔਰ ਗੁਰਦੁਆਰਾ ਤਰਨਤਾਰਨ ਸਾਹਿਬ, ਇਹਦਾ ਕੰਟਰੋਲ ਸਿੱਧੇ ਤੌਰ ਤੇ ਜਿਹੜਾ ਡਿਪਟੀ ਕਮਿਸ਼ਨਰ ਵੱਲੋਂ ਅਪਾਇੰਟਡ, ਜਿਹਨੂੰ ਸਰਬਰਾਹ ਕਿਹਾ ਜਾਂਦਾ ਸੀ, ਉਹਦੇ ਹਵਾਲੇ ਕਰ ਦਿੱਤਾ। ਸੋ ਜ਼ਾਹਰ ਹੈ, ਅਸੀਂ ਅੱਗੇ ਵੀ ਜ਼ਿਕਰ ਕੀਤਾ ਕਿ ਵੀ ਇਕੱਲਾ ਇਹ ਨਹੀਂ ਕਿ ਉੱਥੇ ਦਿਓਰਾ ਬੰਦ ਹੋਇਆ, ਉਹਨਾਂ ਨੇ ਕਿਵੇਂ ਹਰਮੰਦਰ ਸਾਹਿਬ ਦੀਆਂ ਪ੍ਰਕਰਮਾਂ 'ਚ ਹਿੰਦੂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਵੀ, ਉਦਾਂ ਦੀਆਂ ਕਥਾਵਾਂ ਵੀ ਔਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਅੱਜ ਵੀ ਦੇਖਦੇ ਹਾਂ, ਜਿਹੜੀ ਡਿਬੇਟ ਹੁੰਦੀ ਹੈ ਕਿ ਪਾਲਕੀ ਸਾਹਿਬ ਨੂੰ ਬੀਬੀਆਂ ਨਹੀਂ ਜਿਹੜਾ ਉਹ ਸੇਵਾ 'ਚ ਸ਼ਾਮਲ ਹੋ ਸਕਦੀਆਂ, ਜਾਂ ਅੰਦਰ ਦਰਬਾਰ ਸਾਹਿਬ ਦੀ ਸੇਵਾ 'ਚ ਨਹੀਂ ਹੋ ਸਕਦੀਆਂ, ਜਾਂ ਕੀਰਤਨ ਨਹੀਂ ਕਰ ਸਕਦੀਆਂ। ਇਹ ਸਾਰੇ ਉਸ ਦੌਰ 'ਚ ਕਿਉਂਕਿ ਉਦਾਸੀਆਂ ਜਾਂ ਮਹੰਤਾਂ ਜਾਂ ਉਹਨਾਂ ਦੇ ਇਸ ਕਿਸਮ ਦੇ ਔਰਤ ਪ੍ਰਤੀ ਉਹਨਾਂ ਦਾ ਰਵੱਈਆ ਸੀ, ਸੋ ਬਹੁਤ ਸਾਰੀਆਂ ਚੀਜ਼ਾਂ ਉਹਦੇ ਨਾਲ ਵੀ ਜੁੜੀਆਂ ਹੋਈਆਂ ਨੇ। ਔਰ ਇਹੀ ਗੱਲ, ਇਸ ਦੇ ਕੋਈ ਲਿਖਤੀ ਸਬੂਤ ਤਾਂ ਨਹੀਂ ਨੇ, ਲੇਕਿਨ ਮੈਂ ਅੱਗੇ ਵੀ ਜਦੋਂ ਜ਼ਿਕਰ ਕੀਤਾ ਸੀ ਕਿ ਵੱਡੇ ਸਿੱਖ ਸਕਾਲਰ ਸਰਦਾਰ ਮਨੋਹਰ ਸਿੰਘ ਮਾਰਕੋਸ, ਜਿਹੜੇ ਹੁਣ ਚੜ੍ਹਾਈ ਕਰ ਚੁੱਕੇ ਨੇ, ਕਾਫੀ ਸਾਡੇ ਨਾਲ ਉਹਨਾਂ ਦਾ ਸਹਿਚਾਰ ਸੀ, ਨਿਊਯਾਰਕ ਦੇ ਵਿੱਚ ਹੀ ਰਹਿੰਦੇ ਸੀ। ਸੋ ਉਹਨਾਂ ਦੇ ਕੋਲ ਕੀ ਸੋਰਸ ਸੀ, ਜਾਂ ਜਿਵੇਂ ਵੀਰ ਜਤਿੰਦਰ ਸਿੰਘ ਹੋਰਾਂ ਨੇ ਗੱਲ ਕੀਤੀ ਹੈ, ਇਹ ਅਸੀਂ ਸੁਣਦੇ ਜ਼ਰੂਰ ਰਹੇ ਹਾਂ, ਪਰ ਉਹਨਾਂ ਦਾ ਵੀ ਇਹ ਕਹਿਣਾ ਸੀ ਕਿ ਵੀ ਕੋਈ ਲਿਖਤੀ ਭਾਵੇਂ ਸਮਝੌਤਾ ਨਹੀਂ ਸੀ, ਪਰ ਅੰਗਰੇਜ਼ ਇਹ ਸਮਝਦੇ ਸੀ ਜਿਵੇਂ ਉਹਨਾਂ ਨੇ ਇਤਿਹਾਸਕ ਗੁਰਦੁਆਰੇ ਮਹੰਤਾਂ ਦੇ ਹਵਾਲੇ ਕੀਤੇ ਤਾਂ ਕਿ ਉੱਥੋਂ ਪੰਥ ਦੀ ਆਜ਼ਾਦੀ ਜਾਂ ਮੁਲਕ ਦੀ ਆਜ਼ਾਦੀ ਦੀ ਗੱਲ ਨਾ ਨਿਕਲੇ, ਇਸੇ ਤਰ੍ਹਾਂ ਉਹਨਾਂ ਨੇ ਦਰਬਾਰ ਸਾਹਿਬ ਔਰ ਤਰਨਤਾਰਨ ਸਾਹਿਬ ਜਿਹੜੀਆਂ ਮੇਨ ਸ਼ਰਾਈਨ ਸੀ ਅਕਾਲ ਤਖਤ ਆਬਵੀਅਸਲੀ, ਉਹਦਾ ਕੰਟਰੋਲ ਸਿੱਧਾ ਆਪਣੇ ਹੱਥ 'ਚ ਰੱਖਿਆ ਤਾਂ ਕਿ ਇਹ ਇੱਕ ਪੂਜਾ ਪਾਠ ਦੀਆਂ ਥਾਵਾਂ ਤੇ ਰਹਿਣ, ਲੋਕ ਆਣ, ਮੱਥਾ ਟੇਕਣ, ਇਸ਼ਨਾਨ ਕਰਨ, ਪਰ ਉਹਨਾਂ ਨੂੰ ਇਹ ਪ੍ਰਾਈਡ ਕਦੇ ਨਾ ਹੋਏ ਕਿ ਸਾਡਾ ਆਪਣਾ ਰਾਜ ਸੀ ਔਰ ਅਸੀਂ ਰਾਜ ਜਿਹੜਾ ਉਹ ਆਜ਼ਾਦ ਕਰਵਾਉਣਾ, ਅੰਗਰੇਜ਼ਾਂ ਨੂੰ ਇੱਥੋਂ ਕੱਢਣਾ। ਔਰ ਇਹ ਵਰਤਾਰਾ ਅਸੀਂ ਇਕੱਲਾ ਇਹਦੇ 'ਚ ਹੀ ਨਹੀਂ ਦੇਖਦੇ ਕਿ ਭਾਈ ਉਹਨਾਂ ਨੇ ਜਿਹੜਾ ਦਿਓਰਾ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ, ਖੁਆਰ ਹੋਏ ਸਾ ਮਿਲਾਂਗੇ ਬੱਚੇ ਸ਼ਰਨ ਜੋ ਹੋਏ, ਲੇਕਿਨ ਅਸੀਂ ਇਹ ਵੀ ਦੇਖਦੇ ਹਾਂ ਕਿ ਹਰਮੰਦਰ ਸਾਹਿਬ ਦੇ ਅੰਦਰ ਜਿਹੜਾ ਉਹ ਜੈਕਾਰਾ ਵੀ ਨਹੀਂ ਗਜਾਇਆ ਜਾਂਦਾ, ਬੋਰੇ ਸੋਨੇ ਹਾਲ ਵੀ ਨਹੀਂ ਹੁੰਦਾ, ਉਦੋਂ ਦਾ ਇਹ ਹੈ ਪਾਠ ਤੁਰਿਆ ਹੋਇਆ। ਚੰਗਾ ਹੁੰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ 100 ਸਾਲ 'ਚ ਹੁਣ ਹੁੰਦਾ ਇਹ ਹੈ ਵੀ ਕਈ ਵਾਰ ਮਜ਼ਹਬ ਦੇ ਸਿਧਾਂਤ ਨਾਲੋਂ ਵੀ ਜਿਹੜੀ ਪਰੰਪਰਾ ਜਾਂ ਟ੍ਰੈਡੀਸ਼ਨ ਜਿਹਨੂੰ ਕਿਹਾ ਜਾਂਦਾ ਹੈ, ਉਹ ਰਵਾਇਤ, ਉਹ ਜ਼ਿਆਦਾ ਹਾਵੀ ਹੋ ਜਾਂਦੀ ਹੈ। ਸੋ ਸ਼੍ਰੋਮਣੀ ਕਮੇਟੀ ਨੇ ਕੁਝ ਸੁਧਾਰ ਕੀਤੇ, ਹੋਰ ਬਹੁਤ ਸਾਰੀਆਂ ਵੀ ਇਹਨਾਂ ਮਹੰਤਾਂ ਵੱਲੋਂ ਸ਼ੁਰੂ ਕੀਤੀਆਂ ਗਈਆਂ ਗੈਰ ਗੁਰਮਤ ਵਾਲੀਆਂ ਰਸਮਾਂ ਸੀ ਔਰ ਚੀਜ਼ਾਂ ਸੀ ਜਿਹੜੀਆਂ ਉੱਥੋਂ ਦੂਰ ਕੀਤੀਆਂ ਗਈਆਂ,
ਲੇਕਿਨ ਇਹ ਦੋ ਤਿੰਨ ਚੀਜ਼ਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਖਾਸ ਤੌਰ ਤੇ ਜਿਹੜਾ ਜੈਕਾਰਾ ਔਰ ਇਹ ਦਿਓਰਾ ਨਾ ਹੋਣਾ ਇਹ ਮੰਗ ਕੀਤੀ ਜਾਂਦੀ ਰਹੀ ਹੈ। ਪਰ ਹੁਣ ਜਦੋਂ ਪਿੱਠੂ ਕਿਸਮ ਦੇ ਹੀ ਜਥੇਦਾਰ ਆਉਂਦੇ ਨੇ ਤੇ ਜਿਨ੍ਹਾਂ ਦੇ ਕੋਲ ਅੱਜ ਵੀ ਸ਼੍ਰੋਮਣੀ ਕਮੇਟੀ ਦਾ ਕੰਟਰੋਲ ਹੈ, ਬਾਦਲ ਐਂਡ ਕੰਪਨੀ, ਇਹ ਵੀ ਉਹਨਾਂ ਅੰਗਰੇਜ਼ਾਂ ਵਾਂਗ ਹੀ ਨੇ ਜਿਹੜੇ ਨਹੀਂ ਸੀ ਚਾਹੁੰਦੇ ਵੀ ਸਿੱਖਾਂ ਦੇ ਵਿੱਚ ਆਪਣੀ ਆਜ਼ਾਦੀ ਦਾ ਮਾਣ ਆਏ ਔਰ ਕਦੇ ਉਹ ਆਜ਼ਾਦੀ ਦੀ ਗੱਲ ਕਰਨ। ਸੋ ਇਹਨਾਂ ਨੇ ਤਾਂ ਜਿਹੜਾ ਨਵੇਕਲੀ ਸਿੱਖ ਪਛਾਣ ਵਾਲਾ ਨਾਨਕਸ਼ਾਹੀ ਕੈਲੰਡਰ ਸੀ 2003 ਦਾ, ਉਸ ਨੂੰ ਕਿਵੇਂ ਮਿਲਗੋਬਾ ਕਰਕੇ ਉਸ ਦਾ ਹਿੰਦੂਕਰਨ ਕੀਤਾ। ਸੋ ਅਸੀਂ ਜਿਹੜਾ ਵੀਰ ਜਤਿੰਦਰ ਸਿੰਘ ਜੀ ਹੋਰ ਵੇਰਵੇ ਚਾਹਣ ਤਾਂ ਉਹ ਪੁਰਾਣੇ ਉਹਨੂੰ ਗੂਗਲ ਕਰਕੇ ਦੇਖ ਸਕਦੇ ਨੇ, ਅਸੀਂ ਉਦੋਂ ਹੋਰ ਵੀ ਵੇਰਵਾ ਦਿੱਤਾ ਔਰ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਯੂਕਰੇਨ ਜ਼ਾਹਰ ਹੈ ਕਿ ਬੇਸ਼ੱਕ ਇੰਟੈਂਸ ਫਾਈਟਿੰਗ ਦੀਆਂ ਖਬਰਾਂ ਤਾਂ ਵੀਕਐਂਡ ਤੇ ਨਹੀਂ ਨੇ, ਜਿਹਦੇ ਥੱਲੇ ਇੱਕ ਜ਼ਰੂਰ ਇਹ ਰਾਹਤ ਹੈ, ਲੇਕਿਨ ਇਹ ਵੀ ਹੈ ਸਾਹਮਣੇ ਕਿ ਯੂਕਰੇਨ ਦੀ ਗਵਰਨਮੈਂਟ ਨੇ ਜਿਹੜੀ ਹਿਊਮੈਨਿਟੇਰੀਅਨ ਲੈਵਲ ਦੇ ਉੱਤੇ ਜਿਹੜਾ ਰਿਫਿਊਜੀ ਜਾ ਰਹੇ ਸੀ ਉਹਨਾਂ ਦੇ ਨਿਕਲਣ ਤੇ ਉਹਨਾਂ ਨੇ ਬੰਦ ਕਰ ਦਿੱਤਾ। ਉਹਨਾਂ ਨੇ ਕਿਹਾ ਜੀ ਉਹਨਾਂ ਨੂੰ ਰਾਹ ਦੇ ਵਿੱਚ ਭੜਕਾਟ ਪੈਦਾ ਕੀਤੀ ਜਾਂਦੀ ਹੈ ਔਰ ਇਸ ਵੇਲੇ ਮੇਰੀਓਪੋਲ ਜਿਹੜਾ ਸ਼ਹਿਰ ਹੈ ਉਹਦਾ ਬਹੁਤ ਬੁਰਾ ਹਾਲ ਹੈ। ਉਹਦੇ ਮੇਅਰ ਦਾ ਕਹਿਣਾ ਕਿ 1 ਲੱਖ ਤੋਂ ਜ਼ਿਆਦਾ ਲੋਕ ਬਿਨਾਂ ਬਿਜਲੀ ਪਾਣੀ, ਕਈਆਂ ਕੋਲ ਫੂਡ ਤੱਕ ਨਹੀਂ ਹੈ, ਫਸੇ ਹੋਏ ਨੇ ਔਰ ਇਸ ਚੋਂ ਕਾਫੀ ਵੱਡਾ ਜਿਸ ਦੇ ਲਈ ਕੈਟਾਸਟ੍ਰੋਫੀ ਲਫ਼ਜ਼ ਅੰਗਰੇਜ਼ੀ 'ਚ ਕਿਹਾ ਜਾਂਦਾ ਹੈ ਕਿ ਵੀ ਬਹੁਤ ਜ਼ਿਆਦਾ ਜਿਹੜਾ ਉਹਦਾ ਨੁਕਸਾਨ ਹੋ ਸਕਦਾ ਹੈ। ਔਰ ਇਹ ਵੀ ਸਾਹਮਣੇ ਆਇਆ, ਹਾਲਾਂ ਇਹ ਅਮਰੀਕਨ ਪ੍ਰੈਜ਼ੀਡੈਂਟ ਨੇ ਪਹਿਲਾਂ ਕਿਹਾ ਸੀ ਕਿ ਜੀ ਰਸ਼ੀਆ ਫਾਲਸ ਫਲੈਗ ਆਪਰੇਸ਼ਨ ਯੂਜ਼ ਕਰ ਸਕਦਾ ਹੈ ਔਰ ਫਿਰ ਕੈਮੀਕਲ ਵੈਪਨ ਵੀ ਕਰ ਸਕਦਾ ਹੈ। ਹੁਣ ਇੱਕ ਮੁਲਾਕਾਤ ਜਿਹੜੀ ਕੀਵ ਦੇ ਵਿੱਚ ਹੋਈ ਯੂਕਰੇਨੀਅਨ ਅਧਿਕਾਰੀਆਂ ਨਾਲ, ਜਿਨ੍ਹਾਂ ਦੇ ਵਿੱਚ ਜਿਹੜੇ ਉਹਨਾਂ ਦੇ ਇੱਕ ਬਿਲੀਅਨਰ ਨੇ ਉਹ ਵੀ ਸ਼ਾਮਲ ਹੋਏ ਸੀ ਰੂਸ ਵੱਲੋਂ, ਉਹਨਾਂ ਦਾ ਨਾਮ ਹੈ ਮਿਸਟਰ ਰੋਮਨ ਐਬਰਾਮੋਵਿਚ। ਔਰ ਹੁਣ ਇਹ ਸਾਹਮਣੇ ਆ ਰਿਹਾ ਹੈ ਕਿ ਵੀ ਇਹ ਮਿਸਟਰ ਰੋਮਨ ਐਬਰਾਮੋਵਿਚ ਔਰ 2 ਯੂਕਰੇਨੀਅਨ ਆਫੀਸ਼ੀਅਲ ਜਿਹੜੇ ਸੀ ਉਹਨਾਂ ਨੂੰ ਮੀਟਿੰਗ ਤੋਂ ਬਾਅਦ ਉਸ ਰਾਤ ਉਹਨਾਂ ਦੀ ਚਮੜੀ ਸੜਦੀ ਰਹੀ, ਅੱਖਾਂ ਚੋਂ ਜਿਹੜੀ ਹੈ ਉਹ ਰੈਡਨੈਸ ਰਹੀ ਔਰ ਬੜੀ ਬੇਚੈਨੀ ਰਹੀ ਔਰ ਇਹ ਕਿਹਾ ਜਾ ਰਿਹਾ ਕਿ ਕੋਈ ਨਾ ਕੋਈ ਪੋਇਜ਼ਨ ਯੂਜ਼ ਕੀਤਾ ਗਿਆ ਜਾਂ ਈਵਨ ਨਰਵ ਗੈਸ ਦਾ ਹਵਾਲਾ ਵੀ ਦਿੱਤਾ ਜਾ ਰਿਹਾ ਹੈ ਕਿ ਇਹ ਉੱਥੇ ਜਿਹੜਾ ਰਸ਼ੀਅਨ ਇੰਟੈਲੀਜੈਂਸ ਏਜੰਸੀ ਵੱਲੋਂ ਇਸ ਕਿਸਮ ਦਾ ਕੁਝ ਵਰਤਾਰਾ ਕੀਤਾ ਗਿਆ ਹੋ ਸਕਦਾ। ਫਿਰ ਅਸੀਂ ਇਹ ਦੇਖਦੇ ਹਾਂ ਕਿ ਵੀ ਇਸ ਵੀਕਐਂਡ ਦੇ ਉੱਤੇ ਬਾਈਡਨ ਜਿਹੜੇ ਕਈ ਵਾਰ ਮੇਰਾ ਖਿਆਲ ਹੈ ਕਿ ਵੀ ਜਦੋਂ ਤੁਸੀਂ ਜ਼ਿਆਦਾ ਲੋੜ ਤੋਂ ਬੋਲਣ ਲੱਗ ਜਾਂਦੇ ਹੋ ਕਿਸੇ ਇਸ਼ੂ ਤੇ ਤੁਹਾਨੂੰ ਪਤਾ ਨਹੀਂ ਲੱਗਦਾ ਵੀ ਤੁਸੀਂ ਕੀ ਕਹਿ ਰਹੇ ਹੋ। ਔਰ ਉਹਦੇ 'ਚ ਪਿਛਲੇ ਦਿਨਾਂ 'ਚ ਉਹਨਾਂ ਨੇ ਇਹ ਕਿਹਾ ਸੀ ਕਿ ਵੀ ਇਹ ਬਾਈਡਨ ਨੂੰ ਜਿਹੜਾ ਇਹ ਰਹਿਣ ਦਾ ਕੋਈ ਹੱਕ ਨਹੀਂ ਹੈ। ਸੋ ਉਸ ਤੋਂ ਰਸ਼ੀਆ ਨੂੰ ਲੱਗਾ ਕਿ ਵੀ ਇਹ ਤਾਂ ਰਜੀਮ ਚੇਂਜ ਦੀ ਗੱਲ ਕਰ ਰਹੇ ਨੇ, ਇਹ ਤਾਂ ਕੋਈ ਨਾ ਕੋਈ ਪੁਤਿਨ ਦੇ ਖਿਲਾਫ ਜਿਹੜਾ ਉਹ ਰਿਬੈਲੀਅਨ ਕਰਾਉਣ ਦੀ ਲਾਈਨ ਹੈ। ਲੇਕਿਨ ਅੱਜ ਉਹਨਾਂ ਨੇ ਜਿੱਥੇ ਅਮਰੀਕਨ ਆਫੀਸ਼ੀਅਲਸ ਨੇ ਇਸ ਨੂੰ ਕਲੈਰੀਫਾਈ ਕੀਤਾ ਕਿ ਵੀ ਇਹ ਜਿਹੜੇ ਨੇ ਸਾਡੀ ਇਹ ਇੰਟੈਂਟ ਨਹੀਂ ਹੈ, ਵੀ ਡੋਂਟ ਵਾਂਟ ਕਿ ਵੀ ਇਹ ਪੁਤਿਨ ਨੂੰ ਚੇਂਜ ਕਰਨਾ, ਪਰ ਕ੍ਰੈਮਲਿਨ ਨੇ ਜ਼ਾਹਰ ਰਸ਼ੀਅਨਸ ਨੇ ਕਿਹਾ ਕਿ ਵੀ ਇਹ ਜਿਹੜੀ ਬਾਈਡਨ ਦੀ ਕਾਲ ਹੈ ਇਹ ਬੜੀ ਅਲਾਰਮਿੰਗ ਹੈ ਔਰ ਇਸ ਦੇ ਉੱਤੇ ਵੀ ਨੋਕ ਝੋਕ ਦੋਨਾਂ ਧਿਰਾਂ ਦੀ ਹੋ ਰਹੀ ਹੈ। ਔਰ ਜ਼ੈਲੈਂਸਕੀ ਜਿਹੜੇ ਯੂਕਰੇਨ ਦੇ ਪ੍ਰਾਈਮ ਮਿਨਿਸਟਰ ਨੇ, ਪ੍ਰੈਜ਼ੀਡੈਂਟ ਨੇ, ਉਹਨਾਂ ਨੇ ਕਾਲ ਦਿੱਤੀ ਸੀ ਕਿ ਵੀ ਮਸਲੇ ਦਾ ਹੱਲ ਹੋ ਸਕਦਾ ਹੈ ਜੇ ਮੇਰੀ ਔਰ ਪੁਤਿਨ ਦੀ ਡਾਇਰੈਕਟ ਗੱਲਬਾਤ ਹੋਏ। ਹਾਲਾਂਕਿ ਇਸ ਹਫ਼ਤੇ ਹੀ ਟਰਕੀ ਦੇ ਵਿੱਚ ਅਗਲਾ ਗੱਲਬਾਤ ਦਾ ਦੌਰ ਸ਼ੁਰੂ ਹੋਣ ਜਾ ਰਿਹਾ ਹੈ ਯੂਕਰੇਨ ਔਰ ਰਸ਼ੀਆ ਦੇ ਆਫੀਸ਼ੀਅਲਸ ਦਾ, ਪਰ ਜ਼ੈਲੈਂਸਕੀ ਦਾ ਕਹਿਣਾ ਸੀ ਕਿ ਡਾਇਰੈਕਟ ਟਾਕਸ ਵਿਦ ਪੁਤਿਨ, ਉਹ ਪੁਤਿਨ ਨੇ ਕਿਹਾ ਕਿ ਵੀ ਮੈਨੂੰ ਕੋਈ ਮਿਲਣ 'ਚ ਤਾਂ ਹਰਜ਼ ਨਹੀਂ ਹੈ, ਲੇਕਿਨ ਇਹ ਇਸ਼ੂਜ਼ ਇੰਨੇ ਕੰਪਲੈਕਸ ਨੇ ਕਿ ਦੂਸਰਾ ਉਹ ਕਾਊਂਟਰ ਪ੍ਰੋਡਕਟਿਵ ਹੋਏਗੀ, ਉਸ 'ਚੋਂ ਕੋਈ ਬਹੁਤਾ ਕੱਢਣ ਪਾਉਣ ਨੂੰ ਨਹੀਂ ਹੋਏਗਾ। ਸੋ ਇਹ ਜਿਹੜੀਆਂ ਡਿਵੈਲਪਮੈਂਟਸ ਦੇ ਨਾਲ ਅਸੀਂ ਇਹ ਵੀ ਦੇਖਦੇ ਹਾਂ ਕਿ ਜਿਹੜਾ ਹਿਊਮੈਨਿਟੇਰੀਅਨ ਕ੍ਰਾਈਸਿਸ ਹੈ ਉਹਦੇ ਥੱਲੇ ਫਰਾਂਸ ਦੇ ਜਿਹੜਾ ਐਂਬੈਸਡਰ ਹੈ ਨਾ, ਫ੍ਰੈਂਚ ਪ੍ਰੈਜ਼ੀਡੈਂਟ ਨੇ ਮਿਸਟਰ ਐਮੈਨੂਅਲ ਮੈਕਰੋਨ, ਉਹਨਾਂ ਨੇ ਕਿਹਾ ਕਿ ਫਰਾਂਸ ਵਾਰਸ ਆਫ ਕਲੈਕਟਿਵ ਗਿਲਟ ਇਫ ਪੀਪਲ ਇਨ ਯੂਕਰੇਨਸ ਮੈਰੀਪੋਲ ਨਾਟ ਹੈਲਪਡ। ਜਿਵੇਂ ਅਸੀਂ ਕਿਹਾ ਵੀ 1 ਲੱਖ ਦੇ ਕਰੀਬ ਲੋਕ ਉੱਥੇ ਫਸੇ ਹੋਏ ਨੇ, ਉਹਨਾਂ ਨੇ ਕਿਹਾ ਵੀ ਜੇ ਉਹਨਾਂ ਨੂੰ ਅਸੀਂ ਨਹੀਂ ਬਚਾ ਪਾਉਂਦੇ ਔਰ ਉਹਨਾਂ ਨੂੰ ਜਿਹੜਾ ਉਹਨਾਂ ਦਾ ਨੁਕਸਾਨ ਹੁੰਦਾ ਹੈ, ਫਿਰ ਸਾਡੇ ਤੇ ਇਹ ਸਾਂਝਾ ਗੁਨਾਹ, ਇਹ ਗੁਨਾਹ ਦੀ ਭਾਵਨਾ ਕਲੈਕਟਿਵ ਕਿ ਵੀ ਅਸੀਂ ਸਾਰੇ ਸਫਰ ਕਰਾਂਗੇ ਕਿ ਲੋਕ ਉੱਥੇ ਸਫਰ ਕਰ ਰਹੇ ਸੀ ਔਰ ਅਸੀਂ ਜਿਹੜਾ ਆਪਣਾ ਬਣਦਾ ਰੋਲ ਅਦਾ ਨਹੀਂ ਕੀਤਾ ਹੈ।
ਸੋ ਇਹ ਮੁੱਖ ਤੌਰ ਦੇ ਉੱਤੇ ਹੈ। ਲੇਕਿਨ ਜਿਵੇਂ ਸਾਨੂੰ ਇਸ ਹਫ਼ਤੇ ਜਿਹੜਾ ਭੈਣ ਜੀ ਅਮਨਜੋਤ ਕੌਰ ਹੋਰਾਂ ਨੇ 2-3 ਲਿਖਤਾਂ ਭੇਜੀਆਂ ਅੱਡ-ਅੱਡ ਇਸ਼ੂਜ਼ ਦੇ ਉੱਤੇ, ਲੇਕਿਨ ਇੱਕ ਜਿਹੜਾ ਉਹਨਾਂ ਨੇ ਖੁਦ, ਹਾਲਾਂ ਉਹਨਾਂ ਦੀ ਲਿਖਤ ਇੰਨੀ ਕੁ ਤੱਥਾਂ ਨਾਲ ਭਰਪੂਰ ਹੈ ਕਿ ਉਹਦੇ 'ਚ ਹੀ ਸਾਰੇ ਆਨਸਰ ਨੇ, ਪਰ ਉਹਨਾਂ ਨੇ ਉਸ ਲਿਖਤ ਦਾ ਨਾਮ ਵੀ ਕੁਐਸਚਨ ਦਿੱਤਾ ਹੈ। ਔਰ ਇਹ ਜ਼ਾਹਰ ਹੈ ਵੀ ਹੋਰ ਵੀ ਸਾਡੇ ਵਿਊਅਰਸ ਵੱਲੋਂ, ਹਾਲਾਂ ਜਦੋਂ ਅਸੀਂ ਇਨੀਸ਼ੀਅਲੀ ਰਸ਼ੀਆ ਦੇ ਅਗੇਂਸਟ ਬੜੀ ਮਜ਼ਬੂਤ ਲਾਈਨ ਲਈ ਪਹਿਲੇ ਦਿਨਾਂ 'ਚ ਜਦੋਂ ਜੰਗ ਸ਼ੁਰੂ ਹੋਈ, ਤਾਂ ਕੁਝ ਸਾਡੇ ਪਾਕਿਸਤਾਨੀ ਭੈਣ ਭਰਾ ਜਿਹੜੇ ਨੇ ਉਹਨਾਂ ਨੂੰ ਲੱਗਦਾ ਸੀ ਕਿ ਵੀ ਅਸੀਂ ਟੂ ਫਾਰ ਜਾ ਰਹੇ ਹਾਂ। ਅਸੀਂ ਉਹਦਾ ਪਿਛੋਕੜ ਦਿੱਤਾ ਸੀ ਕਿ ਭਾਈ ਇਹਨਾਂ ਦਾ ਰਸ਼ੀਆ ਦਾ ਜਿਹੜਾ ਉਸ ਵੇਲੇ ਸੋਵੀਅਤ ਯੂਨੀਅਨ ਸੀ ਜੂਨ 84 ਦੇ ਹਮਲੇ ਵੇਲੇ ਜਾਂ ਇੰਦਰਾ ਗਾਂਧੀ ਲਈ ਕੀ ਰੋਲ ਸੀ, ਔਰ ਅਸੀਂ ਉਹਨਾਂ ਨੂੰ ਇਹ ਵੀ ਯਾਦ ਦਹਾਨੀ ਕਰਵਾਈ ਕਿ ਭਈ ਜਿਹੜਾ ਪਾਕਿਸਤਾਨ ਨੂੰ ਦੋ ਹਿੱਸਿਆਂ 'ਚ ਤੋੜਨਾ ਹੈ, ਮਸ਼ਰਕ ਔਰ ਮਗਰਬ 'ਚ 1971 'ਚ, ਉਹਦੇ 'ਚ ਵੀ ਸੋਵੀਅਤ ਯੂਨੀਅਨ ਦਾ ਮੇਨ ਰੋਲ ਸੀ। ਡਿਫੈਂਸ ਪੈਕਟ ਉਹਨਾਂ ਨੇ ਕੀਤਾ ਸੀ, ਔਰ ਉਹਦੀ ਸ਼ਾਇਦ ਥੱਲੇ ਹੀ ਅਮਰੀਕਾ ਦਾ ਤਾਂ 7ਵਾਂ ਬੇੜਾ ਪਹੁੰਚਿਆ ਨਹੀਂ, ਲੇਕਿਨ ਸੋਵੀਅਤ ਯੂਨੀਅਨ ਨੇ ਉਹ ਕਵਰ ਪ੍ਰੋਵਾਈਡ ਕਰ ਦਿੱਤਾ ਕਿ ਇੰਡੀਆ ਨੂੰ ਪਤਾ ਸੀ ਕਿ ਅਮਰੀਕਾ ਜਿਹੜਾ ਇਸ ਮੁੱਦੇ ਦੇ ਉੱਤੇ ਕੋਈ ਜੰਗ ਨਹੀਂ ਚਾਹੇਗਾ। ਔਰ ਉਹ ਡਿਫੈਂਸ ਪੈਕਟ ਦਾ ਮਤਲਬ ਹੀ ਇਹ ਸੀ, ਜੋ ਜੇ ਡਿਫੈਂਸ ਪੈਕਟ ਸੋਵੀਅਤ ਯੂਨੀਅਨ ਨੇ ਚੈਕੋਸਲੋਵਾਕੀਆ, ਹੰਗਰੀ, ਪੋਲੈਂਡ ਜਾਂ ਅਫਗਾਨਿਸਤਾਨ ਨਾਲ ਕੀਤੇ ਹੋਏ ਸੀ, ਜਿਹਦੀ ਬਿਨਾਂ ਤੇ ਫਿਰ ਉਹ ਸਾਰੇ ਮੁਲਕ ਵੀ ਉਹਨਾਂ ਨੇ ਦੱਬੇ ਔਰ ਬਾਅਦ 1979 'ਚ ਅਫਗਾਨਿਸਤਾਨ 'ਚ ਵੀ ਆਏ। ਪਰ ਗ੍ਰੈਜੂਅਲੀ ਜਿਉਂ-ਜਿਉਂ ਇਹ ਹਿਊਮੈਨਿਟੇਰੀਅਨ ਕ੍ਰਾਈਸਿਸ ਦੀ ਗੱਲ ਜ਼ਿਆਦਾ ਮਕਬੂਲ ਹੋਈ, ਅਸੀਂ ਵੀ ਜਿਹੜਾ ਉਹਦਾ ਹਿਊਮੈਨਿਟੇਰੀਅਨ ਪਹਿਲੂ ਹੈ ਉਸ ਦੇ ਉੱਤੇ ਹੀ ਗੱਲ ਕਰਦੇ ਹਾਂ, ਕਿਉਂਕਿ ਅਸੀਂ ਇਹ ਨਹੀਂ ਹੈ ਕਿ ਵੀ ਅਸੀਂ ਇਸ ਤੋਂ ਵਾਕਿਫ ਨਹੀਂ ਹੈ ਕਿ ਵੀ ਪੁਤਿਨ ਕਿਉਂ ਪ੍ਰਵੋਕ ਹੋਇਆ ਜਾਂ ਨੈਟੋ ਜਾਂ ਅਮਰੀਕਾ ਦਾ ਇਹ ਸਾਰੇ ਦੇ ਵਿੱਚ ਕੀ ਰੋਲ ਹੈ। ਔਰ ਇਸ ਸਾਰੇ ਦੇ ਚੱਲਦੇ ਆ ਕਿਉਂਕਿ ਭਾਰਤ ਕੁੜਿੱਕੀ ਦੇ ਵਿੱਚ ਫਸਿਆ, ਜ਼ਾਹਰ ਹੈ ਕਿ ਵੀ ਲੰਬਾ ਵਕਤ ਕੋਲਡ ਵਾਰ ਦੇ ਚੱਲਦੇ ਆ ਉਹ ਸੋਵੀਅਤ ਯੂਨੀਅਨ ਦੇ ਬਲੌਕ ਸੀ। ਸੋਵੀਅਤ ਜਦੋਂ ਟੁੱਟਿਆ ਤੇ ਜਿਵੇਂ ਉਹ ਬਾਣੀਆਂ ਬਿਰਤੀ ਹੁੰਦੀ ਹੈ ਕਿ ਜਿੱਥੋਂ 1% ਵੱਧ ਮਿਲਦਾ ਹੋਏ ਫਿਰ ਉਹਦੇ ਵੱਲ ਝੁਕਣਾ ਸ਼ੁਰੂ ਹੋ ਜਾਂਦੇ ਨੇ। 9/11 ਤੋਂ ਬਾਅਦ ਤੱਕ ਅਸੀਂ ਦੇਖਦੇ ਹਾਂ ਕਿ ਰਸ਼ੀਆ ਤੋਂ ਡਿਸਟੈਂਸ ਹੁੰਦਾ ਇੰਡੋ US ਨਿਊਕਲੀਅਰ ਟ੍ਰੀਟੀ, ਔਰ ਇਹ ਸਾਰੇ ਦੇ ਚੱਲਦੇ ਆ ਫਿਰ ਕੁਆਡ ਤੱਕ ਇੰਡੀਆ ਪਹੁੰਚ ਗਿਆ ਮੋਦੀ ਦੇ ਥੱਲੇ ਕਿ ਉਹਨਾਂ ਨੇ ਜਿਹੜਾ ਹੈ ਉਹ ਆਸਟ੍ਰੇਲੀਆ, ਜਾਪਾਨ ਔਰ ਅਮਰੀਕਾ ਦੇ ਨਾਲ ਮਿਲ ਕੇ ਜਿਹੜਾ ਚੀਨ ਦੇ ਖਿਲਾਫ ਜਿਹੜਾ ਹੈ ਉਹ ਬਣਾਇਆ, ਜਿਹਨੂੰ ਰਸ਼ੀਆ ਨੇ ਏਸ਼ੀਆਜ਼ ਨੈਟੋ ਕਿਹਾ। ਸੋ ਜ਼ਾਹਰ ਹੈ ਵੀ ਉਹ ਰਸ਼ੀਆ ਦਾ ਡਿਸਪਲੇਸ਼ਰ ਸੀ। ਚਾਈਨਾ ਨੇ ਉਸ ਦਾ ਇਹਨਾਂ ਨੂੰ ਸਬਕ ਵੀ ਸਿਖਾਇਆ, ਗਲਵਾਨ ਵੈਲੀ 'ਚ ਕੀ ਹੋਇਆ, ਦੂਜਾ ਉਹ ਮੈਂ ਰਿਪੀਟ ਨਹੀਂ ਕਰਾਂਗਾ। ਹੁਣ ਇਸ ਸਭ ਦੇ ਚੱਲਦੇ ਆ ਇਸ ਸਿਚੁਏਸ਼ਨ 'ਚ ਆ ਕੇ, ਹਾਲਾਂ ਇਸ 'ਚ ਇਹ ਤਾਂ ਫੈਕਟ ਨਹੀਂ ਬਦਲਿਆ ਕਿ ਇੰਡੀਆ ਦਾ ਲਗਭਗ 70% ਹੀ ਜਿਹੜਾ ਮਿਲਟਰੀ ਸਟਾਫ ਹੈ ਉਹ 에ਅਰ ਫੋਰਸ ਦਾ ਹੋਏ ਜਾਂ ਇਨਫੈਂਟਰੀ ਦਾ ਹੋਏ ਜਾਂ ਈਵਨ ਨੇਵਲ ਦਾ ਹੋਏ, ਉਹ ਤਾਂ ਰਸ਼ੀਅਨ ਮੇਡ ਹੈ ਜਾਂ ਉਹਦੀ ਜਿਹੜੇ ਹੈ ਨੇ ਉਹ ਰਸ਼ੀਅਨ ਮੇਨਟੇਨੈਂਸ ਲਈ ਉਹੀ ਚਾਹੀਦੇ ਨੇ। ਸੋ ਉਹਦੇ ਨਾਲ ਉਹ ਤੋੜ ਵਿਛੋੜ ਤਾਂ ਨਹੀਂ ਕਰ ਸਕਦਾ। ਪਰ ਜਿਨ੍ਹਾਂ ਨਾਲ ਨਵੀਂ ਯਾਰੀ ਪਾਈ ਉਹ ਤਾਂ ਜ਼ਾਹਰ ਹੈ ਉਹਨਾਂ ਦੀ ਤਵੱਕੋ ਸੀ ਕਿ ਵੀ ਜਿਹੜਾ ਤੁਸੀਂ ਕੰਡੈਮ ਕਰੋ ਰਸ਼ੀਅਨ ਇਨਵੇਜਨ ਨੂੰ। ਔਰ ਇੰਡੀਆ ਨੇ ਉਹ UN ਸਿਕਿਉਰਿਟੀ ਕਾਉਂਸਲ ਵੋਟ ਹੋਏ, ਜਨਰਲ ਅਸੈਂਬਲੀ ਹੋਏ, ਹਿਊਮਨ ਰਾਈਟ ਕਾਉਂਸਲ ਹੋਏ, ਉਹਦੇ 'ਚ ਐਬਸਟੇਨ ਕਰਕੇ ਆਪਣੇ ਨਿਊਟਰਲ ਹੋਣ ਦਾ ਡਰਾਮਾ ਕੀਤਾ। ਚਲੋ ਜੇ ਇੰਡੀਅਨ ਸਟੇਟ ਦੀ ਇਹ ਪੋਜੀਸ਼ਨ ਹੈ ਉਹ ਸਮਝ ਆ ਸਕਦੀ ਹੈ ਕਿਸੇ ਨਾ ਕਿਸੇ ਲੈਵਲ ਦੇ ਉੱਤੇ, ਲੇਕਿਨ ਜਿਹੜੀ ਗੱਲ ਬਾਰੇ ਔਰ ਬਹੁਤ ਸਾਰੇ ਸਾਡੇ ਹੋਰ ਵੀ ਵੀਰਾਂ ਨੇ ਪੁੱਛਿਆ ਸੀ ਕਿ ਵੀ ਇੱਕ ਪਾਸੇ ਤਾਂ ਇਹ ਜਦੋਂ ਵੀ ਆਪਣੇ ਆਪ ਨੂੰ ਵਿਸ਼ਵ ਗੁਰੂ ਤੇ ਫਲਾਣਾ ਬਣਾਉਂਦੇ ਨੇ ਤੇ ਇਨਸਾਨੀ ਪੀੜ ਦੀ ਗੱਲ ਕਰਦੇ ਨੇ ਕਿ ਵੀ ਹਕੂਮਤ ਨੇ ਤਾਂ ਉਹਨਾਂ ਦਾ ਮਿਲਟਰੀ ਇੰਟਰਸਟ ਜਾਂ ਅਦਰ ਵੇ ਉਹਨਾਂ ਨੇ ਉਹ ਸਮਝ ਆ ਸਕਦੀ ਹੈ ਕਿ ਤੁਸੀਂ ਪੋਲੀਟੀਕਲੀ ਕਿੱਥੇ ਖਲੋਣਾ ਜਾ ਕੇ। ਪਰ ਜਿਸ ਲੈਵਲ ਦੇ ਉੱਤੇ ਭਾਰਤ ਦੇ ਔਰ ਖਾਸ ਤੌਰ ਤੇ RSS ਇਹਨਾਂ ਦੇ ਹਿੰਦੂਤਵੀ ਔਰ ਜਿਹੜੇ ਲੋਕ ਇਹਨਾਂ ਦੇ IT ਸੈੱਲ ਦੇ ਬਿਠਾਏ ਹੁੰਦੇ ਨੇ ਉਹ ਜਿਵੇਂ ਪੁਤਿਨ ਦੀ ਤਾਰੀਫ ਕਰ ਰਹੇ ਨੇ ਔਰ ਜਿਵੇਂ ਯੂਕਰੇਨ ਦੇ ਜ਼ੈਲੈਂਸਕੀ ਨੂੰ ਜਿਹੜਾ ਇੱਕ ਡੈਵਲ ਦੇ ਤੌਰ ਤੇ ਪ੍ਰੋਜੈਕਟ ਕਰ ਰਹੇ ਨੇ, ਔਰ ਉਹਨਾਂ ਨੂੰ ਕੋਈ ਇਹ ਨਹੀਂ ਹੈ ਵੀ ਸਾਰੇ ਚੋਂ ਇਨਸਾਨੀ ਅਸੀਂ ਬੈਲੈਂਸ ਰੱਖਿਆ ਹੈ। ਬੇਸ਼ੱਕ ਅਸੀਂ ਵੇਟ ਜਿਹੜਾ ਹੈ ਉਹ ਐਂਟਾਈ ਰਸ਼ੀਆ ਰੱਖਦੇ ਹਾਂ ਕਿਉਂਕਿ ਇੰਡੀਆ ਦੇ ਨਾਲ ਜਾਂ ਜੋ ਰਸ਼ੀਆ ਦਾ ਪਾਰਟ ਰਿਹਾ, ਲੇਕਿਨ ਇਹਦੇ ਬਾਵਜੂਦ ਅਸੀਂ ਪੋਲੀਟੀਕਲੀ ਵੀ ਰਸ਼ੀਅਨ ਪਰਸਪੈਕਟਿਵ ਨੂੰ ਵੀ ਬਿਆਨੇ ਔਰ ਅਸੀਂ ਇਹ ਵੀ ਸਮਝਦੇ ਹਾਂ ਕਿ ਭਾਈ ਜਿਹੜਾ ਇਨਸਾਨੀ ਕ੍ਰਾਈਸਿਸ ਹੈ ਔਰ ਸਿੱਖ ਕੌਮ ਜਾ ਕੇ ਉੱਥੇ ਖਲੋਤੀ ਹੈ, ਜਿਵੇਂ ਯੂਨਾਈਟਿਡ ਸਿੱਖਸ ਨੇ ਉੱਥੇ ਹਿਊਮੈਨਿਟੇਰੀਅਨ ਏਡ ਪੋਲੈਂਡ ਬਾਰਡਰ ਦੇ ਉੱਤੇ ਜਿਹਨੂੰ ਅਮਰੀਕਨ ਲੈਵਲ ਤੇ ਔਰ UN ਲੈਵਲ ਦੇ ਉੱਤੇ ਉਹ ਰੈਕਗਨਾਈਜ਼ ਕਰ ਰਹੇ ਨੇ ਔਰ ਇਹਨਾਂ ਦੇ ਨਾਲ ਅੱਗੋਂ ਕੋਆਰਡੀਨੇਟ ਕਰ ਰਹੇ ਨੇ ਵੀ
ਤੁਸੀਂ ਇੱਥੇ ਵੀ ਇੱਕ ਕੈਂਪ ਸਥਾਪਿਤ ਕਰੋ। ਸੋ ਉਹ ਸਾਡਾ ਹਿਊਮੈਨਿਟੇਰੀਅਨ ਐਸਪੈਕਟ ਹੈ ਜਿਸ ਦੇ ਉੱਤੇ ਜਿਸ ਦਾ ਸਾਨੂੰ ਹਮੇਸ਼ਾ ਫਖਰ ਹੈ। ਪਰ ਜਦੋਂ ਤੁਸੀਂ ਇੰਡੀਅਨ ਸੈਂਸਿਟੀਵਿਟੀਜ਼ ਦੇਖਦੇ ਹੋ ਔਨ ਦਾ ਇਸ਼ੂਜ਼ ਕਿ ਕਿਵੇਂ ਇੱਕਦਮ ਉਹ ਬਰੂਟਲ ਥਾਟ ਹੁੰਦਾ ਹੈ ਉਹਨਾਂ ਦਾ, ਔਰ ਉਸ ਸਾਰੇ ਦੇ ਚੱਲਦੇ ਆ ਉਹ ਕਿਵੇਂ ਜਸਟੀਫਿਕੇਸ਼ਨ ਕਰ ਰਹੇ ਨੇ। ਔਰ ਗੱਲ ਇੱਥੇ ਹੀ ਨਹੀਂ ਹੈ, ਉਹ ਸੈਲੀਬ੍ਰੇਟ ਕਰ ਰਹੇ ਨੇ ਕਿ ਜਿਵੇਂ ਰਸ਼ੀਆ ਨੇ ਆਪਣਾ ਰਸ਼ੀਅਨ ਐਮਪਾਇਰ ਦਾ ਡ੍ਰੀਮ ਪੂਰਾ ਕਰਨ ਦੇ ਲਈ ਯੂਕਰੇਨ ਤੇ ਅਟੈਕ ਕੀਤਾ, ਭਾਰਤ ਨੂੰ ਵੀ ਆਪਣਾ ਅਖੰਡ ਭਾਰਤ ਦਾ ਜਿਹੜਾ ਡ੍ਰੀਮ ਹੈ ਉਹ ਪੂਰਾ ਕਰਨ ਦੇ ਲਈ ਪਾਕਿਸਤਾਨ ਦੇ ਉੱਤੇ ਧਾਵਾ ਬੋਲਣ। ਇਸੇ ਲਈ ਅਸੀਂ ਇਹ ਗੱਲ 2003 ਚ ਵੀ ਕਹੀ ਸੀ ਜਦੋਂ ਕਿ ਅਮਰੀਕਾ ਨੇ ਇਰਾਕ ਦੀ ਸੋਵਰਨਿਟੀ ਵਾਇਓਲੇਟ ਕਰਦਿਆਂ ਫੌਜ ਉੱਥੇ ਭੇਜੀ ਸੀ ਕਿ ਵੀ ਇਹ ਬੜਾ ਬੈਡ ਪ੍ਰੈਸੀਡੈਂਟ ਅਮਰੀਕਾ ਨੇ ਸੈੱਟ ਕਰ ਦਿੱਤਾ ਹੈ। ਕੱਲ ਨੂੰ ਕੋਈ ਵੀ ਉਦੋਂ ਵੀ ਸਾਡਾ ਇਸੇ ਖਿਆਲ ਵੀ ਭਾਰਤ ਵਰਗੇ ਮੁਲਕ ਜਿਹੜੇ ਨੇ ਉਹ ਇੰਟੀਮੀਡੇਟ ਕਰ ਸਕਦੇ ਨੇ ਨੇਬਰ ਨੂੰ। ਔਰ ਹੁਣ ਰਸ਼ੀਆ ਨੇ ਉਸੇ ਲਾਈਨ ਦੇ ਉੱਤੇ ਜਦੋਂ ਬਿਨਾਂ ਪਰਵਾਹ ਕੀਤਿਆਂ ਯੂਕਰੇਨ ਦੀ ਸੋਵਰਨਿਟੀ ਦੀ ਉਹਦੇ ਤੇ ਹਮਲਾ ਬੋਲਿਆ ਤੇ ਭਾਰਤ ਦੇ ਵਿੱਚ ਪੂਰੀ ਰੀਜੋਇਸਿੰਗ ਹੋਈ ਕਿ ਉਹਨਾਂ ਨੇ ਉਦੋਂ ਵੀ 2003 ਚ ਭਾਰਤ ਦਾ ਜਿਹੜਾ ਸਟੈਂਡ ਹੈ, ਕਿਉਂਕਿ ਅਮਰੀਕਾ ਨਾਲ ਸੀ ਪਰ ਇਰਾਕ ਤੋਂ ਉਹਨਾਂ ਨੂੰ ਆਇਲ ਵੀ ਆਉਂਦਾ ਸੀ, ਸਦਾਮ ਹੁਸੈਨ ਦੇ ਨਾਲ ਵੀ ਉਹਨਾਂ ਦੇ ਸੰਬੰਧ ਸੀ, ਉਦੋਂ ਵੀ ਇਵੇਂ ਜੇ ਵਿਚਾਲੇ ਬਣ ਗਏ ਸੀ। ਪਰ ਉਦੋਂ ਇਹ ਨਹੀਂ ਸੀ ਕਿ ਭਾਰਤ ਦੇ ਲੋਕਾਂ ਨੇ ਸਪੋਰਟ ਕੀਤਾ ਹੋਏ ਕਿ ਜੀ ਇਹ ਅਮਰੀਕਾ ਨੇ ਗਲਤ ਕੀਤਾ ਹੈ। ਉਹ ਉਹਨਾਂ ਦਾ ਉਸ ਪੀਰੀਅਡ ਦੇ ਵਿੱਚ ਜਿਹੜੀ ਹੈ ਉਹ ਹਮਦਰਦੀ ਉਹਦੇ ਨਾਲ ਲਾਈ ਕਰਦੇ ਸੀ ਇਰਾਕ ਦੇ ਨਾਲ। ਪਰ ਹੁਣ ਤੁਸੀਂ ਸੋਸ਼ਲ ਮੀਡੀਆ ਤੋਂ ਲੈ ਕੇ ਉਹਨਾਂ ਦੇ ਪੋਲੀਟੀਕਲ ਕਮੈਂਟੇਟਰਸ, ਉਹਨਾਂ ਦੇ ਈਵਨ ਜਿਹੜੇ ਹਿਊਮਨ ਰਾਈਟਸ ਐਕਟਿਵਿਸਟ, ਤੁਹਾਨੂੰ ਕਿਤੇ ਇਹ ਨਜ਼ਰ ਨਹੀਂ ਆਇਆ ਕਿ ਜੀ ਉਹਨਾਂ ਨੇ ਕੋਈ ਯੂਕਰੇਨ ਦੇ ਲਈ ਕੋਈ ਹਾਂ ਦਾ ਨਾਰਾ ਮਾਰਿਆ ਹੋਵੇ। ਰਾਦਰ ਹੁਣ ਜਦੋਂ ਕਿ ਰਸ਼ੀਆ ਦੀ ਇਕਨੋਮੀ ਬਹੁਤ ਡਾਊਨ ਗਈ ਔਰ ਇੰਡੀਆ ਖੁਦ ਵੀ ਇਸ ਯੂਕਰੇਨ ਵਾਰ ਦਾ ਵਿਕਟਮ ਹੈ। ਔਰ ਅੱਜ ਮੈਂ ਇਹ ਰਿਪੋਰਟ ਦੇਖ ਰਿਹਾ ਸੀ ਕਿ ਇੰਡੀਆਜ਼ 2022 GDP ਗਰੋਥ ਡਾਊਨਗ੍ਰੇਡਡ ਟੂ 4.6% ਡਿਊ ਟੂ ਔਨਗੋਇੰਗ ਵਾਰ ਇਨ ਯੂਕਰੇਨ। ਹੁਣ ਉੱਥੇ ਤੁਸੀਂ ਆਇਲ ਪ੍ਰਾਈਸਿਸ ਦੇਖੋ ਕਿੱਥੇ ਚਲੇ ਗਏ ਨੇ। ਔਰ ਇਹ UN ਰਿਪੋਰਟ ਕਹਿੰਦੀ ਹੈ, ਪਹਿਲਾਂ ਉਹਨਾਂ ਨੇ ਕਿਹਾ ਸੀ ਕਿ ਇੰਡੀਆ ਦੀ 2022 ਦੇ ਵਿੱਚ ਇਕਨੋਮੀ ਜਿਹੜੀ ਹੈ ਉਹ 6.8% ਦੇ ਨਾਲ ਗਰੋ ਹੋਏਗੀ। ਹੁਣ ਅਜੇ 1 ਮਹੀਨਾ ਜੰਗ ਦਾ ਹੋਇਆ ਤੇ ਇੰਡੀਆ ਦੀ ਆਪਣੀ ਜਿਹੜੀ ਗਰੋਥ ਰੇਟ ਹੈ ਉਹ 2% ਤੋਂ ਵੀ ਜ਼ਿਆਦਾ ਥੱਲੇ ਆ ਗਿਆ, 4.6% ਆ ਗਿਆ। ਇਹੀ ਕਾਰਨ ਹੈ ਵੱਡੇ ਲੈਵਲ ਤੇ ਅਨਐਮਪਲੋਇਮੈਂਟ ਔਰ ਦੂਸਰਾ ਜਿਹੜਾ ਕ੍ਰਾਈਸਿਸ ਆਉਣ ਵਾਲੇ ਪੀਰੀਅਡ ਚ ਆਏਗਾ। ਔਰ ਇਸ ਸਭ ਦੇ ਚਲਦਿਆਂ ਭਾਰਤ ਜਿਸ ਤਰੀਕੇ ਨਾਲ ਫਿਰ ਵੀ ਰਸ਼ੀਆ ਨੂੰ ਨਵਾਜ ਰਿਹਾ ਹੈ, ਹੁਣ ਰਸ਼ੀਆ ਦਾ ਫੋਰਨ ਮਿਨਿਸਟਰ ਲੈਵਰੋਵ ਜਿਹੜਾ ਉਹ ਇੱਕ ਹਫ਼ਤੇ ਦੇ ਵਿੱਚ ਇਸ ਹਫ਼ਤੇ 'ਚ ਭਾਰਤ ਆ ਰਿਹਾ। ਉਹਦੀ ਪਹਿਲੀ ਇਸ ਕਿਸਮ ਦੀ ਯਾਤਰਾ ਹੋਏਗੀ ਔਰ ਮਕਸਦ ਕਿ ਜੀ ਮਿਲਟਰੀ ਹਾਰਡਵੇਅਰ ਦੇਣਾ ਇੰਡੀਆ ਨੂੰ। ਔਰ ਉਹ ਇੰਡੀਆ ਨੂੰ ਕਹਿ ਰਿਹਾ ਕਿ ਜੀ ਕਿਉਂਕਿ ਡਾਲਰ ਦੇ ਉੱਤੇ ਪਾਬੰਦੀ ਲੱਗ ਗਈ, ਇੰਟਰਨੈਸ਼ਨਲ ਸੈਂਕਸ਼ਨਸ ਲੱਗੀਆਂ ਹੋਈਆਂ ਨੇ, ਔਰ ਇੰਡੀਆ ਨੂੰ ਉਹ ਰਸ਼ੀਆ ਕਹਿ ਰਿਹਾ ਜੀ ਤੁਸੀਂ ਰੂਪੀ ਟ੍ਰੇਡ ਕਿ ਡਾਲਰ ਦੀ ਲੋੜ ਹੀ ਨਾ ਰਹੇ ਵਿੱਚੋਂ, ਕਿ ਅਸੀਂ ਜਿਹੜਾ ਤੁਹਾਨੂੰ ਤੇਲ ਵੇਚਾਂਗੇ ਤੁਸੀਂ ਰੂਪੀ 'ਚ ਪੇ ਕਰੋ ਔਰ ਜੋ ਕੁਝ ਅਸੀਂ ਤੁਹਾਡੇ ਤੋਂ ਲੈਣਾ ਉਹ ਅਸੀਂ ਤੁਹਾਨੂੰ ਰੂਬਲ 'ਚ ਪੇ ਕਰਾਂਗੇ। ਹੁਣ ਇਸ ਸਭ ਦੇ ਚੱਲਦਿਆਂ ਜਿਹੜਾ ਮੈਂ ਭੈਣ ਜੀ ਅਮਨਜੋਤ ਕੌਰ ਉਹਨਾਂ ਦੀ ਲਿਖਤ ਵੱਲ ਆਵਾਂ, ਆਲਰੇਡੀ ਉਹਨਾਂ ਨੇ ਇਸ ਦੇ ਉੱਤੇ ਜਿਹੜਾ ਲਿਖਤ ਦੇ ਵਿੱਚ ਇਹ ਕਿਹਾ ਕਿ ਵੀ ਆਈ ਵੁੱਡ ਲਾਈਕ ਟੂ ਨੋ ਵਾਈ ਇਜ਼ ਇੰਡੀਆ ਗੋਇੰਗ ਸੋ ਮਚ ਓਵਰਬੋਰਡ in their support for Russia and not just supporting Russia but also bashing Ukraine or claiming Ukraine deserved it, invited attack on itself। मैं already ਜ਼ਿਕਰ ਕੀਤਾ ਕਿ ਜੀ ਇਹ ਇਵੇਂ ਹੀ ਹੋਣਾ ਚਾਹੀਦਾ ਸੀ ਯੂਕਰੇਨ ਨਾਲ। Why whole Indian media be it leftist or right wing, leftist ਦੇ ਤਾਂ ਸਮਝ ਆ ਸਕਦੀ ਹੈ ਕਿਉਂਕਿ ਉਹ ਵੈਸੇ ਹੀ ਕਾਮਰੇਡਾਂ ਦੇ ਪੈਸਿਆਂ ਦੇ ਉੱਤੇ ਹੀ ਪਲਦੇ ਰਹੇ ਨੇ, ਹੁਣ ਵੀ ਉਹਦੇ ਤੇ ਹੀ ਪਲਦੇ ਨੇ। ਪਰ ਰਾਈਟ ਵਿੰਗਰ, progressive, liberal or centrist or even independent and alternative media as well as online trolls of all parties supporting Russia and abusing Ukraine and its president कि भी सारे भी ये की है उन्होंने उत्ते ही लिखा भी क्वेश्चन है। They are even trending hashtag like stand with Putin on Twitter and abusing Indian students who went to study in Ukraine। ਹੁਣ ਜਦੋਂ ਉਹ ਸਫ਼ਰ ਕਰ ਰਹੇ ਸੀ 20,000 ਦੇ ਕਰੀਬ ਤਾਂ ਉਦੋਂ ਉਹਨਾਂ ਦੇ ਦੁਆਲੇ ਹੋ ਗਏ ਸੀ ਜੀ ਕਿ ਗਏ ਕਿਉਂ ਸੀ ਜੀ ਉੱਥੇ ਪੜ੍ਹਨ। ਉਦੋਂ ਉਹਨਾਂ ਨੂੰ ਉਹਨਾਂ ਦੀ ਪੀੜ ਨਜ਼ਰ ਨਹੀਂ ਆਈ ਕਿ ਉਹ ਵਿਚਾਰੇ ਕਿਸ ਹਾਲਤ ਨੇ। ਵਾਈ ਯੂਜੂਅਲੀ ਇੰਡੀਆ ਕਲੇਮਸ ਟੂ ਬਿਲੀਵ ਇਨ ਨਾਨ ਅਲਾਈਨਮੈਂਟ ਐਂਡ ਪੀਸ, ਵਾਟ ਹੈਪਨ ਟੂ देयर ਨਾਨ ਅਲਾਈਨਮੈਂਟ ਮੂਵਮੈਂਟ ਨਾਓ। ਨਾਨ ਅਲਾਈਨਮੈਂਟ ਤਾਂ ਗੰਗਾ ਦੇ ਵਿੱਚ ਉਹਨਾਂ ਨੇ ਬਹਾ ਦਿੱਤੀ ਹੈ। ਫਿਰ ਵਾਈ ਆਰ ਦੇ ਰੈਡੀ ਟੂ ਡੂ ਐਨੀਥਿੰਗ ਫॉर ਰਸ਼ੀਆ ਐਂਡ ਨਾਟ ਸਪੋਰਟਿੰਗ ਯੂਕਰੇਨ ਔਰ ਕੰਡੈਮਿੰਗ ਵਾਇਲੈਂਸ ਅਗੇਂਸਟ ਸਿਵਿਲੀਅਨਸ। ਆਲਰੇਡੀ ਅਸੀਂ ਦੱਸਿਆ ਕਿ ਵੀ ਉਹਨਾਂ ਨੂੰ ਇਹ ਲੱਗਦਾ ਵੀ ਉਹਨਾਂ ਦੇ ਅਖੰਡ ਭਾਰਤ ਦਾ ਡ੍ਰੀਮ ਇਸ ਚੋਂ ਪੂਰਾ ਹੋ ਸਕਦਾ ਕਿ
ਇੱਕ ਤੋਂ ਬਾਅਦ ਇੱਕ ਪ੍ਰੈਸੀਡੈਂਟ ਇਸ ਲਾਈਨ ਦੇ ਉੱਤੇ ਸੈੱਟ ਹੋ ਰਿਹਾ, ਹਾਲਾਂਕਿ ਭੁੱਲ ਜਾਂਦੇ ਨੇ ਕਿ ਪਾਕਿਸਤਾਨ ਯੂਕਰੇਨ ਨਹੀਂ ਹੈ ਵਿਦ ਦਾ ਨਿਊਕਲੀਅਰ ਥਿੰਗ। ਔਰ ਉਹ ਜਿਹੜਾ ਜੇ ਇਸ ਲੈਵਲ ਤੱਕ ਗੱਲ ਆਈ ਤਾਂ ਫਿਰ ਇਹਨਾਂ ਨੂੰ ਸ਼ਾਇਦ ਅੰਦਾਜ਼ਾ ਨਹੀਂ ਹੈ ਕਿ ਪਾਕਿਸਤਾਨ ਕਿੱਥੋਂ ਤੱਕ ਜਾ ਸਕਦਾ ਹੈ। ਇਹ ਇਹਨਾਂ ਨੂੰ ਇਹ ਗੱਲ ਬਹੁਤ ਪਹਿਲਾਂ ਜਦੋਂ ਇਹਨੇ ਇੰਦਰਾ ਗਾਂਧੀ ਨੇ 1974 ਦੇ ਵਿੱਚ ਪੋਖਰਾਨ 'ਚ ਪਹਿਲਾ ਐਟੋਮਿਕ ਧਮਾਕਾ ਕੀਤਾ ਸੀ ਤੇ ਨਿਊਯਾਰਕ ਨਾਲ ਸੰਬੰਧਿਤ ਸਨ, ਉਹ ਨਿਊਯਾਰਕ ਦੇ ਸੈਨੇਟਰ ਵੀ ਰਹੇ ਪੈਟਰਿਕ ਮੋਨੇਹਨ, ਉਹ ਐਂਬੈਸਡਰ ਸੀ ਅਮਰੀਕਾ ਦੇ ਇੰਡੀਆ ਦੇ ਵਿੱਚ। ਔਰ ਉਹਨਾਂ ਨੇ ਆਪਣੀ ਕਿਤਾਬ 'ਚ ਵੀ ਲਿਖਿਆ, ਉਹਨਾਂ ਨੇ ਇੰਦਰਾ ਗਾਂਧੀ ਨੂੰ ਕਿਹਾ ਸੀ, ਉਹਨਾਂ ਨੇ ਕਿਹਾ ਸੀ ਕਿ ਹੁਣੇ ਤੂੰ ਜੋ ਕਰ ਲਿਆ 20-30 years ਡਾਊਨ ਦਾ ਰੋਡ ਐਨੀ ਪਾਕਿਸਤਾਨੀ ਪ੍ਰੈਜ਼ੀਡੈਂਟ ਮਿਲਟਰੀ ਜਨਰਲ ਪ੍ਰੈਜ਼ੀਡੈਂਟ ਵਿਲ ਕਾਲ ਯੂ ਐਂਡ ਸੇ ਕਿ ਮੈਡਮ ਕਸ਼ਮੀਰ ਫੜਾ ਦਿਓ, ਨਹੀਂ ਤਾਂ ਵੀ ਵਿਲ ਮੀਟ ਇਨ ਦਾ ਹੈਵਨਸ। ਕਿ ਮਤਲਬ ਉਹਨੇ ਕਿਹਾ ਸੀ ਵੀ ਤੁਸੀਂ ਆਪਣੀ ਤਬਾਹੀ ਦਾ ਬਰਬਾਦੀ ਦਾ ਸਮਾਨ ਤਿਆਰ ਕਰ ਲਿਆ। ਔਰ ਫਿਰ ਉਹਨਾਂ ਨੇ ਪੁੱਛਿਆ ਕਿ ਵੀ ਇਹ ਜਿਹੜਾ ਵਾਈ ਆਰ ਦੇ ਰੈਡੀ ਟੂ ਡੂ ਐਨੀਥਿੰਗ ਫॉर ਰਸ਼ੀਆ ਐਂਡ ਨਾਟ ਸਪੋਰਟਿੰਗ ਯੂਕਰੇਨ, ਮੈਂ ਪੜ੍ਹ ਲਿਆ। Indian generals and veterans are also going overboard in a pro-Russian statement and are justifying attacks on hospitals and students, immigrants, women and children, residential areas by Russian army, or calling any report about Russian army's violation of international law as propaganda। ਇਹ ਵੀ ਸ਼ੁਰੂ ਹੈ ਕਿ ਜਦੋਂ ਉਹ ਵਿਚਾਰੇ ਦੱਸਦੇ ਨੇ ਵੀ ਇੱਥੇ ਹੋਇਆ, ਥੀਏਟਰ ਤੇ ਅਟੈਕ ਹੋਇਆ, 200 ਮਰ ਗਏ, ਸਾਨੂੰ ਵੀ ਇੱਕ ਦੋ ਸਾਡੇ ਉੱਥੋਂ ਵੀਰ ਲਿਖਣਗੇ ਜਿਹੜੇ ਸਿੱਖ ਨਾਵਾਂ ਵਾਲੇ ਨੇ ਕਿ ਜੀ ਤੁਸੀਂ ਵੈਸਟਰਨ ਪ੍ਰੋਪੇਗੈਂਡੇ 'ਚ ਯਕੀਨ ਰੱਖ ਰਹੇ ਹੋ, ਤੁਸੀਂ BBC ਵੈਸਟਰਨ ਹੋ। ਭਾਈ ਸਾਨੂੰ ਵੀ ਪਤਾ ਦੋਨੋਂ ਪਾਸੇ ਪ੍ਰੋਪੇਗੈਂਡਾ, ਪਰ ਤੁਸੀਂ ਘੱਟੋ ਘੱਟ ਉਹ ਜਿਹੜੀ ਸਫਰਿੰਗ ਹੈ, ਜਿਹੜੇ ਅੱਜ ਕਿੰਨੇ 10 ਮਿਲੀਅਨ 11 ਮਿਲੀਅਨ 1 ਕਰੋੜ ਤੋਂ ਜ਼ਿਆਦਾ ਜਿਹੜੇ ਰਿਫਿਊਜੀ ਨੇ, ਉਹ ਤੁਹਾਨੂੰ ਨਜ਼ਰ ਨਹੀਂ ਆਉਂਦੇ। ਘੱਟੋ ਘੱਟ ਉਹਨਾਂ ਦੀ ਗੱਲ ਕਰ ਲਓ ਕਿ ਭਾਈ ਇਹ ਸਾਰਾ ਜਿਹੜਾ ਉਹਦੇ ਉਹ ਸਫਰਿੰਗ 'ਚ ਨੇ। ਫਿਰ ਐਨੀ ਐਡਵਰਸ ਰਿਪੋਰਟ ਫਰਮ ਯੂਕਰੇਨ ਇਜ਼ ਕਾਲਡ ਪ੍ਰੋਪੇਗੈਂਡਾ ਐਂਡ ਇੰਡੀਅਨ ਜਰਨਲਸ ਰਾਦਰ ਪ੍ਰੇਜ਼ ਪੁਟਿਨ ਫॉर ਬੀਇੰਗ ਸੌਫਟ ਔਨ ਯੂਕਰੇਨ and not causing as much destruction as he could have। ਉਹ ਕਹਿੰਦੇ ਨੇ ਵੀ ਇੰਨੀ ਹੌਲੀ ਹੌਲੀ ਕਿਉਂ ਬੰਬਾਰਡਮੈਂਟ ਕਰ ਰਹੇ ਆ, ਇੱਕ ਵਾਰੀ ਕਰਦੇ ਉਹਨਾਂ ਨੂੰ ਤਬਾਹ ਕਰਦੇ ਜੋ ਵੀ ਹੈ। ਕਿ ਉਹਨਾਂ ਨੇ ਕਿਹਾ ਜੀ ਬਹੁਤ ਦੇਖੋ ਕਿੰਨਾ ਸੰਭਲ ਕੇ ਬੰਬ ਮਾਰ ਰਿਹਾ। ਔਰ ਅਮਿਊਜ਼ਿੰਗਲੀ ਦਾ ਪ੍ਰੋ RSS ਪ੍ਰੋ BJP veterans and defense analysts in India call Ukrainian Nazis and right wing and justify Putin bombing them but forget their own Nazi and right wing leanings। ਖੁਦ ਜਿਨ੍ਹਾਂ ਦੀ ਆਈਡੀਓਲੋਜੀ ਨਾਜ਼ੀਆਂ ਚੋਂ ਨਿਕਲੀ ਹੈ ਔਰ ਨਾਜ਼ੀਆਂ ਵਾਂਗ ਬਿਹੇਵ ਕਰ ਰਹੇ ਨੇ, ਉਹ ਯੂਕਰੇਨੀਅਨ ਲੋਕਾਂ ਨੂੰ ਨਾਜ਼ੀ ਕਹਿ ਰਹੇ ਨੇ ਕਿ ਜੀ ਉਹ ਤਾਂ ਨਾਜ਼ੀ ਨੇ ਔਰ ਉਹਨਾਂ ਨੂੰ ਡਿਸਟਰੋਏ ਕਰ ਰਿਹਾ ਪੁਤਿਨ। What is reason for India ready to buy oil from Russia and refusing demands to boycott to take action against Russia and always abstains from voting in UN? ਇਹ ਸਮਝ ਆ ਸਕਦੀ ਹੈ ਗੱਲ, ਇਹਦੇ ਤੇ ਮੈਂ ਥੋੜਾ ਸੌਫਟ ਐਟੀਟਿਊਡ ਹੀ ਰੱਖਾਂਗਾ ਕਿਉਂਕਿ ਇੰਡੀਆ ਦਾ ਆਲਮੋਸਟ 80% ਆਇਲ ਜਿਹੜਾ ਹੈ ਉਹ ਬਾਹਰੋਂ ਹੀ ਆਉਂਦਾ ਹੈ। ਈਰਾਨ ਦੇ ਉੱਤੇ ਪਹਿਲਾਂ ਹੀ ਸੈਂਕਸ਼ਨਸ ਲੱਗੀਆਂ ਹੋਈਆਂ ਨੇ, ਹੋਰ ਕਿਤੇ ਸਸਤਾ ਹੈ। ਔਰ ਰਸ਼ੀਆ ਨੇ ਅੱਗੋਂ ਐਲਿਓਰਮੈਂਟ ਕਰਨ ਲਈ ਸਬਸਿਡਾਈਜ਼ ਉਹਨੂੰ ਕੀਤਾ। ਅਤੇ ਹੁਣ ਵੀ ਇੰਡੀਆ ਦੇ ਤੇਲ ਪ੍ਰਾਈਸਿਸ 100 ਰੁਪਏ ਤੋਂ ਉੱਤੇ ਜਾ ਚੁੱਕਾ ਹੈ ਔਰ ਆਉਣ ਵਾਲੇ ਦਿਨਾਂ 'ਚ ਹੋਰ ਵੀ ਵਸਟ। ਆਲਰੇਡੀ 2% ਤੋਂ ਜ਼ਿਆਦਾ ਉਹਨਾਂ ਦੀ ਇਕਨੋਮੀ ਜਿਹੜੀ ਹੈ ਉਹ ਥੱਲੇ ਗਈ ਹੈ। ਵਾਈ ਇੰਡੀਆ ਕੈਨ ਨਾਟ ਕੰਡੈਮ ਹਿਊਮਨ ਰਾਈਟਸ ਵਾਇਓਲੇਸ਼ਨਸ ਐਂਡ ਵਾਇਓਲੇਸ਼ਨਸ ਆਫ ਇੰਟਰਨੈਸ਼ਨਲ ਲਾਅ ਬਾਈ ਰਸ਼ੀਆ? Why they blamed Ukraine for even deaths of their students in Ukraine by Russian army attacks and spread canard that Ukraine was using civilians as human shields to defame Russia? ਇਹ ਝੂਠ ਬੋਲਣ ਦੇ ਮਾਹਰ ਨੇ ਕਿਉਂਕਿ ਜਦੋਂ ਹੁਣ ਤੁਸੀਂ ਰਸ਼ੀਆ ਦੀ ਐਡਵੋਕੇਸੀ ਕਰਨੀ ਹੈ ਤਾਂ ਫਿਰ ਉਹ ਜਦੋਂ ਤੱਕ ਦੂਸਰੇ ਨੂੰ ਬਲੇਮ ਨਾ ਕਰੋਗੇ ਤੇ ਤੁਸੀਂ ਜਸਟੀਫਾਈ ਕਿਵੇਂ ਕਰੋ? ਇੰਡੀਅਨਸ ਆਰ ਸਪੋਰਟਿੰਗ ਰਸ਼ੀਅਨਸ more than Russians themselves। ਇਹ ਬਿਲਕੁਲ ਠੀਕ ਹੈ। ਰਸ਼ੀਆ 'ਚ ਪ੍ਰੋਟੈਸਟ ਹੋ ਰਹੇ ਨੇ ਔਰ ਉਹ ਜੇਲ੍ਹਾਂ 'ਚ ਵੀ ਉਹਨਾਂ ਨੇ ਫੜ ਕੇ ਡੱਕੇ ਨੇ ਕਿ ਭਾਈ ਇਹ ਠੀਕ ਨਹੀਂ ਹੈ, ਇਹ ਇੱਕ ਇਨਸਾਨੀ ਕ੍ਰਾਈਸਿਸ ਪੈਦਾ ਕੀਤਾ ਗਿਆ। ਐਂਡ ਸੀਮ ਟੂ ਹੈਵ ਜ਼ੀਰੋ ਸਿੰਪੈਥੀ ਫॉर ਯੂਕਰੇਨ ਐਂਡ ਇਟਸ ਪੀਪਲ ਔਰ ਇਮੀਗ੍ਰੈਂਟਸ ਟੂਰਿਸਟ ਸਟੂਡੈਂਟਸ ਸਟਕ ਦੇਅਰ। ਕਿ ਭਾਈ ਕਿਸੇ ਪ੍ਰਤੀ ਵੀ ਉਹਨਾਂ ਦਾ ਕੋਈ ਹਮਦਰਦੀ ਵਾਲਾ ਲਾਈਨ ਨਹੀਂ ਹੈ। ਵਾਈ ਦੇ ਕੈਨਟ ਕੰਡੈਮ ਅਟੈਕ ਔਨ ਅਨਦਰ ਸੋਵਰਨ ਨੇਸ਼ਨ? ਕਿਉਂਕਿ ਉਹਨਾਂ ਨੇ ਖੁਦ ਵੀ ਜਿਹੜਾ ਬਾਲਾਕੋਟ ਦਾ ਡਰਾਮਾ ਕੀਤਾ ਉਹ ਪਾਕਿਸਤਾਨ ਦੀ ਸੋਵਰਨਟੀ ਵਾਇਲੇਟ ਕੀਤੀ ਸੀ। ਚਾਈਨਾ ਵੱਲ ਵੀ ਜਾਣਾ ਚਾਹੁੰਦੇ ਸੀ, ਲੁੱਕ ਈਸਟ ਪਾਲਿਸੀ ਉਹਨਾਂ ਨੇ ਛੱਤਰ ਫੇਰਿਆ ਇਹਨਾਂ ਨੂੰ। ਇਜ਼ ਪੁਤਿਨ ਨਾਟ ਬੁਲਿੰਗ ਏ ਸਮਾਲਰ ਕੰਟਰੀ ਟੂ ਡੂ ਇਟਸ ਬਿਡਿੰਗ ਥ੍ਰੈਟਨਿੰਗ ਇਟਸ ਸੋਵਰਨਟੀ? ਆਫ ਕੋਰਸ। ਮਤਲਬ ਇਹ ਤਾਂ ਜਿਹੜਾ ਮਰਜ਼ੀ ਜਿਹੜਾ ਬਾਗੜ ਬਿੱਲ ਹੈ ਉਹ ਜਿਹਨੂੰ ਮਰਜ਼ੀ ਬਾਕੀ ਸਮਝੇ ਵੀ ਜਿਹੜੇ ਮਰਜ਼ੀ ਮੈਂ ਜਿਹੜਾ ਉਹ ਵਾੜੇ 'ਚ ਜਾ ਵੜਾਂ, ਜਿੱਥੋਂ ਮਰਜ਼ੀ ਕੁੱਕੜ ਚੁੱਕ ਲਾਂ, ਮੈਂ ਤਾਂ ਮਾਲਕ ਹੈ। ਇਹੀ ਰਵੱਈਆ ਔਰ ਬਾਕੀ ਸਾਰੇ ਤਮਾਸ਼ਾ ਦੇਖਦੇ ਰਹਿਣ।
Why some Indians compared Russia and Ukraine conflict to India and Pakistan and said tomorrow they could also invade Pakistan same way as Russia invaded Ukraine. ਭੈਣ ਅਮਨਜੋਤ ਕੌਰ ਜੀ, ਇਹ ਹੈ ਤੁਹਾਡੀ ਸਾਰੀ ਲਿਖਤ ਦਾ ਆਨਸਰ, ਕਿਉਂਕਿ ਤੁਸੀਂ ਬਿਲਕੁਲ ਠੀਕ ਸਮਝਿਆ ਕਿ ਇਹ ਉਹਦੇ ਲਈ ਗਰਾਊਂਡ ਤਿਆਰ ਹੋਈ ਹੈ। ਪਹਿਲੇ ਦੇ ਉੱਤੇ ਵੀ ਸੀ ਇਰਾਕ ਦੇ ਵੇਲੇ, ਉਹਨੇ ਵੀ ਗਲਤ ਕੀਤਾ, ਅਮਰੀਕਾ ਨੇ ਇਰਾਕ ਦੀ ਸੋਵਰਨਟੀ ਵਾਇਲੇਟ ਕੀਤੀ, ਪਰ ਉਹ ਇੰਨਾ ਕੁਇਕ ਸੀ ਕਿ ਵਿਦਨ ਵੀਕ ਉਹ ਪਹੁੰਚ ਗਏ ਉੱਥੇ, ਵਿਦਨ ਵੀਕ ਹੀ ਅਰਲੀ ਉਹ ਤਾਂ ਉਹਨਾਂ ਦਾ ਆਲਰੇਡੀ ਆਰਕੈਸਟ੍ਰੇਟਡ ਸੀ। ਇੱਥੇ ਕਿਉਂਕਿ ਰੈਜ਼ਿਸਟੈਂਸ ਹੋਈ ਹੈ, ਮਹੀਨਾ ਹੋ ਗਿਆ, ਹਿਊਮੈਨਿਟੇਰੀਅਨ ਕ੍ਰਾਈਸਿਸ ਜਿਹੜਾ ਉਹ ਨਜ਼ਰ ਆ ਰਿਹਾ, ਔਰ ਵੈਸੇ ਵੀ ਮੀਡੀਆ ਜਾਂ ਦੂਜਾ ਉਹਨੂੰ ਕਰ ਰਿਹਾ, ਇਰਾਕ ਵਾਲਾ ਤਾਂ ਗਾਇਬ ਕਰ, ਸੋ ਉਹਨਾਂ ਨੂੰ ਲੱਗਦਾ ਹੈ ਕਿ ਇਹ ਇੰਡੀਆ ਦੇ ਲਈ ਪ੍ਰੈਸੀਡੈਂਟ ਸੈੱਟ ਹੋ ਰਿਹਾ ਹੈ ਜੋ ਕੁਝ ਕਰਨ ਦੇ। ਵੈਦਰ a country chooses to join NATO, European Union or whatsoever alliance, its own decision as a sovereign nation. Russia may feel threatened by NATO encircling it, but then other small Balkan states also feel threatened by Russia, so they have right to ensure their safety from a bigger world power. ਇਹ ਠੀਕ ਹੈ ਕਿ ਵੀ ਉਹ ਹੁਣ ਰਸ਼ੀਆ ਨੇ ਉਹੀ ਕੁਝ ਕੀਤਾ ਜੋ ਜਦੋਂ ਯੂਕਰੇਨ ਨੇ ਆਪਣੀ ਨਿਊਕਲੀਅਰ ਆਪਸ਼ਨ ਗਿਵ ਅਪ ਕੀਤੀ, ਉਦੋਂ ਅਮਰੀਕਾ ਔਰ ਯੂਰਪੀਅਨ ਯੂਨੀਅਨ ਔਰ ਈਵਨ ਰਸ਼ੀਅਨ ਫੈਡਰੇਸ਼ਨ ਨੇ ਉਹਦੀ ਸਿਕਿਉਰਿਟੀ ਦੀ ਗਾਰੰਟੀ ਦਿੱਤੀ ਸੀ। ਹੁਣ ਜੇ ਅੱਜ ਯੂਕਰੇਨ ਕੋਲ ਨਿਊਕਲੀਅਰ ਹਥਿਆਰ ਹੁੰਦੇ ਤਾਂ ਰਸ਼ੀਆ ਡੇਅਰ ਕਰ ਸਕਦਾ ਸੀ। ਸੋ ਜੇ ਉਹਨਾਂ ਨੇ ਉਹ ਨੈਟੋ ਅੰਬਰੇਲਾ ਲੱਭਦੇ ਨੇ ਕਿ ਭਾਈ ਉਹਨਾਂ ਨੂੰ ਪਹਿਲਾਂ ਤੋਂ ਹੀ ਸੀ ਕਿ ਭਾਈ ਇਹਨਾਂ ਦੀ ਇੰਟੈਂਟ ਕੀ ਹੋ ਸਕਦੀ। ਆਈ ਐਮ ਆਲਸੋ ਸ਼ੌਕਡ ਟੂ ਸੀ ਹਾਊ ਇੰਡੀਅਨਸ ਆਰ ਪ੍ਰੇਜ਼ਿੰਗ ਪੁਤਿਨ ਫॉर taking action against anti-war protesters and critics of his war in Russia and his action to ban Facebook, Twitter, Instagram and other sites, companies in Russia। ਵੀ ਉਹ ਵੀ ਕਰ ਰਹੇ ਨੇ, ਦੇਖੋ ਜੀ, ਚੁੱਕ ਕੇ ਅੰਦਰ ਮਾਰੇ। ਉਹ ਜੋ ਉੱਥੇ ਕਰ ਰਹੇ ਨੇ ਉਹ ਨਾਜ਼ੀਆਂ ਦੀ, ਉਹਨਾਂ ਨੂੰ ਨਾਜ਼ੀ ਕਹਿ ਰਹੇ ਨੇ ਯੂਕਰੇਨੀਅਨਸ ਨੂੰ, ਪਰ ਜਿਹੜੀ ਪੁਤਿਨ ਦੀ ਨਾਜ਼ੀ ਲਾਈਕ ਥਿੰਕਿੰਗ ਹੈ ਔਰ ਜਿਹੜੀ ਭਾਰਤ ਦੇ ਰੂਲਰਸ ਦੀ ਹੈ, ਮੋਦੀ ਐਂਡ RSS ਦੀ, ਉਹਨੂੰ ਇਹ ਐਪਰੀਸ਼ੀਏਟ ਕਰ ਰਹੇ ਨੇ। ਪੁਤਿਨ ਕਰੰਟਲੀ ਸੀਮਸ ਟੂ ਹੈਵ ਏ ਹੋਲ ਨਿਊ ਫੈਨ ਬੇਸ ਇਨ ਇੰਡੀਆ, ਕਿ ਰਸ਼ੀਅਨ ਉਹਦਾ ਫੈਨ ਬੇਸ ਨਹੀਂ, ਅੱਜ ਇੰਡੀਅਨਸ ਬਣੇ ਹੋਏ ਨੇ। ਦੇयर इज ਹਿਊਜ ਸੈਂਟੀਮੈਂਟ being whipped against Joe Biden USA, Western countries and NATO in India. The right-wing TV channels are abusing Joe Biden even more than they bash own nation's opposition party. No, ਇਹ ਚੰਗੀ ਗੱਲ ਹੈ, ਜਿੰਨਾ ਇਹਨਾਂ ਨੂੰ ਬੈਸ਼ ਕਰਨ, ਘੱਟੋ ਘੱਟ ਇਹਨਾਂ ਨੂੰ ਸਮਝ ਆਏਗੀ ਕਿ ਜਾ ਕੇ ਕਿੱਥੇ ਉਹਨਾਂ ਦੇ ਫਸੇ ਨੇ ਜਾ ਕੇ। ਇਹ ਅਮਰੀਕਾ ਪਿੱਛੇ ਹਟੇ ਇਹਨਾਂ ਤੋਂ, ਇਹ ਸਾਨੂੰ ਵੀ ਸੂਟ ਕਰਦਾ। ਇਹ ਕੋਈ ਗੱਲ ਨਹੀਂ ਹੈ, ਇਹ ਉਹ ਟਕੇ ਦੀ ਹੰਡੀ ਗਈ, ਕੁੱਤੇ ਦੀ ਜਾਤ ਪਛਾਣੀ ਗਈ। ਅਮਰੀਕਾ ਨੂੰ ਲੱਗਦਾ ਸੀ ਕਿ ਜੀ ਇਹ ਸਾਡਾ ਉਹ ਮੁੱਢ ਹੈ ਜਿਹੜਾ ਚੀਨ ਦੇ ਅਗੇਂਸਟ ਅਸੀਂ ਇਹ ਕਰਨਾ ਹੈ, ਔਰ ਇਹਨੂੰ ਦੇਖ ਲਓ ਹਾਲ ਇਹਨਾਂ ਦਾ ਵੀ ਕਿੰਨੇ ਕਿਹਨਾਂ ਦੇ ਉੱਤੇ ਕਾਊਂਟ ਕੀਤਾ ਜਾ ਸਕਦਾ। A lot of RSS fans also think Putin is recreating Akhand Russia and should be seen as role model for their own Akhand Bharat agenda. They do not recognize sovereignty of Ukraine as a nation, it seems. ਬਿਲਕੁਲ ਜਿਵੇਂ ਹਿੰਦੂ ਤਵੀ ਮੈਂਟੈਲਿਟੀ ਨੇ ਕਦੇ ਵੀ ਪਾਕਿਸਤਾਨ ਦੀ ਹੋਂਦ ਨੂੰ ਐਕਸੈਪਟ ਨਹੀਂ ਕੀਤਾ ਪਿਛਲੇ 75 ਸਾਲਾਂ 'ਚ, ਬਿਲਕੁਲ ਇਸੇ ਤਰ੍ਹਾਂ ਪੁਤਿਨ ਔਰ ਉਹਦੀ ਥਿੰਕਿੰਗ ਵਾਲੇ ਜਿਹੜੇ ਉੱਥੇ ਬੈਠੇ ਇਸ ਕਿਸਮ ਦੇ ਫਾਸ਼ਿਸਟ ਰੁਝਾਨ ਦੇ ਲੋਕ ਨੇ, ਉਹਨਾਂ ਨੇ ਪਿਛਲੇ ਜਿਹੜਾ ਆਲਮੋਸਟ 90s ਦੇ ਵਿੱਚ ਯੂਕਰੇਨ ਹੋਂਦ ਦੇ ਵਿੱਚ ਆਂਦਾ, ਇਹਨਾਂ 30-32 ਸਾਲਾਂ ਦੀ ਜਿਹੜੀ ਹੋਂਦ ਹੈ ਯੂਕਰੇਨ ਦੀ, ਉਹ ਕਹਿੰਦੇ ਜੀ ਇਹ ਫੋਰਐਵਰ ਸਾਡੇ ਐਮਪਾਇਰ ਦਾ ਹਿੱਸਾ ਸੀ। ਐਗਜ਼ੈਕਟਲੀ। Zelensky is easily the most memed and abused man in Indian media and social media since last month, ਕਿ ਉਹਦੇ ਮੀਮ ਬਣਾ ਰਹੇ ਨੇ ਔਰ ਉਹਨੂੰ ਗਾਲੀ ਗਲੋਚ ਕਰ ਰਹੇ ਨੇ। Is this because West was always critical of BJP, RSS and USA had banned Modi for 12 years, so Modi and his minions go to extra lengths to be anti-USA, anti-West and see Ukraine as Western power? No, ਉਹਨਾਂ ਨੂੰ ਇਹ ਨਹੀਂ ਹੈ। ਉਸੇ ਮੋਦੀ ਨੇ, ਇਹ ਠੀਕ ਹੈ ਕਿ ਡੈਮੋਕ੍ਰੈਟ ਇਹਨਾਂ ਦੇ ਫਿੱਟ ਨਹੀਂ ਬੈਠੇ, ਜਿਵੇਂ ਜਿਹੜਾ ਉਸ ਟਰੰਪ ਦੇ ਪੀਰੀਅਡ ਸੀ, ਉਹ ਥੋੜਾ ਬਹੁਤ ਇਹਨਾਂ ਨੂੰ ਸਦਮਾ ਹੈ, ਕਿਉਂਕਿ ਇਹ ਤਾਂ ਅਬ ਕੀ ਬਾਰ ਟਰੰਪ ਸਰਕਾਰ ਦੇ ਥੱਲੇ ਸੀ, ਉਦੋਂ ਧੋਤਾ ਗਿਆ ਸੀ ਕਿ 12 ਸਾਲ ਵੀਜ਼ਾ ਨਹੀਂ ਦਿੱਤਾ ਜਾਂ ਦੂਜਾ ਨਹੀਂ ਦਿੱਤਾ। ਹੁਣ ਇਹਨਾਂ ਨੂੰ ਜਿਹੜਾ ਇਹ ਲੱਗਦਾ ਕਿ ਵੀ ਇਹ ਅਮਰੀਕਾ ਨੇ ਭਾਰਤ ਨੂੰ ਜਿਹੜਾ ਅੱਗੋਂ ਲਈ ਮਦਦ ਨਹੀਂ ਕਰਨੀ, ਉਹ ਇਹ ਪਹਿਲਾਂ ਹੀ ਇਹ ਵੀ ਉਹੀ ਨੇ ਕਿ ਵੀ ਕਿੱਥੋਂ ਉਹ ਕਿਸੇ ਨੂੰ ਪੁੱਛਿਆ ਸੀ ਕਿ ਵੀ ਲਾਲਾ ਜੀ ਸਵਰਗ ਜਾਏਂਗੇ ਕਿ ਨਰਕ, ਉਹ ਕਹਿੰਦਾ ਜੀ 2 ਪੈਸੇ ਜ਼ਿਆਦਾ ਕਾਮ ਮਿਲेंगे। ਸੋ ਇਹਨਾਂ ਦੀ ਮੈਂਟੈਲਿਟੀ ਤਾਂ ਉਹੀ ਹੈ। ਔਰ is it simply because Russia has supported India earlier in 1971 war and USA hardly had good relations with India
until last 2 decades. So India feels obligated to express loyalty to Russia. Obligation ਤਾਂ ਨਹੀਂ ਹੈ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਰਸ਼ੀਆ ਦੇ ਨਾਲ ਜਿਹੜੀ ਸਾਂਝ ਸੀ ਉਹਨੂੰ ਬਹੁਤ ਸੈਲੀਬ੍ਰੇਟ ਕੀਤਾ ਜਾਂਦਾ ਰਿਹਾ। ਔਰ ਮੈਂ ਵੀ ਜਦੋਂ ਇਹ ਸਾਰੀ ਰਿਲੇਸ਼ਨਸ਼ਿਪ ਨੂੰ ਦੇਖ ਰਿਹਾ ਸੀ, ਔਰ ਮੈਂ 1957 ਦੇ ਵਿੱਚ ਇੱਕ ਫਿਲਮ ਜਿਸ ਦੇ ਵਿੱਚ ਪ੍ਰਿਥਵੀ ਰਾਜ ਕਪੂਰ, ਬਲਰਾਜ ਸਾਹਨੀ, ਨਰਗਿਸ, ਉਸ ਜ਼ਮਾਨੇ ਦੇ ਨਾਮੀ ਗ੍ਰਾਮੀ ਐਕਟਰ ਸੀ, ਪਰਦੇਸੀ ਨਾਂ ਦੇ ਥੱਲੇ, ਔਰ ਉਹ ਸਾਰੀ ਕਹਾਣੀ ਇਸ ਦੇ ਉੱਤੇ ਵੀਵ ਸੀ ਕਿ ਕਿਉਂਕਿ ਇਹ ਇੱਕ ਹਿਸਟੋਰੀਕਲ ਇਹਦੀ ਰੈਫਰੈਂਸ ਹੈ ਕਿ ਬੇਸ਼ੱਕ ਅਸੀਂ ਵਾਸਕੋ ਡੀ ਗਾਮਾ ਨੂੰ ਕਹਿੰਦੇ ਆ ਕਿ ਉਹ ਜਿਹੜਾ ਉਹ 1469 ਜਿਹੜਾ 99 ਦੇ ਨੇੜੇ ਤੇੜੇ ਉੱਥੇ ਪਹੁੰਚਦਾ ਹੈ, ਪਰ ਉਸ ਤੋਂ ਵੀ ਪਹਿਲਾਂ ਇੱਕ ਰਸ਼ੀਅਨ ਜਿਹੜਾ ਹੈ ਉਹ ਆਪਣੇ ਬਾਦਸ਼ਾਹ ਵੱਲੋਂ ਤਜ਼ਾਰਤ ਦੇ ਨਾਂ ਥੱਲੇ ਘੋੜੇ ਸਮੇਤ ਉਹ ਇੰਡੀਆ ਪਹੁੰਚਿਆ ਸੀ। ਔਰ ਜਿਹੜਾ ਅੱਜ ਮਹਾਰਾਸ਼ਟਰ ਹੈ ਉਸ ਵੇਲੇ ਇਹ ਸਾਰੀ ਜਿਹੜਾ ਉਸ ਇਹ ਸਟੇਟ ਤਾਂ ਨਹੀਂ ਸੀ, ਪਰ ਉਸੇ ਹੀ ਸਮੁੰਦਰ ਦੇ ਕੰਢੇ ਤੇ ਰਿਹਾ 3 ਸਾਲ। ਔਰ 3 ਸਾਲ ਬਾਅਦ ਉਹ ਵਾਪਸ ਮੁੜਿਆ ਸੀ ਔਰ ਆਪਣੀ ਡਾਇਰੀ ਵੀ ਲਿਖਦਾ ਸੀ। ਔਰ ਉੱਥੇ ਜਿਸ ਸਮੁੰਦਰ ਦੇ ਕੰਢੇ ਹੋ ਰਿਹਾ ਬਾਅਦ ਦੇ ਵਿੱਚ 60ਵਿਆਂ ਦੇ ਵਿੱਚ ਸੋਵੀਅਤ ਯੂਨੀਅਨ ਦੀ ਦਿੱਲੀ ਐਮਬੈਸੀ ਨੇ ਉੱਥੇ ਉਹਦਾ ਬੁੱਤ ਵੀ ਬਣਾਇਆ ਹੋਇਆ। ਸੋ ਉਸ ਦੇ ਉੱਤੇ ਹੀ ਬੇਸਡ ਉਹ ਸਾਰੀ ਪਰਦੇਸੀ ਫਿਲਮ ਸੀ ਕਿ ਜੀ ਇੱਕ ਰਸ਼ੀਅਨ ਜਿਹੜਾ ਹੈ ਉਹ ਕਿਵੇਂ ਐਡਮਾਇਰ ਕਰਦਾ ਹੈ ਇੰਡੀਆ ਦੇ ਟ੍ਰੇਡਸ ਨੂੰ ਤੇ ਜਾਂ ਉਹਨੇ ਕਿਵੇਂ ਕੀਤਾ। ਸੋ ਇਹ ਉਹ ਪੀਰੀਅਡ ਸੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੰਡੀਅਨਸ ਦਾ ਖਾਸ ਤੌਰ ਤੇ ਜਿਹੜੀ ਪ੍ਰੋਗਰੈਸਿਵ ਕਲਾਸ ਹੈ ਇਹਨਾਂ ਦਾ ਇੱਕ ਰੋਮਾਂਸ ਸੀ ਸੋਵੀਅਤ ਯੂਨੀਅਨ ਨਾਲ। ਇਹ ਤਾਂ ਔਰ ਉਹਦੇ 'ਚੋਂ ਹੀ ਕਾਮਰੇਡੀ ਐਂਗਲ ਸਾਰਾ ਨਿਕਲਿਆ ਲੰਬਾ ਵਕਤ, ਲੇਕਿਨ ਹੁਣ ਇਹਨਾਂ ਦਾ ਉਹ ਜਿਹੜਾ ਸਾਹਮਣੇ ਤਾਂ ਆ ਗਿਆ ਕੀ ਹੈ, ਪਰ ਅਜੇ ਵੀ ਉਹ ਜਿਹੜੇ ਪੁਰਾਣੇ ਲਾਈਨ ਹੈ ਉਹਨੂੰ ਵੀ ਟੋ ਕਰ ਰਹੇ ਨੇ। ਔਰ ਇਹ ਜਿਹੜਾ ਉਹਨਾਂ ਦਾ ਇਹ ਕਹਿਣਾ ਹੈ ਕਿ ਵੀ ਔਰ ਇਜ਼ ਸਿੰਪਲੀ ਬਿਕੋਜ਼ ਰਸ਼ੀਆ ਹੈਜ਼, ਇਹ ਮੈਂ ਪੜ੍ਹ ਲਿਆ, ਆਈ ਕੈਨ ਅੰਡਰਸਟੈਂਡ ਇੰਡੀਅਨ ਲਾਇਲਟੀ ਫॉर ਰਸ਼ੀਆ ਫॉर ਵੇਰੀਅਸ ਰੀਜ਼ਨਸ ਬਟ ਇੰਡੀਅਨਸ ਅਕ੍ਰॉस ਆਈਡੀਓਲੋਜੀਜ਼ ਅਬਿਊਸਿੰਗ ਯੂਕਰੇਨ ਇਜ਼ ਸਮਥਿੰਗ ਦੈਟ ਆਈ ਫਾਈਂਡ ਹਾਰਡ ਟੂ ਅੰਡਰਸਟੈਂਡ। ਇਹ ਫਿਰ ਜਦੋਂ ਵੀ ਕਰਦੇ ਨੇ ਓਵਰਡੂ ਕਰਦੇ ਨੇ, ਇਹ ਤਾਂ ਇਸੇ 'ਚ ਹੀ ਹੈ। ਕੱਲੀ ਤੁਸੀਂ ਰਸ਼ੀਆ ਦੀ ਹਮਾਇਤ ਕਰੋ ਸਮਝ ਆ ਸਕਦਾ ਹੈ, ਯੂਕਰੇਨ ਨੂੰ ਜਦੋਂ ਤੁਸੀਂ ਭੰਡਦੇ ਹੋ ਇਹਦਾ ਮਤਲਬ ਹੈ ਕਿ ਵੀ ਤੁਸੀਂ ਜ਼ਿਆਦਾ ਜਿਹੜਾ ਝੂਠ ਵੀ ਬੋਲ ਰਹੇ ਹੋ ਔਰ ਓਵਰਡੂ ਕਰ ਰਹੇ ਹੋ। ਦੇ ਹੈਵ ਡਿਵੀਏਟਡ ਫਰਮ देयर ਯੂਜੂਅਲ ਸਟੈਂਸ ਆਫ ਕੰਡੈਮਿੰਗ ਵਾਇਲੈਂਸ ਐਂਡ ਪੁਸ਼ਿੰਗ ਫॉर ਪੀਸ ਐਂਡ ਡਾਇਲੋਗ ਐਂਡ देयर ਨੈਮ ਮੂਵਮੈਂਟ ਵਟਐਵਰ ਇੰਡੀਆ ਇਜ਼ ਡੂਇੰਗ ਰਾਈਟ ਨਾਓ ਹਾਰਡਲੀ ਲੁਕਸ ਲਾਈਕ ਨੌਨ ਅਲਾਈਨਮੈਂਟ। ਉਹ ਤਾਂ ਕੋਈ ਨਹੀਂ। ਔਰ ਅਖੀਰ 'ਚ ਉਹਨਾਂ ਨੇ ਕਿਹਾ ਕਿ ਭਾਈ ਇਹਨੂੰ ਤੁਸੀਂ ਐਕਸਪਲੇਨ ਕਰੋ, ਇਹ ਜਿਹੜੀ ਰਸ਼ੀਆ ਰਿਲੈਂਟਲੈਸ ਅਬਿਊਜ਼ ਦੀ ਹੈ। ਸੋ ਭੈਣ ਜੀ ਅਮਨਜੋਤ ਕੌਰ ਜੀ ਦਾ ਬਹੁਤ ਬਹੁਤ ਸ਼ੁਕਰੀਆ। ਔਰ ਅਸੀਂ ਉਹਨਾਂ ਦਾ ਇੱਕ ਵਾਰ ਫੇਰ ਕਿ ਉਹ ਹਮੇਸ਼ਾ ਹੀ ਉਹਨਾਂ ਦੀ ਥਾਟਫੁਲ ਲਿਖਤ ਹੁੰਦੀ ਹੈ ਔਰ ਅਸੀਂ ਵੀ ਬਿਨਾਂ ਕੌਮਾ ਔਰ ਪੰਕਚੁਏਸ਼ਨ ਮਿਸ ਕੀਤੇ ਦਰਸ਼ਕਾਂ ਤੱਕ ਪਹੁੰਚਾਉਂਦੇ ਹਾਂ ਔਰ ਸਾਡੇ ਵਿਊਅਰਸ ਵੱਲੋਂ ਪਸੰਦ ਵੀ ਕੀਤਾ ਜਾਂਦਾ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ। ਸਾਡੇ ਫੋਨ ਨੰਬਰ ਤੇ 5166619984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 9 ਅਪ੍ਰੈਲ ਨੂੰ ਸਿੱਖ ਡੇ ਪਰੇਡ ਜੋ ਵਾਸ਼ਿੰਗਟਨ ਡੀਸੀ ਦੇ ਵਿੱਚ ਹਰ ਸਾਲ ਕੱਢੀ ਜਾ ਰਹੀ ਹੈ, ਉਹ ਪਿਛਲੇ 2 ਸਾਲ ਦੇ ਗੈਪ ਤੋਂ ਬਾਅਦ 9 ਅਪ੍ਰੈਲ 2022 ਨੂੰ ਫਿਰ ਨਿਕਲੇਗੀ। ਸਪੈਸ਼ਲੀ ਜੋ ਸਾਡਾ ਯੂਥ ਹੈ, ਕਿਉਂਕਿ ਅਕਸਰ ਕਰ ਕਿਹਾ ਜਾਂਦਾ ਹੈ ਕਿ ਯੂਥ ਦੀ ਪਾਰਟਿਸਿਪੇਸ਼ਨ ਘੱਟ ਹੈ ਜਾਂ ਜੋ ਬੀਬੀਆਂ ਦੀ ਪਾਰਟਿਸਿਪੇਸ਼ਨ ਹੈ ਉਹ ਘੱਟ ਹੈ, ਪਰ ਇੱਕ ਖੁੱਲ੍ਹਾ ਸੱਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਮੀਟਿੰਗਾਂ ਈਸਟ ਕੋਸਟ ਦੇ ਵੱਖਰੇ ਵੱਖਰੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਰੱਖੀਆਂ ਜਾਣਗੀਆਂ। ਔਰ ਜੋ ਕੋਆਰਡੀਨੇਟਰ ਨੇ ਸਰਦਾਰ ਹਿੰਮਤ ਸਿੰਘ ਜੀ, ਉਹ ਸਾਨੂੰ ਜਾਣਕਾਰੀ ਦਿੰਦੇ ਰਹਿਣਗੇ ਕਿ ਮੀਟਿੰਗਸ ਕਿੱਥੇ ਨੇ। ਪਰ ਇਹ ਜੋ ਸਾਰੀਆਂ ਚੀਜ਼ਾਂ ਨੇ ਇਹ ਟਾਈਮ ਮੰਗਦੀਆਂ ਨੇ, ਇਹ ਸੇਵਾਵਾਂ ਮੰਗਦੀਆਂ ਨੇ ਔਰ ਆਪ ਜੀ ਜ਼ਰੂਰ ਹੁਮ ਹਮਾ ਕੇ ਪਹੁੰਚੋ। ਕੈਲੰਡਰਾਂ ਤੇ ਆਪਣਾ ਦਿਨ ਮਾਰਕ ਕਰ ਲਓ। ਸਿੱਖ ਡੇ ਪਰੇਡ ਵਾਸ਼ਿੰਗਟਨ ਡੀਸੀ ਅਪ੍ਰੈਲ 9 2022। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਪੰਜਾਬ ਦੇ ਹਵਾਲੇ ਨਾਲ ਕਿ ਭਗਵੰਤ ਮਾਨ ਦੇ ਪੰਜਾਬ ਦੇ CM ਬਣਨ ਦੇ ਮੁੱਢਲੇ ਦਿਨਾਂ ਵਿੱਚ ਹੀ ਮੋਦੀ ਸਰਕਾਰ ਵੱਲੋਂ ਕੇਜਰੀਵਾਲ ਦੀ ਮਿਲੀ ਭੁਗਤ ਨਾਲ ਇੱਕ ਤੋਂ ਬਾਅਦ ਇੱਕ ਝਟਕਾ ਜਿਹੜਾ ਉਹ ਦਿੱਤਾ ਜਾ ਰਿਹਾ। ਸੋ ਵਿਸ਼ਾ ਚੰਡੀਗੜ੍ਹ ਦਾ ਹੋਵੇ ਜਾਂ ਫਿਰ ਭਾਖੜਾ ਬੋਰਡ ਦਾ ਹੋਵੇ, ਪੰਜਾਬ ਨੂੰ ਮੁਕੰਮਲ ਤੌਰ ਤੇ ਬਰਬਾਦ ਕਰਨ ਦਾ ਜਿਹੜਾ ਏਜੰਡਾ ਹੈ ਉਹ ਤੇਜ਼ੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅਸੀਂ ਲਗਾਤਾਰਤਾ ਨਾਲ ਇਹ ਸਾਰੇ ਪੀਰੀਅਡ 'ਚ ਹੁਣ ਨਹੀਂ, ਇਹ ਤਾਂ ਆਮ ਆਦਮੀ ਪਾਰਟੀ 2 ਸੈਕੰਡ ਇਨਿੰਗ ਹੈ। ਜਦੋਂ ਪਹਿਲੀਆਂ ਇਲੈਕਸ਼ਨਸ ਵੇਲੇ 2014 ਦੀਆਂ ਪਾਰਲੀਮੈਂਟ ਚੋਣਾਂ ਵੇਲੇ ਵੀ ਇਹ ਉਤਰੇ, ਇਹ ਵੱਖਰੀ ਗੱਲ ਹੈ ਕਿ ਉਦੋਂ ਸਭ ਦੇ ਸਿਰਾਂ ਤੇ ਚਿੱਟੀਆਂ ਟੋਪੀਆਂ ਪਵਾ ਕੇ ਔਰ ਬਾਹਰਲੇ ਸਿੱਖਾਂ ਦਾ ਪੈਸਾ ਖੂਬ ਲੁੱਟਿਆ। ਅਸੀਂ ਉਦੋਂ ਵੀ ਬਿਲਕੁਲ ਡਟ ਕੇ ਖਲੋ ਗਏ ਸੀ ਕਿ ਭਾਈ ਇਹ ਜਿਹੜੀ ਹੈ ਬਿਲਕੁਲ RSS ਦੀ B ਟੀਮ ਇਹ ਬੇੜਾ ਗਰਕ ਕਰੇਗੀ ਪੰਜਾਬ ਦਾ ਵੀ ਔਰ ਦੂਸਰਾ ਵੀ। ਔਰ ਇਸ ਵੇਲੇ ਜਦੋਂ ਅਸੀਂ ਦੇਖ ਰਹੇ ਹਾਂ ਕਿ ਇਹਦੇ ਬਾਵਜੂਦ ਜਦੋਂ ਇਹੀ ਆਮ ਆਦਮੀ ਪਾਰਟੀ ਉਹਦੀ ਇਨਿੰਗ 2 ਆਈ, ਫਿਰ 2017 ਦੀਆਂ ਅਸੈਂਬਲੀ ਚੋਣਾਂ ਵੇਲੇ ਵੀ ਉਸੇ ਹੀ ਟੋਪੀਆਂ ਨਾਲ ਆਏ ਪਰ ਪੰਜਾਬ 'ਚੋਂ ਸੌਦਾ ਵਿਕਿਆ ਨਹੀਂ। ਫਿਰ ਉਹਨਾਂ ਨੇ ਦੇਖਿਆ ਕਿ ਭਾਈ ਇਹ ਨਹੀਂ, ਇੱਥੇ ਪੱਗ ਵਿੱਚੋਂ ਫਿਰ ਭਗਤ ਸਿੰਘ ਤੇ ਉਹਦੇ ਸਟਾਈਲ ਦੀਆਂ ਪੱਗਾਂ ਬੰਨ੍ਹ ਕੇ ਸਣੇ ਕੇਜਰੀਵਾਲ ਦੇ, ਤੁਹਾਨੂੰ ਇਹਨਾਂ ਸਾਰੀਆਂ ਚੋਣਾਂ ਵੇਲੇ ਹੁਣ ਉਹ ਕਿਸ਼ਤੀਨੁਮਾ ਜਿਹੜੀਆਂ ਟੋਪੀਆਂ ਨੇ ਗਾਂਧੀਵਾਦੀ ਉਹ ਨਜ਼ਰ ਨਹੀਂ ਆਏ। ਹੁਣ ਪੱਗਾਂ ਬਣਾ ਕੇ ਵਿੱਚ ਵੜ ਗਏ ਔਰ ਸਿੱਖਾਂ ਨੇ ਇਹਨਾਂ ਬਹੁ ਰੂਪੀਆਂ ਨੂੰ ਪਛਾਣਿਆ ਨਹੀਂ ਹੈ। ਨਤੀਜੇ ਦੇ ਤੌਰ ਤੇ 92 ਸੀਟਾਂ ਇਹਨਾਂ ਦੇ ਹਵਾਲੇ ਕਰਕੇ ਤੇ ਜੋ ਪਿਛਲੇ ਹੁਣ 8 ਦਿਨਾਂ ਦੇ ਵਿੱਚ 10 ਦਿਨਾਂ ਦੇ ਵਿੱਚ ਜਿਹੜੇ ਜਲਵੇ ਇਹਨਾਂ ਨੇ ਦਿਖਾਏ ਨੇ ਚੋਣਾਂ ਦੇ ਨੇੜੇ ਪਹੁੰਚਦਿਆਂ ਤੱਕ ਹੀ ਨਜ਼ਰ ਆ ਗਿਆ ਸੀ ਨਤੀਜਿਆਂ ਦੇ ਨੇੜੇ, ਉਹ ਹੁਣ ਜੇ ਤੁਸੀਂ ਸੋਸ਼ਲ ਮੀਡੀਆ ਦੇਖੋ ਔਰ ਅਦਰਵੇ ਦੇਖੋ ਤੇ ਜਿਹੜੇ ਐਨ ਆਪਣੇ ਵੀ ਜਿਨ੍ਹਾਂ ਦੇ ਪੈਰ ਥੱਲੋਂ ਨਿਕਲੇ ਹੋਏ ਸੀ ਧਰਤੀ ਤੋਂ ਖੁੱਲ੍ਹ ਕੇ ਹਮਾਇਤ ਕਰ ਰਹੇ ਸੀ, ਉਹਨਾਂ ਦਾ ਵੀ ਜਿਹੜੀ ਹੈ ਹੁਣ ਜੀਭ ਵਿੰਗੀ ਹੋ ਰਹੀ ਹੈ, ਉਹਨਾਂ ਦੇ ਮੂੰਹ ਗੱਲ ਨਹੀਂ ਨਿਕਲਦੀ ਹੈ ਕਿ ਕਿਵੇਂ ਤੁਸੀਂ ਜਸਟੀਫਾਈ ਕਰੋਗੇ ਇੱਕ ਇੱਕ ਕਦਮ। ਔਰ ਉਹਦਾ ਇਮੀਡੀਏਟ ਪਾਰਟ ਤਾਂ ਅਸੀਂ ਜਦੋਂ ਉਹਨਾਂ ਨੇ ਅੰਮ੍ਰਿਤਸਰ ਰੋਡ ਸ਼ੋਅ ਦੇ ਨਾਂ ਥੱਲੇ ਅੰਮ੍ਰਿਤਸਰ ਦੀ ਪਵਿੱਤਰਤਾ ਦੇ ਉੱਤੇ ਜਿਹੜਾ ਮੈਂ ਸਮਝਦਾ ਵੀ ਇਵੇਂ ਕਿਸੇ ਨੇ ਨਹੀਂ ਕੀਤਾ ਹੈ। ਅੰਮ੍ਰਿਤਸਰ ਜਦੋਂ ਵੀ ਕੋਈ ਡਿਗਨਿਟਰੀ ਆਉਂਦੇ ਰਹੇ ਜਾਂ ਦੂਜੇ, ਉਹ ਭਾਵੇਂ ਹੁੰਦਾ ਉਹ ਫੋਟੋਸ਼ਾਪ ਜਿਹੜੀ ਹੈ ਸ਼ੋਅ ਹੀ ਹੈ ਕਿ ਮੱਥਾ ਟੇਕਿਆ ਜੀ ਉੱਥੇ ਵੀ ਟੇਕਿਆ ਦੁਰਗਿਆਣਾ, ਪਰ ਇੱਕ ਸਿਆਸੀ ਇਹ ਨਹੀਂ ਹੈ ਵੀ ਕਿਸੇ ਨੇ ਅੰਮ੍ਰਿਤਸਰ 'ਚ ਜਿਹੜਾ ਉਹ ਤਿਰੰਗੇ ਝੰਡੇ ਲਾ ਕੇ ਤੇ ਸੜਕਾਂ ਦੇ ਘੁੰਮ ਕੇ ਇਹ ਦੱਸਿਆ ਹੋਇਆ ਕਿ ਜੀ ਸਾਡੀ ਕਿੰਨੀ ਪਾਵਰ ਹੈ। ਹੋਰ ਥੋੜ੍ਹੀਆਂ ਥਾਵਾਂ ਨੇ ਆਪਣਾ ਸ਼ੋਅ ਕਰਨ ਦੇ ਲਈ। ਸੋ ਉਹੀ ਪਹਿਲੀ ਚੀਜ਼ ਨਜ਼ਰ ਆ ਗਈ ਸੀ ਕਿ ਇਹਨਾਂ ਦਾ ਰਵੱਈਆ ਕੀ ਹੈ। ਡਿਊਰਿੰਗ ਦਾ ਇਲੈਕਸ਼ਨ ਕੈਂਪੇਨ ਪ੍ਰੋਫੈਸਰ ਭੁੱਲਰ ਦਾ ਮੁੱਦਾ ਹੋਏ, ਬੰਦੀ ਸਿੰਘਾਂ ਦਾ ਮੁੱਦਾ ਹੋਏ, ਉਸ ਵੇਲੇ ਵੀ ਐਕਸਪੋਜ਼ ਹੁੰਦੇ ਚਲੇ ਜਾ ਰਹੇ ਸੀ। ਫਿਰ ਅਸੀਂ ਦੇਖਿਆ ਕਿ ਭਾਈ ਕਿਸ ਕਿਸਮ ਦੀ ਡਰਾਮੇਬਾਜ਼ੀ ਖਟਕੜ ਕਲਾਂ ਦੇ ਨਾਂ ਥੱਲੇ, ਲੇਕਿਨ ਉਧਰੋਂ ਜਿਨ੍ਹਾਂ ਨੇ ਉਹ ਸ਼ਹੀਦ ਭਗਤ ਸਿੰਘ ਦੀ ਜਿਹੜੀ ਭੈਣ ਹੈ ਉਹਨਾਂ ਦੀ ਭਤੀਜ ਜਵਾਈ ਉਸ ਦਾ ਮਰਡਰ ਕੀਤਾ SP ਸਮਰਾ, ਉਹਦੀ ਰਿਹਾਈ ਹੁੰਦੀ ਹੈ ਨਾਲ ਦੀ ਨਾਲ। ਫਿਰ ਖਟਕੜ ਕਲਾਂ ਦਾ ਜਿਹੜੀ ਸਾਰੀ ਡਰਾਮੇਬਾਜ਼ੀ ਕਿਵੇਂ ਜਿਹੜਾ ਉਸ ਨੂੰ ਇੱਕ ਕਰੋੜਾਂ ਰੁਪਏ ਦਾ ਜਿਹੜਾ ਹੈ, ਔਰ ਉਦੋਂ ਅਜੇ ਐਜ਼ ਏ ਚੀਫ ਮਿਨਿਸਟਰ ਚਾਰਜ ਨਹੀਂ ਸੀ ਲਿਆ ਕਿ ਵੀ ਅੰਮ੍ਰਿਤਸਰ 'ਚ ਬੱਸਾਂ ਲਿਆਉਣ ਲਈ, ਅੰਮ੍ਰਿਤਸਰ ਦੇ ਰੋਡ ਸ਼ੋਅ ਲਈ ਸਰਕਾਰੀ ਪੈਸੇ ਦੀ ਵਰਤੋਂ, ਉੱਥੋਂ ਦੇ ਲਈ ਵਰਤੋਂ। ਲੇਕਿਨ ਉਹਨੂੰ ਕਿਹਾ ਜੀ ਉੱਥੇ ਕਹਿੰਦਾ ਜੀ ਹੁਣ ਤੁਸੀਂ, ਮੈਂ ਨਹੀਂ ਸਹੁੰ ਚੁੱਕ ਰਿਹਾ, ਤੁਸੀਂ ਸਾਰੇ ਹੀ ਚੀਫ ਮਿਨਿਸਟਰ ਹੋ, ਸਾਰਾ ਪੰਜਾਬ ਹੀ ਚੀਫ ਮਿਨਿਸਟਰ ਮੈਂ ਬਣਾ ਦਿੱਤਾ। ਔਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਵੀ ਜਦੋਂ ਇਹ ਪਹਿਲਾ ਵਿਧਾਨ ਸਭਾ ਸੈਸ਼ਨ ਹੁੰਦਾ, ਹੁਣ ਤੁਸੀਂ ਫਰਾਡ ਦੇਖੋ ਕਿਉਂਕਿ ਲੋਕਾਂ ਨੂੰ ਨਾ ਪੜ੍ਹਨ ਦਾ ਸ਼ੌਕ ਹੈ ਨਾ ਕੋਈ ਮੈਮਰੀ ਲਾਈਨ। ਪਹਿਲੇ 'ਚ ਬਹਿੰਦਿਆਂ ਉਹਨੇ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਲਾਈ ਸਿਰ ਤੋਂ, ਜੀ ਸ਼ਹੀਦ ਭਗਤ ਸਿੰਘ ਤੇ ਅੰਬੇਦਕਰ। ਜਦੋਂ ਇਸ ਦੇ ਉੱਤੇ ਰੌਲਾ ਪਿਆ ਜਾਂ ਦੂਜਾ ਬਾਅਦ 'ਚ ਅਸੈਂਬਲੀ ਦੇ ਵਿੱਚ ਪਾਸ ਹੁੰਦਾ ਹੈ ਕਿ ਜੀ ਸ਼ਹੀਦ ਭਗਤ ਸਿੰਘ, ਡਾਕਟਰ ਅੰਬੇਦਕਰ
ਔਰ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਲਗਾਏ ਜਾਣਗੇ। ਉਹ 2 ਦਿਨ ਬਾਅਦ ਇਹ ਪਤਾ ਲੱਗਦਾ ਹੈ ਕਿ ਭਾਈ ਉਹ ਜਿਹੜਾ ਸਾਰਾ ਹੀ ਇਹਨਾਂ ਦਾ ਅਸੈਂਬਲੀ ਦਾ ਉਹ ਪਾਰਟ ਹੈ, ਉਹ ਕਿਉਂਕਿ ਲੀ ਕਾਰਬੇਜ਼ਰ ਦਾ ਚੰਡੀਗੜ੍ਹ ਇਸ ਨੂੰ ਯੂਨੈਸਕੋ ਦੇ ਵਿੱਚ ਹੈਰੀਟੇਜ ਸਟੇਟਸ ਹਾਸਲ ਹੈ। ਉੱਥੇ ਤੁਸੀਂ ਇੱਕ ਜਿਹੜਾ ਉਹ ਤੁਬਕਾ ਵੀ ਈਵਨ ਸਫੇਦੀ ਦਾ ਨਹੀਂ ਲਾ ਸਕਦੇ, ਬਿਨਾਂ ਪਰਮਿਸ਼ਨ ਤੋਂ ਬੁੱਤ ਲੱਗ ਹੀ ਨਹੀਂ ਸਕਦੇ। ਔਰ ਇਸ ਲਈ ਪਹਿਲਿਆਂ ਨੇ ਨਹੀਂ ਲਾਏ, ਨਹੀਂ ਤਾਂ ਪਹਿਲੇ ਤਾਂ ਉਸ ਦੇ ਨਾਲ ਵੀ ਜ਼ਿਆਦਾ ਫਰੋਡੀਆਂ ਨੇ ਆਲਵੇਜ਼। ਹੋਰ ਕੰਮ ਕੀ ਕੀਤਾ ਇਹਨਾਂ ਨੇ, ਬਾਦਲ ਕਿਆ ਨੇ ਜਾਂ ਦੂਜੇ ਨੇ, ਤਾਂ ਸਾਰੇ ਪੰਜਾਬ 'ਚ ਬੁੱਤ ਲਾਏ ਨੇ, ਕਦੇ ਕਿਸੇ ਦਾ ਕਦੇ ਕਿਸੇ ਦਾ। ਸੋ ਇਹ ਸਾਹਮਣੇ ਆਇਆ ਹੁਣ ਇਹ ਗੱਲ। ਈਵਨ ਉਹਨਾਂ ਦਾ ਜਿਹੜਾ ਸਿਟਿੰਗ MLA ਹੈ ਕਾਂਗਰਸ ਦਾ ਬਾਜਵਾ, ਉਹਨੇ ਕਿਹਾ ਵੀ ਉਹਨਾਂ ਆਫੀਸ਼ੀਅਲਸ ਨੂੰ ਪਨਿਸ਼ ਕਰੋ ਕਿ ਵੀ ਉਹਨਾਂ ਨੇ ਤੁਹਾਨੂੰ ਇਹ ਨਹੀਂ ਦੱਸਿਆ ਵੀ ਬੁੱਤ ਲੱਗ ਹੀ ਨਹੀਂ ਸਕਦੇ ਚੰਡੀਗੜ੍ਹ ਦੇ ਉਹ ਸਾਰੇ ਏਰੀਆ 'ਚ, ਉਹ ਤਾਂ ਹੈਰੀਟੇਜ ਸਟੇਟਸ ਹੈ ਉਹ ਸਾਰਿਆਂ ਨੂੰ। ਹੁਣ ਇੰਨਾ ਔਰ ਉਹ ਖਬਰ ਗਾਇਬ ਹੋ ਗਈ। ਨਹੀਂ ਤਾਂ ਹੁਣ ਲੋਕਾਂ ਨੂੰ ਦੇਖੋ ਜੀ, ਕਿਸੇ ਨੇ ਨਹੀਂ ਸੀ ਬੁੱਤਰਾ ਨੇ ਕਿਹਾ ਜੀ ਮੇਰੀ ਨਹੀਂ ਲੱਗਣੀ ਚਾਹੀਦੀ ਫੋਟੋ, ਬੁੱਤ ਇੱਥੇ ਲੱਗਣ ਉਹਨਾਂ ਦੇ। ਔਰ ਉਹਦੇ ਨਾਲ ਹੀ ਜਦੋਂ ਇਹ ਸਾਰਾ ਚੱਲ ਰਿਹਾ ਸੀ, ਉਦੋਂ ਹੀ ਇਹ ਖਬਰ ਆਈ ਸੀ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚ ਜਿਹੜਾ ਪੰਜਾਬ ਦਾ ਕੋਟੇ ਦੇ 2 ਪਰਮਾਨੈਂਟ ਮੈਂਬਰ ਸੀ, ਉਹਨਾਂ ਨੇ ਓਪਨ ਕਰਕੇ ਆਪਣੇ ਕੰਟਰੋਲ 'ਚ ਲੈ ਲਏ। ਸੁਜ਼ਾਰ ਸੀ ਕਿ ਪਾਣੀ। ਫਿਰ ਆਈ ਖਬਰ ਜਿਹੜੀ ਸੀ ਕਿ ਵੀ ਜਦੋਂ ਇਹਨੇ ਟੇਕ ਓਵਰ ਕੀਤਾ, ਜਿਹੜਾ ਪਾਣੀ ਪੰਜਾਬ ਦਾ ਦਿੱਲੀ ਨੂੰ ਜਾ ਰਿਹਾ ਸੀ ਉਹ ਦੁੱਗਣਾ ਕਰ ਦਿੱਤਾ ਗਿਆ ਜਿੰਨਾ ਵੀ ਸੀ, ਬਿਨਾਂ ਕਿਸੇ ਦੂਸਰੇ ਪਾਰਟ ਤੋਂ। ਉਧਰੋਂ ਹਰਿਆਣੇ ਦੇ ਖੱਟਰ ਨੇ ਕਿਹਾ ਕਿ ਜੀ ਦੇਖੋ ਦੋਨਾਂ ਸਟੇਟਾਂ 'ਚ ਬਣ ਗਈ ਹੈ ਸਰਕਾਰ ਇਹਨਾਂ ਦੀ, ਹੁਣ ਤੁਸੀਂ SYL ਕੈਨਾਲ ਬਣਾਓ। ਨਾ ਕੇਜਰੀਵਾਲ ਨੇ ਉਹਦੇ ਬਿਆਨ ਦਾ ਜਵਾਬ ਦਿੱਤਾ, ਨਾ ਭਗਵੰਤ ਮਾਨ ਨੇ ਦਿੱਤਾ, ਬਿਲਕੁਲ ਸਾਇਲੈਂਸ। ਹੁਣ ਤੁਸੀਂ ਦੇਖੋ ਵੀ ਕਿਵੇਂ ਸਟੈਪ ਵੱਧਦੇ ਕਿਸ ਲੈਵਲ ਤੱਕ ਗੱਲ ਪਹੁੰਚ ਗਈ। ਹੁਣ ਅਮਿਤ ਸ਼ਾਹ ਇਹ ਵੀਕਐਂਡ ਦੇ ਉੱਤੇ ਅਸੀਂ ਦੇਖਦੇ ਹਾਂ ਚੰਡੀਗੜ੍ਹ ਆਉਂਦਾ ਹੈ, ਔਰ ਚੰਡੀਗੜ੍ਹ ਆ ਕੇ ਉਹਨੇ ਜਿਹੜਾ ਐਲਾਨ ਕੀਤਾ ਹੈ, ਹੁਣ ਜਿਹੜਾ ਕਿਉਂਕਿ ਚੰਡੀਗੜ੍ਹ ਪੰਜਾਬ ਦੇ ਲਈ ਬਣਿਆ ਸੀ, ਲਾਹੌਰ ਕੈਪੀਟਲ ਸੀ 47 ਤੋਂ ਪਹਿਲਾਂ। ਚੰਡੀਗੜ੍ਹ ਬਣਾਉਣ ਦੇ ਲਈ ਜਿਹੜੇ ਪਿੰਡ ਉਜਾੜੇ ਗਏ ਉਹ ਪੰਜਾਬੀ ਰੀਜਨ ਦੇ ਅੰਬਾਲੇ ਜ਼ਿਲ੍ਹੇ ਦੇ ਪਿੰਡ ਸੀਗੇ, ਔਰ ਉੱਥੋਂ ਔਰ ਜ਼ਾਹਰ ਹੈ ਪਿੰਡਾਂ ਦੇ ਵਿੱਚ ਸਿੱਖ ਆਬਾਦੀ, ਉਹਨਾਂ ਨੂੰ ਉੱਥੋਂ ਉਜਾੜ ਕੇ ਕੋਈ ਉਹਨਾਂ ਨੂੰ ਉੱਥੇ ਘਰ ਨਹੀਂ ਦਿੱਤੇ ਗਏ। ਉੱਥੇ ਜਿਹੜੀ ਲੇਬਰ ਸੀ ਉਹਨਾਂ ਨੂੰ, ਕਿਉਂਕਿ ਇਹ ਉਦੋਂ ਹੀ ਉਹਨਾਂ ਨੇ ਸੀ ਵੀ ਇਹਦਾ ਤੁਸੀਂ ਸਿੱਖ ਕਰੈਕਟਰ ਨਹੀਂ ਰਹਿਣ ਦੇਣਾ ਸ਼ਹਿਰ ਦਾ। ਲੇਕਿਨ ਇਹਦੇ ਬਾਵਜੂਦ ਜਿਹੜਾ ਕਿਉਂਕਿ ਸਾਂਝੀਆਂ ਕੜੀਆਂ ਰੱਖੀਆਂ ਗਈਆਂ, ਉਹ ਗਵਰਨਰ ਸਾਂਝਾ ਹੈ, ਬਿਲਡਿੰਗ ਸਾਂਝੀ ਹੈ, ਰਾਜਧਾਨੀ ਹਰਿਆਣੇ ਨਾਲ ਹੈ, ਲੇਕਿਨ 60-40 ਦੀ ਰੇਸ਼ੋ ਨਾਲ ਜਿਹੜੇ EMPLOYE ਨੇ ਜਾਂ ਉਹਨਾਂ ਦੇ ਉੱਤੇ ਜਿਹੜੇ ਨਿਯਮ ਲਾਗੂ ਹੁੰਦੇ ਸੀ ਪੰਜਾਬ ਸਰਕਾਰ ਦੇ ਹੁੰਦੇ ਨੇ। ਇਸੇ ਤਰ੍ਹਾਂ ਬਾਕੀ ਸਿਸਟਮ ਵੀ। ਹੁਣ ਅਮਿਤ ਸ਼ਾਹ ਕਿਵੇਂ ਇਹਨਾਂ ਨੇ, ਔਰ ਤੁਸੀਂ ਝੂਠਾ ਪ੍ਰਚਾਰ ਦੇਖੋ ਕਿ ਵੀ ਅਸੈਂਬਲੀ ਚੋਣਾਂ ਦੇ ਚੱਲਦੇ ਆ, ਇੱਕ ਜਿਹੜੀ ਮੀਡੀਆ 'ਚ ਰਿਪੀਟਡਲੀ ਸੀ ਜੀ ਮੋਦੀ ਆਏਗਾ ਪੰਜਾਬ 'ਚ ਔਰ ਉਹ ਐਲਾਨ ਕਰੇਗਾ ਚੰਡੀਗੜ੍ਹ ਪੰਜਾਬ ਨੂੰ ਦੇਣ ਦਾ। ਇਹ ਡੀਕਦੇ ਸੀ ਕਿ ਹੁਣ ਐਲਾਨ ਹੋਏਗਾ। ਉਹਨੇ ਅਮਿਤ ਸ਼ਾਹ ਨੇ ਕਿਹਾ ਕਿ ਜੀ ਅਸੀਂ ਜਿੰਨੇ ਵੀ ਮੁਲਾਜ਼ਮ ਚੰਡੀਗੜ੍ਹ 'ਚ ਕੰਮ ਕਰ ਰਹੇ ਨੇ ਉਹ ਹੁਣ ਪੰਜਾਬ ਸਰਵਿਸਿਜ਼ ਰੂਲਸ ਦੇ ਥੱਲੇ ਨਹੀਂ, ਉਹ ਸੈਂਟਰ ਦੇ ਥੱਲੇ। ਮਤਲਬ ਇਹ ਹੈ ਕਿ ਜਿਹੜੀ ਇਹ ਹੋਪ ਦੇ ਥੱਲੇ ਕੁਝ ਲੋਕ ਜਿਉਂਦੇ ਸੀ ਕਿ ਸ਼ਾਇਦ ਕਿਸੇ ਫਿਊਚਰ ਦੀ ਡੀਲ ਦੇ ਵਿੱਚ ਜਿਹੜਾ ਉਹ ਚੰਡੀਗੜ੍ਹ ਪੰਜਾਬ ਨੂੰ ਦੇ ਦੇਣ ਬੀਜੇਪੀ ਆਪਣਾ, ਉਹ ਉਹਨਾਂ ਨੇ ਅੱਗੋਂ ਯਾਨੀ ਉਹਨਾਂ ਨੇ ਪੂਰੀ ਤਰ੍ਹਾਂ ਇਸ ਦੇ ਉੱਤੇ ਕਬਜ਼ਾ ਕਰ ਲਿਆ। ਔਰ ਅਮਿਤ ਸ਼ਾਹ ਨੇ ਇਹ ਕਿਹਾ ਜੀ ਕਿ ਇਹਦੇ ਤੇ ਸੈਂਟਰਲ ਕਾਨੂੰਨ ਲਾਗੂ ਹੋਣਗੇ ਔਰ ਉਸ ਸਾਰੇ ਹਾਲਾਂ ਮੁਲਾਜ਼ਮਾਂ ਨੂੰ ਹੋ ਸਕਦਾ ਉਹਦਾ ਫਾਇਦਾ ਹੀ ਹੋਏਗਾ। ਉਹਨਾਂ ਲਈ ਤਾਂ ਜੀ ਛੁੱਟੀ ਵੱਧ ਗਈ, ਰਿਟਾਇਰਮੈਂਟ ਉਮਰ ਵੱਧ ਗਈ, ਡਿਲੀਵਰੀ ਦੇ ਮੌਕੇ 'ਚ। ਲੇਕਿਨ ਤੁਸੀਂ ਇਹ ਦੇਖੋ ਪੰਜਾਬ ਦਾ ਕੰਟਰੋਲ ਖਤਮ ਹੋ ਗਿਆ ਵੀ ਆਲਰੇਡੀ ਗਵਰਨਰ ਉਹੀ ਲਾਉਂਦੇ ਸੀ ਦੋਨਾਂ ਦਾ, ਔਰ ਇਹ ਹੁਣ ਤੁਹਾਡਾ ਇੱਕ ਸਟੈਪ ਪਾਣੀਆਂ ਦਾ ਕੰਟਰੋਲ ਉਹਨਾਂ ਨੇ ਭਾਖੜਾ ਬਿਆਸ ਇਹ ਪਹਿਲੇ ਹਫ਼ਤੇ ਦੇ ਵਿੱਚ ਭਗਵੰਤ ਮਾਨ ਦੇ ਹੋ ਰਿਹਾ। ਔਰ ਉਹਨੇ ਕਿਹਾ ਜੀ ਅਸੀਂ ਜਦੋਂ ਮੈਂ ਬਹੁਤ ਚੰਡੀਗੜ੍ਹ ਦੀ ਤਾਰੀਫ ਸੁਣੀ, ਇਹ ਜਿਹੜਾ ਇੱਕ ਇੱਥੇ ਆ ਕੇ ਮਹਿਸੂਸ ਹੁੰਦਾ ਹੈ ਕਿ ਇਹਦਾ ਡਿਜ਼ਾਈਨ ਬਹੁਤ ਸੋਚ ਸਮਝ ਕੇ ਬਣਾਇਆ ਗਿਆ ਹੈ, ਇਹ ਉਹ। ਮਤਲਬ ਇਹ ਹੈ ਵੀ ਚੰਡੀਗੜ੍ਹ ਖੋਣ ਦਾ ਫਾਈਨਲ ਸਟੈਪ ਵੀ ਜਿਹੜਾ ਹੈ ਉਹਦੇ ਨੇੜੇ ਪਹੁੰਚ ਗਏ ਹੈ। ਹਾਲਾਂਕਿ ਹੁਣ ਇਹ ਗੱਲ ਨਹੀਂ ਹੈ ਕਿ ਵੀ ਜਿਵੇਂ ਕਾਂਗਰਸ ਦਾ MP ਹੈ ਅਮਰ ਸਿੰਘ ਫਤਿਹਗੜ੍ਹ ਸਾਹਿਬ ਤੋਂ, ਉਹਨੇ ਪਾਰਲੀਮੈਂਟ 'ਚ ਖਲੋ ਕੇ ਕਿਹਾ ਡੋਂਟ ਚੇਂਜ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੋਰਮਸ, ਕਿ ਵੀ ਇਹ ਤੁਹਾਡਾ ਐਗਰੀਮੈਂਟ ਹੈ ਜਿਹੜਾ ਜਿਹਦੇ ਥੱਲੇ ਤੁਸੀਂ ਪਹਿਲਾਂ ਹੀ ਸਾਡਾ ਪਾਣੀ ਖੋਇਆ ਹੋਇਆ ਤੇ ਜੇ ਉਸ ਮੈਨੇਜਮੈਂਟ 'ਚ ਵੀ ਸਾਡੀ ਥਾਂ ਸੀ ਤੇ ਉਹ ਵੀ ਤੁਸੀਂ ਪੰਜਾਬ ਤੋਂ ਖੋਹ ਲਈ। ਔਰ ਨਾਲ ਅਸੀਂ ਦੇਖਦੇ ਹਾਂ ਸੈਂਟਰਸ ਨੋ ਟੂ ਪੰਜਾਬਸ ਡਿਮਾਂਡ ਫਾਰ ਐਡੀਸ਼ਨਲ ਕੋਲ ਕੈਨ ਇੰਪੋਰਟ 10% ਆਫ ਟੋਟਲ ਰਿਕੁਆਇਰਮੈਂਟ। ਉਹਨੇ ਇਹਨਾਂ ਨੇ ਕੋਈ ਕੋਲ ਦੀ ਨੀਡ ਹੋਏਗੀ ਉਹਨਾਂ ਦੇ ਥਰਮਲ ਪਲਾਂਟਸ ਲਈ ਜਾਂ ਕਿਵੇਂ, ਸੈਂਟਰ ਨੇ ਕਿਹਾ ਜੀ ਨਹੀਂ ਅਸੀਂ ਤੁਹਾਨੂੰ ਵਾਧੂ ਨਹੀਂ ਦੇ ਸਕਦੇ। ਤਾਂ ਪੰਜਾਬ ਵਾਲਿਆਂ ਨੂੰ ਇਕੱਲਾ ਇਹੀ ਨਹੀਂ ਕਿ ਚੰਡੀਗੜ੍ਹ ਦਾ ਇਹ ਖੋਇਆ, ਹੁਣ ਤੱਕ ਚੰਡੀਗੜ੍ਹ ਦੇ ਉੱਤੇ ਜੇ ਕਲੇਮ ਕਾਊਂਟਰ ਕਲੇਮ ਰਿਹਾ ਤੇ ਉਹ ਹਰਿਆਣੇ ਦਾ ਰਿਹਾ ਕਿ ਜੀ
ਅਸੀਂ ਵੀ ਅਸਟਵਾਇਲ 1966 ਤੋਂ ਪਹਿਲਾਂ ਦੇ ਪੰਜਾਬ ਦਾ ਹਿੱਸਾ ਸੀ, ਸਾਨੂੰ ਸ਼ੇਅਰ ਮਿਲ, ਇੱਕ ਸਟੇਜ ਤੇ ਇਹ ਡਿਮਾਂਡ ਚੱਲ ਰਹੀ ਸੀ ਕਿ 60-40 ਦੇ ਵਿੱਚ ਡਿਵਾਈਡ ਕਰ ਦਿਓ ਚੰਡੀਗੜ੍ਹ ਨੂੰ। ਫਿਰ ਹੋਇਆ ਵੀ ਉਹ ਤਾਂ ਚੰਡੀਗੜ੍ਹ ਦਾ ਡਿਸਟਰੋਏ ਕਰ ਦੇਗਾ ਸਾਰਾ ਡਿਜ਼ਾਈਨ। ਹੁਣ ਕਿਵੇਂ ਥਰਡ ਪਾਰਟੀ ਹਿਮਾਚਲ ਦੇ ਵਿੱਚ ਬੀਜੇਪੀ ਦੀ ਹਕੂਮਤ ਹੈ, ਇਹ ਕਰਨ ਤੋਂ ਪਹਿਲਾਂ ਜਿਹੜੇ ਮੁਲਾਜ਼ਮਾਂ ਦੇ ਉੱਤੇ ਸੈਂਟਰ ਦੇ ਕਾਨੂੰਨ, ਹਿਮਾਚਲ ਦੇ ਚੀਫ ਮਿਨਿਸਟਰ ਤੋਂ ਬਿਆਨ ਦਵਾਇਆ ਗਿਆ ਚੰਡੀਗੜ੍ਹ ਤੇ ਹਿਮਾਚਲ ਦਾ ਵੀ ਹੱਕ ਬਣਦਾ ਠਾਕਰ, ਪਾਣੀ ਤੇ ਬਿਜਲੀ ਦਾ 25,000 ਕਰੋੜ ਦੇਵੇ ਪੰਜਾਬ। ਉਹਦੇ ਚ ਉਹਨੇ ਕਿਹਾ ਕਿ ਭਾਈ ਇਹ ਜਦੋਂ ਬਣਿਆ ਪੰਜਾਬ ਸੀ ਸਾਂਝਾ, ਉਦੋਂ ਕਾਂਗੜਾ, ਬਿਲਾਸਪੁਰ, ਕੁੱਲੂ ਮਨਾਲੀ, ਲਾਹੌਲ ਸਪੀਤੀ, ਨਾਹਨ, ਸਿਰਮੌਰ, ਪੌਂਟਾ ਸਾਹਿਬ ਇਹ ਇਲਾਕੇ ਪੰਜਾਬ ਦੇ ਵਿੱਚ ਸੀ, ਔਰ ਇਸ ਲਈ ਚੰਡੀਗੜ੍ਹ ਦੇ ਉੱਤੇ ਇੰਨੇ % ਸਾਡਾ ਵੀ ਹੱਕ ਬਣਦਾ ਹੈ। ਹੁਣ ਇਹ ਮਤਲਬ ਹੁੰਦਾ ਵੀ ਜਦੋਂ ਤੁਸੀਂ ਕਿਸੇ ਨੂੰ ਇਹ ਕਹਿਣਾ ਥਰਡ ਪਾਰਟੀ ਤੋਂ ਵੀ ਦਾਅਵਾ ਕਰਾ ਦਿਓ, ਫਿਰ ਹੁੰਦਾ ਛੱਡੋ ਜੀ ਚਲੋ ਸੈਂਟਰ ਦੇ ਕੋਲ ਹੀ ਰਹਿਣ ਦਿਓ। ਹੁਣ ਕੱਲਾ ਇਹੀ ਨਹੀਂ ਕਿ ਵੀ ਚੰਡੀਗੜ੍ਹ 'ਚ ਇਹਨਾਂ ਨੇ ਬੀਜੇਪੀ ਦੇ ਚੀਫ ਮਿਨਿਸਟਰ ਤੋਂ ਲੱਤ ਅੜਵਾਈ। ਅਸੀਂ ਪਿਛਲੇ 10 ਦਿਨਾਂ 'ਚ ਦੇਖ ਰਹੇ ਹਾਂ ਕਿਵੇਂ ਹਿਮਾਚਲ ਨੇ ਉਹ ਵਾਹਨਾਂ ਦੇ ਉੱਤੇ ਜਿਨ੍ਹਾਂ ਤੇ ਨਿਸ਼ਾਨ ਸਾਹਿਬ ਲੱਗੇ ਸੀ ਪਿੰਡਾਂ ਵਾਲਿਆਂ ਦੀ, ਉਹਨੂੰ ਕਿਵੇਂ ਜਿਹੜਾ ਉਹਨਾਂ ਦੀ ਬੇਹੁਰਮਤੀ ਕੀਤੀ। ਔਰ ਇਹਦੇ ਬਾਵਜੂਦ ਕਿ ਲਗਾਤਾਰਤਾ ਨਾਲ ਇਹ ਘਟਨਾਵਾਂ ਵਾਪਰ ਰਹੀਆਂ ਨੇ, ਭਗਵੰਤ ਮਾਨ ਜਿਹੜਾ ਇੱਕ ਡੰਮੀ ਖੜਾ ਕੀਤਾ ਹੋਇਆ ਉਹ ਬਿਲਕੁਲ ਉਹਨੇ ਚੁੱਪ ਧਾਰੀ ਰੱਖੀ। ਨਹੀਂ ਤਾਂ ਹੁਣ ਪੰਜਾਬ ਦੇ ਸ਼ਹਿਰੀ ਗੁਆਂਢ ਦੇ ਤੁਸੀਂ ਸੂਬੇ 'ਚ ਜਾ ਰਹੇ ਹੋ, ਉਹਨਾਂ ਨੂੰ ਤੁਸੀਂ ਟੂਰਿਜ਼ਮ ਦੇ ਰਹੇ ਹੋ, ਤੁਹਾਡੇ ਇਤਿਹਾਸਕ ਗੁਰਦੁਆਰੇ ਨੇ, ਲੇਕਿਨ ਉਹ ਚੁੱਪ ਬੈਠਾ ਹੋਇਆ। ਤੇ ਇੱਕ ਕਰਤੂਤ ਜਿਹੜੀ ਕੁਲਜੀਤ ਸਿੰਘ ਸੰਧਵਾ, ਗਿਆਨੀ ਜ਼ੈਲ ਸਿੰਘ ਦਾ ਪੋਤਾ ਸਪੀਕਰ ਬਣਾਇਆ ਜਿਹਨੂੰ ਭਗਵੰਤ ਮਾਨ ਨੇ, ਉਹਨੇ ਕੀਤੀ ਕਰਤੂਤ ਕਿ ਇੱਕ ਗਊਸ਼ਾਲਾ ਦੇ ਵਿੱਚ ਉਦਘਾਟਨ ਦੇ ਨਾਂ ਥੱਲੇ ਕਿ ਕੀ ਉੱਥੇ ਗਊ ਮਾਤਾ ਦੀ ਉਹ ਪੂਜਾ ਵੀ ਕਰ ਰਿਹਾ। ਪੂਜਾ ਤੇ ਚਲੋ ਸਮਝ ਆਈ, ਉਹ ਤਾਂ ਕੋਈ ਸ਼ਿਵਲਿੰਗ ਦੀ ਕਰਦਾ, ਕੋਈ ਤਾਂ ਇਹਨੇ ਬਾਦਲ ਅਕਾਲੀਆਂ, ਔਰ ਅਖੀਰ ਦੇ ਵਿੱਚ ਉਹ ਜਿਹੜਾ ਪੁਜਾਰੀ ਹੈ ਉਹਦੀ ਗਾਂ ਦੀ ਪੂਛ ਫੜ ਕੇ ਉਹਦੇ ਜਿਹੜੀ ਹੈ ਉਹ ਪੱਗ ਦੇ ਉੱਤੇ ਮਾਰਦਾ। ਇਹ ਤੇ ਬੜਾ ਹੋਇਆ, ਗੁੱਸਾ ਆਇਆ ਕਿ ਭਾਈ ਇਹ ਤਾਂ ਦਸਤਾਰ ਦੀ ਬੇਹੁਰਮਤੀ ਹੈ। ਔਰ ਉਹਨਾਂ ਨੇ ਇਹ ਦੇਖ, ਇਹਦੇ ਤੇ ਕਿਸੇ ਹੋਰ ਨੇ ਆਮ ਆਦਮੀ ਪਾਰਟੀ ਦੇ ਜਿਹੜੇ 92 ਬਿਠਾਏ ਹੋਏ ਨੇ ਉਹਨਾਂ 'ਚ ਇੱਕ ਤਾਂ 92 ਇਹੀ ਹੋ ਗਿਆ ਸਪੀਕਰ, ਕੋਈ ਨਹੀਂ। ਉਹਨੇ ਰਿਅਲਾਈਜ਼ ਕੀਤਾ ਕਿ ਵੀ ਇਹ ਇਦਾਂ ਦੇ ਮਾਮਲੇ ਸਿੱਖ ਮਾਫ ਨਹੀਂ ਕਰਦੇ ਹੁੰਦੇ। ਉਹਨੇ ਇੱਕਦਮ ਉਹ ਅਕਾਲ ਤਖਤ ਸਾਹਿਬ ਪਹੁੰਚਿਆ, ਚਿੱਠੀ ਵੀ ਉਹਨੇ ਮਾਫੀ ਦੀ ਲਿਖੀ। ਉਹਨੇ ਕਿਹਾ ਜੀ ਕਿ ਮੈਂ ਅਨਇੰਟੈਂਸ਼ਨਲ ਸੀ, ਮੈਂ ਸਤਿਕਾਰ ਕਰਦਾ ਇਹ ਉਹ, ਉਹਨੇ ਆਪਣੀ ਜਾਨ ਤਾਂ ਛੁਡਾਈ। ਪਰ ਤੁਸੀਂ ਇਸ ਤੋਂ ਅੰਦਾਜ਼ਾ ਲਾਓ, ਇਸ ਦੇ ਉੱਤੇ ਵੀ ਸਾਨੂੰ ਭੈਣ ਜੀ ਅਮਨਜੋਤ ਕੌਰ ਹੋਰਾਂ ਨੇ ਲਿਖਿਆ, ਲੇਕਿਨ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਭਾਈ ਇਹਨਾਂ 10 ਦਿਨਾਂ 'ਚ ਕੀ ਜਲਵੇ ਦਿਖਾਏ ਨੇ। ਔਰ ਅਸੀਂ ਅੱਗੇ ਮੈਂਸ਼ਨ ਕੀਤਾ ਹੋਇਆ ਕਿ ਕਿਵੇਂ ਜਿਹੜੇ 5 ਰਾਜ ਸਭਾ ਦੇ ਮੈਂਬਰ ਭੇਜੇ ਗਏ ਪੰਜਾਬ ਤੋਂ, ਜਿਨ੍ਹਾਂ ਦੇ ਵਿੱਚ ਉਹੀ ਜਿਨ੍ਹਾਂ ਤੋਂ ਕਰੋੜਾਂ ਰੁਪਏ ਲੈ ਕੇ ਉਹੀ ਰਾਘਵ ਚੱਢਾ, ਉਹਦਾ ਫਿਊਚਰ ਦਾ ਜਵਾਈ। ਹੁਣ ਰਾਘਵ ਚੱਢਾ ਕੱਲਾ ਜਿਹੜਾ ਉਹ ਰਾਜ ਸਭਾ ਦਾ ਮੈਂਬਰ ਹੀ ਨਹੀਂ ਬਣਿਆ ਹੈ, ਉਹਦੀ ਖਬਰ ਹੈ ਕਿ ਉਹਨੇ ਰੈਂਪ ਵਾਕ ਕੀਤੀ ਹੈ ਰਾਘਵ ਪਾ ਕੇ, ਕਾਲੀ ਜੈਕਟ, ਔਰ ਦੂਜੇ ਹੁਣ ਉਹ ਮਾਡਲ ਹੈ, ਉੱਥੋਂ ਵੀ ਪੈਸੇ ਬਣਾ ਰਿਹਾ ਹੁਣ। ਲੇਕਿਨ ਇਹ ਕਿਸ ਕਿਸਮ ਦੀ ਮੈਂ ਸਮਝਦਾ ਵੀ ਸਾਡੇ ਮੂੰਹ ਤੇ ਚਪੇੜ ਹੈ ਕਿ ਕਿੱਥੇ ਪੰਜਾਬ, ਜਿਸ ਦਾ ਲਫ਼ਜ਼ ਜਦੋਂ ਤੁਸੀਂ ਕਿਤੇ ਸੁਣਦੇ ਸੀ ਕਹਿੰਦੇ ਹੋ ਇੱਕ ਲੰਮਾ ਝੰਮਾ ਸਿੰਘ, ਦਸਤਾਰ, ਉਹਦਾ ਉਸ ਦੀ ਅਣਖ, ਗੈਰਤ। ਅੱਜ ਤੁਸੀਂ ਚੀਫ ਮਿਨਿਸਟਰ ਦੀ ਸ਼ਕਲ ਦੇਖੋ ਭਗਵੰਤ ਮਾਨ ਦੀ, ਲੱਗਦਾ ਵੀ ਇਹਨੂੰ ਖੱਟੀ ਲੱਸੀ ਪਿਆਓ। ਰਾਤ ਜਿਹੜਾ ਵਿਚਾਰਾ ਇਹਨੇ ਜ਼ਿਆਦਾ ਲਾ ਲਿਆ। ਤੇ ਹੁਣ ਉਹ ਰਾਘਵ ਚੱਢਾ ਤੇ ਉਹ ਲਲਿਤ ਤੇ ਕੌਣ ਹੈ ਉਹ ਕਰੋੜਾਂਪਤੀ ਜਿਹੜੇ ਕਰੋੜਾਂ ਦਾ ਦੇ ਕੇ ਬਣੇ ਨੇ। ਹੁਣ ਤੁਹਾਡਾ ਪੰਜਾਬ ਦਾ ਜਿਹੜਾ MP ਹੈ, ਰਾਜ ਸਭਾ ਮੈਂਬਰ ਹੈ, ਉਹ ਰੈਂਪ ਵਾਕ ਕਰ ਰਿਹਾ, ਕੈਟ ਵਾਕ ਕਰੇਗਾ ਉਹਦੇ ਤੇ। ਹੁਣ ਬਾਕੀ ਕੀ ਕਰਨਗੇ ਉਹ ਨਜ਼ਰ ਆ ਹੀ ਰਿਹਾ, ਭਗਵੰਤ ਮਾਨ ਕੀ ਕਰ ਰਿਹਾ। ਸੋ ਇਹ ਹੈ ਜਦੋਂ ਤੁਸੀਂ ਇਸ ਕਿਸਮ ਦੇ ਲੋਕ, ਜਦੋਂ ਸਿੱਖ ਭਾਵੁਕਤਾ 'ਚ ਬਹਿ ਕੇ, ਔਰ ਜਦੋਂ ਲੋਕ ਇਹ ਕਹਿੰਦੇ ਸੀ ਕਿ ਜੀ ਇਹਨਾਂ ਨੂੰ ਕੱਢੋ, ਇਹ ਰਵਾਇਤੀ ਪਾਰਟੀਆਂ ਨੂੰ ਕੱਢੋ, ਕਾਲਾ ਚੋਰ ਆ ਜਾਏ, ਹੁਣ ਆ ਗਿਆ ਕਾਲਾ ਚੋਰ। ਤੇ ਹੁਣ ਕੱਲਾ ਅਲੀ ਬਾਬਾ ਨਹੀਂ ਹੈ, ਅਲੀ ਬਾਬਾ ਤਾਂ ਦਿੱਲੀ 'ਚ ਬੈਠਾ ਹੈ, ਕੇਜਰੀਵਾਲ 40 ਚੋਰਾਂ ਦਾ ਜਿਹੜਾ ਹੈ 92 ਚੋਰਾਂ ਦਾ ਅਲੀ ਬਾਬੇ ਦੇ, ਉਹਨਾਂ ਦਾ ਨਜ਼ਾਰੇ ਲਓ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 9 ਅਪ੍ਰੈਲ ਨੂੰ ਸਿੱਖ ਡੇ ਪਰੇਡ ਜੋ ਵਾਸ਼ਿੰਗਟਨ DC ਦੇ ਵਿੱਚ ਹਰ ਸਾਲ ਕੱਢੀ ਜਾ ਰਹੀ ਹੈ, ਉਹ ਪਿਛਲੇ 2 ਸਾਲ ਦੇ ਗੈਪ ਤੋਂ ਬਾਅਦ 9 ਅਪ੍ਰੈਲ 2022 ਨੂੰ ਫਿਰ ਨਿਕਲੇਗੀ। ਸਪੈਸ਼ਲੀ ਜੋ ਸਾਡਾ ਯੂਥ ਹੈ, ਕਿਉਂਕਿ ਅਕਸਰ ਕਿਹਾ ਜਾਂਦਾ ਹੈ ਕਿ ਯੂਥ ਦੀ ਪਾਰਟਿਸਿਪੇਸ਼ਨ ਘੱਟ ਹੈ, ਜਾਂ
ਜੋ ਬੀਬੀਆਂ ਦੀ ਪਾਰਟਿਸਿਪੇਸ਼ਨ ਹੈ ਉਹ ਘੱਟ ਹੈ, ਪਰ ਇੱਕ ਖੁੱਲਾ ਸੱਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਮੀਟਿੰਗਾਂ ਈਸਟ ਕੋਸਟ ਦੇ ਵੱਖਰੇ ਵੱਖਰੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਰੱਖੀਆਂ ਜਾਣਗੀਆਂ। ਔਰ ਜੋ ਕੋਆਰਡੀਨੇਟਰ ਨੇ ਸਰਦਾਰ ਹਿੰਮਤ ਸਿੰਘ ਜੀ, ਉਹ ਸਾਨੂੰ ਜਾਣਕਾਰੀ ਦਿੰਦੇ ਰਹਿਣਗੇ ਕਿ ਮੀਟਿੰਗਸ ਕਿੱਥੇ ਨੇ। ਪਰ ਇਹ ਜੋ ਸਾਰੀਆਂ ਚੀਜ਼ਾਂ ਨੇ ਇਹ ਟਾਈਮ ਮੰਗਦੀਆਂ ਨੇ, ਇਹ ਸੇਵਾਵਾਂ ਮੰਗਦੀਆਂ ਨੇ, ਔਰ ਆਪ ਜੀ ਜ਼ਰੂਰ ਹੁਮ ਹਮਾ ਕੇ ਪਹੁੰਚੋ। ਕੈਲੰਡਰਾਂ ਤੇ ਆਪਣਾ ਦਿਨ ਮਾਰਕ ਕਰ ਲਓ। ਸਿੱਖ ਡੇ ਪਰੇਡ ਵਾਸ਼ਿੰਗਟਨ ਡੀਸੀ ਅਪ੍ਰੈਲ 9 2022। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਾਂਗੇ ਕਿ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਇਨਾਇਤਪੁਰ ਵਿੱਚ ਗੁੱਜਰ ਮੁਸਲਮਾਨਾਂ ਤੇ ਪਿੰਡ ਵਾਲਿਆਂ ਦੀ ਹੋਈ ਖੂਨੀ ਝੜਪ ਵਿੱਚ 2 ਗੁੱਜਰ ਮਾਰੇ ਗਏ। ਬੇਸ਼ੱਕ ਇਹ ਇੱਕ ਲੋਕਲ ਝਗੜਾ ਸੀ, ਪਰ ਇਸ ਨੂੰ ਸਿੱਖਾਂ ਤੇ ਮੁਸਲਮਾਨਾਂ ਦੇ ਟਕਰਾਅ ਦੇ ਤੌਰ ਤੇ ਪ੍ਰਚਾਰਿਤ ਕੀਤਾ ਜਾ ਰਿਹਾ ਹੈ। ਸੋ ਇਹ ਬੜਾ ਸੈਂਸਿਟਿਵ ਇਸ਼ੂ ਹੈ ਅਤੇ ਇਸ ਨੂੰ ਬੜੀ ਸਿਆਣਪ ਅਤੇ ਦੂਰ ਅੰਦੇਸ਼ੀ ਨਾਲ ਹੈਂਡਲ ਕਰਨ ਦੀ ਲੋੜ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ। ਦੇਖਣ ਸੁਣਨੇ ਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਜਿਸ ਘਟਨਾ ਨੂੰ ਲੈ ਕੇ ਕਾਫੀ ਚਰਚਾ ਹੈ, ਅਫਸੋਸ ਦਾ ਇਜ਼ਹਾਰ ਵੀ ਹੈ ਔਰ ਇੱਕ ਖੌਫ ਵੀ ਭਰਪਾ ਹੈ। ਉਹ ਘਟਨਾ ਅੰਮ੍ਰਿਤਸਰ ਜ਼ਿਲ੍ਹੇ ਦੀ ਤਹਿਸੀਲ ਮਜੀਠਾ ਦਾ ਪਿੰਡ ਇਨਾਇਤਪੁਰ ਹੈ, ਜਿੱਥੇ ਇੱਕ ਘਟਨਾ ਵਾਪਰਦੀ ਹੈ। ਜੇ ਮੈਂ ਉਹਨੂੰ ਪਹਿਲੀ ਨਜ਼ਰ 'ਚ ਕਹਿਣਾ ਹੋਏ ਤਾਂ ਜਿਵੇਂ ਇੱਥੇ ਅਸੀਂ ਅਮਰੀਕਾ 'ਚ ਟਰਮ ਰੋਡ ਰੇਜ ਇਸਤੇਮਾਲ ਕਰਦੇ ਹਾਂ। ਰੋਡ ਰੇਜ ਇਹੀ ਹੁੰਦਾ ਹੈ ਕਿ ਵੀ ਕਿਸੇ ਨੇ ਤੁਹਾਨੂੰ ਓਵਰਟੇਕ ਕੀਤਾ ਜਾਂ ਕਿਸੇ ਨੂੰ ਵੈਸੇ ਹੀ ਜਿਹੜਾ ਉਹ ਕੁਝ ਪਾਰਾ ਚੜਿਆ ਹੋਇਆ ਉਹਨੇ ਕੀਤਾ ਤੇ ਤੁਸੀਂ ਜਦੋਂ ਬਰਾਬਰ ਦੇ ਲਾਈ ਤੇ ਉਹ ਬਾਹਰ ਨਿਕਲਿਆ, ਉਹਨੇ ਗਨ ਕੱਢੀ ਤੇ ਜਿਹੜਾ ਸ਼ੂਟ ਕਰਤਾ। ਇਹ ਘਟਨਾਵਾਂ ਹੁੰਦੀਆਂ ਨੇ। ਹੁਣ ਇਹ ਪਿੰਡ ਇਨਾਇਤਪੁਰ ਦੇ ਵਿੱਚ ਜਿਹੜੀ ਘਟਨਾ ਵਾਪਰਦੀ ਹੈ ਕਿ ਵੀ ਉਹਦੇ ਪਿੰਡ ਦੇ ਵਿੱਚ ਕੁਝ ਜ਼ਮੀਨ ਲੈ ਕੇ ਜਿਹੜਾ ਇਹ ਵੀ ਇੱਕ ਟ੍ਰੈਂਡ ਕਾਫੀ ਰਿਹਾ ਹੈ 70s 80s ਤੋਂ ਹੀ। ਗੁਜਰਾਂ ਦੀਆਂ ਫੈਮਿਲੀਜ਼ ਵੀ ਰਹਿੰਦੀਆਂ ਸੋ ਖੇਤੀ ਵੀ ਕਰਦੇ ਨੇ, ਔਰ ਕਿਉਂਕਿ ਉਹਨਾਂ ਨੇ ਫਿਰ ਜ਼ਮੀਨ ਵੀ ਲਈ ਹੁੰਦੀ ਹੈ, ਜੇ ਪਸ਼ੂ ਰੱਖੇ ਨੇ ਤਾਂ ਉਹਨਾਂ ਦੇ ਲਈ, ਔਰ ਦੁੱਧ ਵੇਚਣ ਦਾ ਜਾਂ ਦੂਜਾ। ਸੋ ਉਹ ਲੰਘ ਰਹੇ ਸੀ, ਕਾਹਦੇ ਤੇ ਸੀ, ਟਰੈਕਟਰ ਤੇ ਸੀ ਜਾਂ ਟਰਾਲੀ ਤੇ, ਜਾਂ ਲਾਗਿਓਂ ਕੋਈ ਹੋਰ ਲੰਘਿਆ, ਉਹਨਾਂ ਦੀ ਕੋਈ ਗੱਡੀ ਇੱਕ ਦੂਜੇ ਨਾਲ ਵੱਜ ਗਈ, ਖਹਿ ਗਏ, ਆਪਸੀ ਟਕਰਾਅ ਹੋਇਆ। ਉਹਨਾਂ ਨੇ ਅਟੈਕ ਕੀਤਾ ਜਾ ਕੇ, ਉਹ ਜਿਹੜੇ ਉਹਨਾਂ ਦੇ ਗੁੱਜਰ ਭਾਈਚਾਰੇ ਦੇ ਲੋਕ ਸੀ, ਪਿੰਡ ਵਾਲੇ ਆਏ, ਗੋਲੀ ਚੱਲ ਗਈ। 2 ਜਿਹੜੇ ਗੁੱਜਰ ਨੇ ਮਾਰੇ ਗਏ ਔਰ ਬਾਕੀ ਜਿਹੜੇ ਨੇ ਉਹਨਾਂ 'ਚ ਜਿਹੜੇ ਪਿੰਡ ਵਾਲੇ ਵੀ ਸੀ ਉਹ ਕਾਫੀ ਜ਼ਖਮੀ ਹੋਏ। ਔਰ ਦੂਸਰਾ, ਹੁਣ ਇਹ ਘਟਨਾ ਜ਼ਾਹਰ ਹੈ ਵੀ ਜੇ ਗੁੱਜਰ ਉਸ ਪਿੰਡ ਦੇ ਵਿੱਚ ਵਸਦੇ ਨੇ, ਉਹਨਾਂ ਨੂੰ ਜ਼ਮੀਨ ਠੇਕੇ ਤੇ ਵੀ ਦਿੱਤੀ ਹੋਈ ਹੈ ਜਾਂ ਮਾਲਕੀ ਵੀ ਹੋਏਗੀ, ਕਿਉਂਕਿ ਪੰਜਾਬ ਇਹ ਜਦੋਂ ਦਾ ਹਿੰਦੂ ਤਵੀਆਂ ਦਾ ਕਾਫੀ ਨਫ਼ਰਤ ਦਾ ਪ੍ਰਚਾਰ ਮੁਸਲਮਾਨਾਂ ਦੇ ਖਿਲਾਫ ਹੈ, ਬਹੁਤ ਸਾਰੇ ਜਿਹੜੇ ਨੇ ਉਹ ਪੰਜਾਬ ਵੱਲ ਉਹਨਾਂ ਨੇ ਰੁਖ ਕੀਤਾ ਕਿਉਂਕਿ ਉਹ ਸਮਝਦੇ ਨੇ ਕਿ ਪੰਜਾਬ ਦੇ ਵਿੱਚ ਉਹ ਮਹਿਫੂਜ਼ ਨੇ ਔਰ ਮਹਿਫੂਜ਼ ਰਹੇ ਵੀ। ਔਰ ਮੈਂ ਇੱਕ ਯਾਦ ਦਹਾਨੀ ਕਰਵਾ ਦਿਆਂ ਕਿ ਜਦੋਂ ਭਾਰਤ ਭਰ ਦੇ ਵਿੱਚ ਕੋਰੋਨਾ ਜਿਹਾਦ ਦੇ ਨਾਂ ਥੱਲੇ ਇੰਡੀਅਨ ਮੀਡੀਆ ਮੁਸਲਮਾਨਾਂ ਦੇ ਖਿਲਾਫ ਨਫ਼ਰਤ ਉਗਲ ਰਿਹਾ ਸੀ, ਉਸ ਪੀਰੀਅਡ ਦੇ ਵਿੱਚ ਈਵਨ ਉਹਨਾਂ ਨੂੰ ਕੋਈ ਹਮਲੇ ਹੋ ਰਹੇ ਸੀ ਉਹਨਾਂ ਦੇ ਉੱਤੇ। ਔਰ ਹੁਸ਼ਿਆਰਪੁਰ ਜ਼ਿਲ੍ਹੇ ਦੇ ਇੱਕ ਪਿੰਡ ਦੇ ਵਿੱਚ ਜਿੱਥੇ ਕੁਝ ਘਰ ਗੁਜਰਾਂ ਦੇ ਜਾਂ ਦੂਜੇ ਸੀ, ਉਹਨਾਂ ਦੇ ਬਾਈਕਾਟ ਦੀ ਕਾਲ ਹਿੰਦੂ ਤਵੀ ਆਰਗੇਨਾਈਜੇਸ਼ਨਸ ਨੇ ਦਿੱਤੀ ਔਰ ਉਹਨਾਂ ਨੇ ਕਿਹਾ ਜੀ ਇਹ ਤਾਂ ਜਿਹੜਾ ਉਹ ਥੁੱਕ ਵਿੱਚ ਪਾ ਦਿੰਦੇ ਨੇ ਦੁੱਧ, ਇਹਨਾਂ ਦੀ ਕੋਈ ਚੀਜ਼ ਨਾ ਲਾਓ, ਔਰ ਉਹਨਾਂ ਨੂੰ ਘੇਰਾਬੰਦੀ ਕਰਕੇ ਉਹਨਾਂ ਤੱਕ ਵੀ ਪਹੁੰਚਣ ਨਹੀਂ ਦਿੱਤਾ ਜਾਂਦਾ ਸੀ। ਉਸ ਮਾਹੌਲ ਦੇ ਵਿੱਚ ਵੀ ਜਦੋਂ ਕੋਵਿਡ ਦਾ ਖੌਫ ਚਾਰ ਚਫੇਰੇ ਸੀ, ਸਿੱਖ ਜਥੇਬੰਦੀਆਂ ਦੇ ਜਿਹੜੇ ਨੌਜਵਾਨ ਸੀ ਉੱਥੇ ਪਹੁੰਚੇ। ਉਹਨਾਂ ਨੇ ਗੁਰਦੁਆਰੇ ਦੇ ਲਾਊਡ ਸਪੀਕਰ ਤੋਂ ਕਿਹਾ ਕਿ ਵੀ ਦੱਸੋ ਅਬ ਸਾਹਮਣੇ ਆਏ ਕੌਣ ਇਹਨਾਂ ਦਾ ਬਾਈਕਾਟ ਕਰਦਾ ਹੈ। ਪਿੰਡ ਵਾਲਿਆਂ ਨੇ ਵੀ ਕਿਹਾ ਜੀ ਸਾਨੂੰ ਤਾਂ ਨਹੀਂ ਪਤਾ ਹੈ, ਬਾਹਰਲੇ ਪਿੰਡਾਂ ਦੇ ਹੀ ਕੁਝ ਹਿੰਦੂ ਤੋਂ ਵੀ ਐਕਟਿਵਿਸਟ ਆਏ ਸੀ, ਉਹਨਾਂ ਨੇ ਇਹ ਕੀਤਾ।
ਉਹਨਾਂ ਨੇ ਜਾ ਕੇ ਗੁਜਰਾਂ ਤੱਕ ਜਿਹੜੇ ਪਰਿਵਾਰ 2-3 ਦਿਨ ਤੋਂ ਭੁੱਖੇ ਭਾਣੇ ਸੀ ਉਹਨਾਂ ਨੂੰ ਰਾਸ਼ਨ ਵੀ ਸਰਵ ਕੀਤਾ ਜਾਂ ਦੂਸਰਾ ਵੀ। ਔਰ ਇਹੀ ਨਹੀਂ, ਹਰ ਈਵਨ ਸੀਏ ਦੇ ਚੱਲਦਿਆਂ ਜਦੋਂ ਜਾ ਕੇ ਦਿੱਲੀ ਦੇ ਵਿੱਚ ਆਪਣੇ ਨੇ ਲੰਗਰ ਲਾਇਆ, ਅੱਜ ਤੱਕ ਵੀ ਉਹ ਸਫ਼ਰ ਕਰ ਰਹੇ ਨੇ। ਔਰ ਇਹ ਜਿਹੜੀ ਲਾਈਨ ਹੈ, ਬੇਸ਼ੱਕ ਇਹਨੂੰ ਮੈਂ ਅਜੇ ਇਹ ਨਹੀਂ ਕਹਿਣਾ ਚਾਹੁੰਦਾ ਕਿ ਭਾਈ ਇਹ ਘਟਨਾ ਦੇ ਲਈ ਕੌਣ ਜ਼ਿੰਮੇਵਾਰ ਹੈ, ਉਹ ਇੱਕ ਲਾ ਐਂਡ ਆਰਡਰ ਦਾ ਇਸ਼ੂ ਹੈ ਔਰ ਇਹ ਟਰਸਟ ਹੋਣਾ ਚਾਹੀਦਾ ਹੈ ਕਿ ਭਾਈ ਕਿਵੇਂ ਉਹ ਹੈਂਡਲ ਹੋਏਗਾ। ਲੇਕਿਨ ਜਿਸ ਕਿਸਮ ਦਾ, ਔਰ ਮੈਂ ਸਮਝਦਾ ਹਾਂ ਵੀ ਪੰਜਾਬ ਦਾ ਮੁਸਲਮਾਨ ਭਾਈਚਾਰਾ, ਖਾਸ ਤੌਰ ਤੇ ਮਲੇਰਕੋਟਲੇ ਦੇ ਮੁਸਲਮਾਨ, ਉਹ ਕਾਫੀ ਚੰਗੀ ਤਰ੍ਹਾਂ ਸਮਝਦੇ ਨੇ ਸਿੱਖ ਸੈਂਸਿਟੀਵਿਟੀ ਨੂੰ, ਵੀ ਸਿੱਖ ਵੀ ਸਮਝਦੇ ਨੇ। ਔਰ ਪਿਛਲੇ ਪੀਰੀਅਡ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਹੋਈਆਂ, ਈਵਨ ਇਹ ਯਤਨ ਕੀਤਾ ਗਿਆ ਮਲੇਰਕੋਟਲੇ ਦੇ ਵਿੱਚ ਵੀ ਕੁਰਾਨ ਸ਼ਰੀਫ ਦੀ ਬੇਅਦਬੀ ਕਰਨ, ਜਿਹੜਾ ਹਿੰਦੂ ਤਵੀਆਂ ਦਾ ਜ਼ਾਹਰ ਕੰਮ ਹੈ, ਲੇਕਿਨ ਇਸ ਨੂੰ ਸਿੱਖਾਂ ਨੇ ਆਇਡੈਂਟੀਫਾਈ ਵੀ ਕੀਤਾ, ਐਕਸਪੋਜ਼ ਵੀ ਕੀਤਾ ਔਰ ਮੁਸਲਮਾਨਾਂ ਨੇ ਵੀ, ਔਰ ਉਹਨਾਂ ਨੂੰ ਪਤਾ ਹੈ। ਔਰ ਇਹੀ ਕਾਰਨ ਹੈ ਕਿ ਮਲੇਰਕੋਟਲੇ ਦੇ ਮੁਸਲਮਾਨ ਕਿਸਾਨ ਲਹਿਰ ਦੇ ਵੇਲੇ ਵੀ ਆ ਕੇ ਉਹਨਾਂ ਨੇ ਸਪੋਰਟ ਕੀਤਾ, ਲੰਗਰ ਲਾਇਆ। ਹੁਣ ਵੀ ਫਤਿਹਗੜ੍ਹ ਸਾਹਿਬ ਦੇ ਜਿਹੜਾ ਜੋੜ ਮੇਲੇ ਵੇਲੇ ਵੀ, ਉਸ ਤੋਂ ਪਹਿਲਾਂ ਦਸੰਬਰ ਮਹੀਨੇ 'ਚ, ਔਰ ਹੁਣ ਹੋਲੇ ਮਹੱਲੇ ਵੇਲੇ ਵੀ ਉਹ ਪਿਕਚਰ ਸੀ ਕਿ ਜਿੱਥੇ ਮੁਸਲਮਾਨਾਂ ਨੇ ਉੱਥੇ ਆ ਕੇ। ਸੋ ਮਤਲਬ ਇਹ ਹੈ ਕਿ ਮੁਸਲਮਾਨ ਵੀ ਇਹ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ ਕਿ ਭਾਈ ਇੱਥੇ ਜੇ ਅਜੇ ਤੱਕ ਉਸ ਕਿਸਮ ਦੇ ਨਸਲੀ ਹਮਲੇ ਜਾਂ ਨਫ਼ਰਤ ਨਹੀਂ ਹੈ, ਹਿੰਦੂ ਤਵੀਆਂ ਨੇ ਕੋਈ ਪੰਜਾਬ 'ਚ ਘੱਟ ਨਹੀਂ ਕੀਤੀ ਹੈ, ਜਾਂ ਉਹਨਾਂ ਦੀ ਇਹ ਨਹੀਂ ਹੈ ਵੀ ਉਹਨਾਂ ਦੀ ਕੋਈ ਕੋਸ਼ਿਸ਼ ਨਹੀਂ ਹੈ। ਲੇਕਿਨ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਭਾਈ ਜਿਹੜਾ ਕੋਈ, ਜਿੱਥੇ ਆਪਣੀ ਕਮਿਊਨਿਟੀ ਦੇ ਲੋਕ ਕਿਹੜੇ ਨਹੀਂ ਟਕਰਾਉਂਦੇ, ਪਿੰਡਾਂ 'ਚ ਆਪਣਿਆਂ ਦੀਆਂ ਕਿਹੜੀਆਂ ਲੜਾਈਆਂ ਨਹੀਂ ਹੁੰਦੀਆਂ। ਹੁਣ ਉਹਦੇ 'ਚ ਇੱਕ ਰੋਡ ਰੇਜ ਇਸ਼ੂ ਹੈ, ਹੋ ਸਕਦਾ ਕੁਛ ਨਾ ਕੁਛ ਸਿਮਰਿੰਗ ਹੌਸਟਿਲਿਟੀ ਪਹਿਲਾਂ ਤੋਂ ਚੱਲ ਰਹੀ ਹੋਏ, ਹਾਲਾਂਕਿ ਗੁਜਰਾਂ ਦਾ ਇੱਕ ਆਪਣਾ ਉਹਨਾਂ ਦਾ ਸੋਸ਼ਲ ਆਰਡਰ ਹੈ, ਉਹ ਬੜੇ ਸਟ੍ਰਿਕਟਲੀ ਆਪਣੇ ਦਾਇਰਾਕਾਰ 'ਚ ਉਹਨਾਂ ਦਾ ਹੁੰਦਾ। ਲੇਕਿਨ ਇਹ ਕਿਉਂ ਹਾਲਾਤ ਇੱਥੋਂ ਤੱਕ ਪਹੁੰਚੇ ਕਿ ਜੀ ਲੁਧਿਆਣੇ ਦੀ ਜਿਹੜੇ ਸ਼ਾਹੀ ਮਸਜਿਦ ਹੈ ਉਹਨਾਂ ਦੇ ਇਮਾਮ ਵੀ ਉੱਥੇ ਪਹੁੰਚ ਗਏ। ਫਿਰ ਇਹ ਵੀ ਸਾਹਮਣੇ ਆਇਆ ਕਿ ਕੋਈ ਯੂਪੀ ਜਾਂ ਬਿਹਾਰ ਜਾਂ ਦੂਸਰਿਆਂ ਤੋਂ ਕੋਈ ਹੋਰ ਉਹਨਾਂ ਦੀ ਬਰਾਦਰੀ ਜਾਂ ਉਹਨਾਂ ਦੇ ਲੋਕ ਵੀ ਪਹੁੰਚ ਰਹੇ ਨੇ। ਹੁਣ ਇਹ ਜਿਹੜੀ ਹੈ ਇਹ ਫਿਰ ਪ੍ਰੋਵੋਕੇਸ਼ਨ ਦੇ ਥੱਲੇ ਆ ਜਾਂਦੀ, ਔਰ ਇਸ ਦਾ ਫਾਇਦਾ ਉਠਾ ਕੇ ਜਿਹੜੇ ਹਿੰਦੂ ਤਵੀ ਬਿਰਤੀ ਵਾਲੇ ਤਾਂ ਕਰ ਹੀ ਰਹੇ ਨੇ, ਕੁਝ ਜਿਹੜੇ ਨੇ ਜੈਨੂਇਨਲੀ ਸਿੱਖ ਵੀ ਐਂਗਰਡ ਨੇ ਕਿ ਵੀ ਤੁਸੀਂ ਉਸ ਧਰਤੀ ਤੇ ਹੋ, ਤੁਹਾਨੂੰ ਹਰ ਕਿਸਮ ਦੀ ਸਹੂਲਤ ਪ੍ਰੋਟੈਕਸ਼ਨ ਹੈ। ਤੇ ਜੇ ਤੁਸੀਂ, ਔਰ ਹੋਇਆ ਇਹ ਹੈ ਕਿ ਇਸ ਘਟਨਾ ਤੋਂ ਬਾਅਦ ਜਿਹੜੇ ਉੱਥੇ ਗੁੱਜਰ ਸੀ ਉਹਨਾਂ ਦੇ ਜਿਹੜੇ ਵੀ ਆਏ, ਉਹਨਾਂ ਨੇ ਜਾ ਕੇ ਪਿੰਡ ਦੇ ਉੱਤੇ ਅਟੈਕ ਕੀਤਾ। ਲੋਕ ਜਿਹੜੇ ਔਰਤਾਂ ਬੱਚੇ ਦੂਜੇ ਉਹ ਡਰ ਕੇ ਖੌਫ ਦੇ ਨਾਲ 2 ਦਿਨ ਉੱਥੇ ਹੀ ਡੰਗਰ ਛੱਡ ਕੇ ਜਿਹੜੇ ਨੇ ਉਹ ਦੌੜਨ ਤੇ ਮਜਬੂਰ ਹੋਏ। ਔਰ ਇਹ ਦਰਸ਼ਕ ਦੇਖ ਸਕਦੇ ਨੇ ਜੇ ਪਿਕਚਰਸ ਉਹ ਦਿਖਾ ਰਹੇ ਹੋਣ ਕਿ ਭਾਈ ਕਿ ਕਿਵੇਂ ਐਕਟਿਵਿਸਟ ਨੇ ਉੱਥੇ ਜਾ ਕੇ, ਫਿਰ ਜਦੋਂ ਸਿੱਖ ਜਥੇਬੰਦੀਆਂ ਨੂੰ ਪਤਾ ਲੱਗਾ ਉਹਨਾਂ ਨੇ ਇਹਨੂੰ ਕੂਲ ਡਾਊਨ ਨਹੀਂ ਕੀਤਾ। ਔਰ ਮੈਂ ਦੇਖਦਾ, ਮੈਨੂੰ ਖੁਸ਼ੀ ਵੀ ਹੈ ਇਸ ਗੱਲ ਦੀ ਕਿ ਅਸੀਂ ਇੱਥੇ ਬੈਠੇ ਹੀ ਇਹ ਨਹੀਂ ਮਹਿਸੂਸ ਕਰਦੇ ਕਿ ਭਾਈ ਇਹ ਸਾਡੀ ਦੋਨਾਂ ਕੌਮਾਂ ਦੀ ਕੁਰਬਤ ਦਾ ਜਿਹੜਾ ਹੈ ਉਹਦੇ 'ਚ ਉਹ ਕਿੰਨੀ ਜ਼ਰੂਰੀ ਹੈ। ਉੱਥੇ ਬੈਠਿਆਂ ਨੇ ਵੀ ਸਿੱਖ ਜਥੇਬੰਦੀਆਂ ਨੇ ਬੜੀ ਜ਼ਿੰਮੇਵਾਰੀ ਤੋਂ ਕੰਮ ਲੈਂਦੇ ਆ ਇਸ ਸਾਰੇ ਨੂੰ ਕੂਲ ਡਾਊਨ ਕਰਨ ਦੀ ਕੋਸ਼ਿਸ਼ ਕੀਤੀ, ਪਿੰਡ 'ਚ ਜਾ ਕੇ ਉਹਨਾਂ ਨੇ ਕੀਤਾ। ਔਰ ਇਹਦਾ ਇੱਕ ਪਾਰਟ ਇਹ ਦੇਖਿਆ ਜਾ ਸਕਦਾ ਵੀ ਇਕੱਲੀ ਸਿੰਗਲ ਘਟਨਾ ਨਹੀਂ ਹੈ, ਕਿਉਂਕਿ ਜੇ ਪੁਲਿਸ ਦਾ ਕਿਸੇ ਹੋਰ ਪਾਸੇ ਝੁਕਾਅ ਹੋ ਰਿਹਾ, ਇਸ ਗੱਲ ਦਾ ਧਿਆਨ ਰਹੇ ਕਿ ਹੁਣ ਭਗਵੰਤ ਮਾਨ, ਲਾਲਾ ਕੇਜਰੀਵਾਲ, ਇਹਨਾਂ ਸਾਰਿਆਂ ਦਾ ਉਹ ਵਰਤਾਰਾ ਉਹੀ ਹੈ ਕਿ ਪੰਜਾਬ 'ਚ ਇਹਨਾਂ ਨੇ ਸਿੱਖਾਂ ਨੂੰ ਮਾਰਜਨਲਾਈਜ਼ ਕਰਨਾ। ਇਹੀ ਕਾਰਨ ਹੈ ਕਿ ਜਦੋਂ ਚਰਨਜੀਤ ਚੰਨੀ ਨੇ ਇੱਕ ਬਿਆਨ ਦਿੱਤਾ ਸੀ ਜਦੋਂ ਇਲੈਕਸ਼ਨ ਕੈਂਪੇਨ ਦੇ ਵੇਲੇ ਕਿ ਜੀ ਅਸੀਂ ਇੱਥੇ ਜਿਹੜਾ ਉਹ ਯੂਪੀ ਤੇ ਦੂਜੇ ਦੇ ਭਈਏ ਥੋੜੀ ਸਾਡੇ ਤੇ ਰਾਜ ਕਰਨਗੇ, ਅਸੀਂ ਇਹਨਾਂ ਨੂੰ ਰਾਜ ਨਹੀਂ ਇੱਥੇ ਸਾਡੇ ਤੇ ਕਰਨ। ਹਾਲਾਂਕਿ ਪ੍ਰਿਯੰਕਾ ਗਾਂਧੀ ਉਹਦੇ ਨਾਲ ਉਸ ਸਟੇਟਮੈਂਟ ਨੂੰ ਲੈ ਕੇ ਜਿਵੇਂ ਫਿਰ ਹਿੰਦੂ ਤਵੀਆਂ ਨੇ ਪ੍ਰਚਾਰ ਕੀਤਾ, ਔਰ ਪੰਜਾਬ 'ਚ ਵੀ ਜਿਹੜੇ ਭਈਏ ਉਹਨਾਂ ਨੇ ਕਿਹਾ ਜੀ ਹਮ ਤਾਂ ਅਬ ਨਹੀਂ ਦੇਂਗੇ ਵੋਟ, ਪਹਿਲਾਂ ਕਿੰਨੀਆਂ ਕੋ ਦਿੰਦੇ ਹੋਣੇ ਨੇ। ਲੇਕਿਨ ਇਸ ਇਸ਼ੂ ਨੂੰ ਵੀ ਉਹਨਾਂ ਨੇ ਵਰਤਿਆ ਦੱਸਣ ਦੇ ਲਈ। ਔਰ ਜਿਹੜੀ ਭਈਆਂ ਦੀ ਇਸ ਕਿਸਮ ਦੀ ਲਾਈਨ ਹੈ, ਅੱਜ ਹੀ ਮੈਨੂੰ ਵੀਰ ਸੁਖਜਿੰਦਰ ਸਿੰਘ ਬਾਜਵਾ ਨੇ ਵੀਡੀਓ ਵੀ ਭੇਜੀ ਹੈ ਕਿ ਜਿਹੜਾ ਇੱਕ ਵਾਕਿਆ ਜਿਹੜਾ ਮਾਲਵਾ ਬੈਲਟ ਦੇ ਵਿੱਚ ਹੁੰਦਾ ਹੈ, ਉਸ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਕਿਵੇਂ ਇੱਕ ਇਸ ਕਿਸਮ ਦੇ ਝਗੜਿਆਂ ਨੂੰ ਹੀ ਭਈਏ ਆ ਕੇ ਇੱਕ ਸਿੱਖ ਨੌਜਵਾਨ ਉਹਦੀ ਦਸਤਾਰ ਦੀ ਬੇਅਦਬੀ, ਕੇਸਾਂ ਦੀ ਬੇਅਦਬੀ, ਔਰ ਇਕੱਠੇ ਹੋ ਕੇ ਪੁਲਿਸ ਸਟੇਸ਼ਨ 'ਚ ਧਰਨਾ। ਔਰ ਜਦੋਂ ਉਹਨਾਂ ਨੂੰ ਦੇਖਿਆ ਕਿ ਬਈ ਜ਼ਿਆਦਤੀ ਉਹਨਾਂ ਦੀ ਹੈ ਤਾਂ ਉਹਨਾਂ ਨੇ ਕਹਾਣੀ ਬਣਾ ਲਈ ਕਿ ਜੀ ਇਹ ਤਾਂ ਸਾਡੀ ਕੁੜੀ ਨੂੰ ਛੇੜਿਆ ਇਹਨੇ। ਹਾਲਾਂਕਿ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਵੀ ਉੱਥੇ ਪਹੁੰਚੇ ਨੇ ਔਰ ਕਾਊਂਟਰ ਕਰ ਰਹੇ ਨੇ। ਹੁਣ ਇਹ ਗੱਲ ਜਿਵੇਂ ਇੱਕ ਕਿਸੇ ਨੇ ਕਿਹਾ
ਕਿ ਅਸੀਂ ਤਾਂ ਇਹ ਹੁਣ ਤੱਕ ਫਿਕਰ ਕਰਦੇ ਰਹੇ ਹਾਂ, ਜਾਂ ਇਹ ਸਵਾਲ ਹੁੰਦਾ ਸੀ ਜੀ ਖਾਲਿਸਤਾਨ ਤਾਂ ਤੁਸੀਂ ਬਣਾ ਲੋਗੇ, ਬਾਹਰ ਬੈਠੇ ਸਿੱਖਾਂ ਦਾ ਕੀ ਬਣੇਗਾ। ਹੁਣ ਅਸੀਂ ਇੱਥੇ ਬੈਠੇ ਇਹ ਦੇਖ ਰਹੇ ਹਾਂ ਕਿ ਪੰਜਾਬ ਦੇ ਸਿੱਖਾਂ ਦਾ ਕੀ ਬਣੇਗਾ। ਜੇ ਤੁਸੀਂ ਇਹਨਾਂ ਦੋਨਾਂ ਤਿੰਨਾਂ ਘਟਨਾਵਾਂ ਨੂੰ, ਬੇਸ਼ੱਕ ਹਿਮਾਚਲ ਦੇ ਵਿੱਚ ਤੁਹਾਡੇ ਨਿਸ਼ਾਨ ਸਾਹਿਬ ਲਾ ਲਏ, ਉਹਨਾਂ ਨੂੰ ਜਿਹੜਾ ਉਹ ਜ਼ਲੀਲ ਕਰ ਰਹੇ ਨੇ, ਪੰਜਾਬ ਦੇ ਵਿੱਚ ਇੱਕ ਘਟਨਾ ਮਾਝੇ 'ਚ ਹੋ ਰਹੀ ਹੈ, ਇੱਕ ਮਾਲਵੇ 'ਚ ਹੋ ਰਹੀ ਹੈ, ਪੁਲਿਸ ਜਿਹੜੀ ਆ ਉਹ ਤੁਹਾਨੂੰ ਦੂਸਰੇ ਪਾਸੇ ਖੜੀ ਨਜ਼ਰ ਆ ਰਹੀ ਹੈ। ਉਹ ਕੂਲ ਡਾਊਨ ਕਰਨ ਦੀ ਥਾਂ ਉਹ ਉਹਨਾਂ ਭਾਵਨਾਵਾਂ ਨੂੰ ਭੜਕਾ ਰਹੀ ਹੈ। ਸੋ ਇਹ ਟ੍ਰੈਂਡ ਠੀਕ ਨਹੀਂ ਹੈ। ਅਸੀਂ ਇਹੀ ਕਹਿਣਾ ਚਾਹੁੰਦੇ ਕਿ ਭਾਈ ਸਾਡਾ ਮੁਸਲਮਾਨ ਭਾਈਚਾਰਾ, ਅਸੀਂ ਤਾਂ ਜਿਹੜਾ ਇੱਕ ਝੰਡਾ ਬਰਦਾਰ ਹੀ ਨਹੀਂ, ਅਸੀਂ ਜੈਨੂਇਨਲੀ ਇਹ ਗੱਲ ਸਮਝਦੇ ਹਾਂ ਕਿ ਦੋਨਾਂ ਕੌਮਾਂ ਦੀ ਕੁਰਬਤ ਹੀ ਭਾਰਤ ਦੇ ਵਿੱਚ ਹਿੰਦੂ ਤਵੀਆਂ ਦੇ ਖਿਲਾਫ ਜਿਹੜਾ ਸਾਡੀ ਲੜਾਈ ਨੂੰ ਅੱਗੇ ਲਿਜਾ ਸਕਦੀ ਹੈ। ਤੇ ਜੇ ਉਹਨਾਂ ਨੇ ਇਕੱਲੇ ਕਰਕੇ ਪਹਿਲਾਂ ਨਾਰਥ ਈਸਟ ਦੇ ਵਿੱਚ ਈਸਾਈ ਨਾਗਾਲੈਂਡ ਔਰ ਮਿਜ਼ੋਰਮ 'ਚ ਲਿਜਾ ਕੇ ਸਿੱਖ ਫੌਜ ਔਰ ਦੂਜੀ ਉਹਨਾਂ ਤੋਂ ਉਹ ਮਰਵਾਏ, ਉਹੀ ਕਹਾਣੀ ਉਹਨਾਂ ਨੇ ਕਸ਼ਮੀਰ 'ਚ ਰਿਪੀਟ ਕੀਤੀ, ਤਾਂ ਹੁਣ ਜੇ ਵਿਦਨ ਪੰਜਾਬ ਇਸ ਕਿਸਮ ਦੇ ਟਕਰਾਅ ਦੀ ਲਾਈਨ ਜਾਏਗੀ ਤੇ ਇਹ ਹਿੰਦੂ ਤਵੀਆਂ ਦੇ ਹੱਥਾਂ 'ਚ ਹੀ ਖੇਡਣਾ ਹੋਏਗਾ। ਤੇ ਅਸੀਂ ਮੁਸਲਮਾਨ ਜਥੇਬੰਦੀਆਂ ਨੂੰ ਵੀ, ਹਾਲਾਂ ਇਸ ਦੇ ਉੱਤੇ ਜਿਵੇਂ ਮੈਂ ਕਿਹਾ ਵੀ ਜਿਹੜੇ ਐਕਟਿਵਿਸਟ ਨੇ ਉਹਨਾਂ ਨੇ ਇਸ ਦੇ ਉੱਤੇ ਕੰਮ ਕੀਤਾ ਹੈ, ਉਹਨੂੰ ਕੂਲ ਡਾਊਨ ਕਰਨ ਦੀ ਕੋਸ਼ਿਸ਼ ਹੈ, ਪਰ ਇਹ ਜਿਹੜਾ ਟ੍ਰਾਇਲ ਬੈਲੂਨ ਜਿਹੜਾ ਹੈ ਉਹ ਹੋਰ ਵੀ ਅੱਗੇ ਜਾ ਸਕਦਾ ਹੈ ਇਸ ਗੱਲ ਦੇ ਉੱਤੇ, ਕਿਉਂਕਿ ਡੈਮੋਗ੍ਰਾਫੀਜ਼ ਚੇਂਜ ਹੋ ਰਹੀਆਂ ਔਰ ਇਸ ਤੋਂ ਪਹਿਲਾਂ ਕਿ ਬਿਲਕੁਲ ਗੱਲ ਸਾਡੇ ਹੱਥੋਂ ਨਿਕਲ ਜਾਏ, ਇਸ ਕਿਸਮ ਦੇ ਮਸਲਿਆਂ ਦੀ ਜਿਹੜੀ ਜੜ ਹੈ ਉਹਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਔਰ ਮੁਸਲਮਾਨ ਜਥੇਬੰਦੀਆਂ ਨੂੰ ਵੀ ਜਿਹੜੀਆਂ ਖਾਸ ਤੌਰ ਤੇ ਪੰਜਾਬ 'ਚ ਨੇ, ਉਹਨਾਂ ਨੂੰ ਐਕਸਟਰਾ ਮਾਈਲ ਜਾ ਕੇ ਇਸ ਗੱਲ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਹ ਇਸ ਕਿਸਮ ਦਾ ਕੁਝ ਨਾ ਕਰਨ ਜਿਹੜੀ ਕਿ ਅਲਟੀਮੇਟਲੀ ਹਿੰਦੂ ਤਵੀਆਂ ਦੀ ਖੇਡ ਦੇ ਵਿੱਚ ਹੀ ਐਂਡ ਹੋਏ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ ਵਿਊਅਰਸ ਐਂਡ ਵੈਲ ਸੈਕਸ਼ਨ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਚੀਨ ਵੱਲੋਂ ਇਸ ਹਫਤੇ ਅਫਗਾਨਿਸਤਾਨ ਦੇ ਮੁੱਦੇ ਤੇ ਗੱਲਬਾਤ ਕਰਨ ਲਈ ਅਫਗਾਨਿਸਤਾਨ ਦੇ ਗੁਆਂਢੀ ਮੁਲਕਾਂ ਪਾਕਿਸਤਾਨ, ਈਰਾਨ, ਤਾਜਿਕਸਤਾਨ, ਤੁਰਕਮੈਨਿਸਤਾਨ, ਉਜ਼ਬੇਕਿਸਤਾਨ ਅਤੇ ਰੂਸ ਦੇ ਜਿਹੜੇ ਫੋਰਨ ਮਿਨਿਸਟਰ ਨੂੰ ਸੱਦਾ ਦਿੱਤਾ ਗਿਆ ਹੈ ਔਰ ਇਸ ਮੀਟਿੰਗ ਵਿੱਚ ਅਫਗਾਨਿਸਤਾਨ ਦੇ ਫੋਰਨ ਮਿਨਿਸਟਰ ਵੀ ਸ਼ਾਮਲ ਹੋਣਗੇ। ਪਰ ਇਸ ਮੀਟਿੰਗ ਦੇ ਵਿੱਚ ਭਾਰਤ ਨੂੰ ਬਾਹਰ ਕੱਢਿਆ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਸਾਰੇ ਉਹਨਾਂ ਪਾਕਿਸਤਾਨੀ ਭੈਣਾਂ ਭਰਾਵਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਜਿਹੜਾ ਸਾਡਾ ਫਰਾਈਡੇ ਦਾ ਇੱਕ ਸੈਗਮੈਂਟ ਸੀ ਜਿਹਦੇ 'ਚ ਅਸੀਂ ਪਾਕਿਸਤਾਨ ਦੀਆਂ ਪੋਲੀਟੀਕਲ ਪਾਰਟੀਆਂ ਔਰ ਆਵਾਮ ਨੂੰ ਵੀ ਇਹ ਨੇਕ ਦਿਲੀ ਦਾ ਮਸ਼ਵਰਾ ਦਿੱਤਾ ਸੀ ਕਿ ਜਿਸ ਕਿਸਮ ਦੇ ਸਿਆਸੀ ਹਾਲਾਤ ਬਣਦੇ ਜਾ ਰਹੇ ਨੇ, ਟਕਰਾਅ ਦੇ, ਸੜਕਾਂ ਤੇ ਨਿਕਲਣਾ, ਵੱਡੇ ਵੱਡੇ ਜਲਸੇ ਇਸਲਾਮਾਬਾਦ ਦੇ ਵਿੱਚ ਔਰ ਸਿਆਸੀ ਅਨਸਰਟਨਟੀ, ਇਸ ਤੋਂ ਕਿ ਇਹ ਭਰਾ ਮਾਰੂ ਜਿਹੜਾ ਉਸ ਟੈਂਡੈਂਸੀਜ਼ ਦੇ ਵਿੱਚ ਜੋ ਨਜ਼ਰ ਆ ਰਹੀਆਂ ਨੇ ਉਸ ਨਾ ਜਾਏ ਕਿ ਖੂਨ ਰੇਜ਼ੀ ਹੋਏ, ਖੂਨ ਖਰਾਬਾ ਹੋਏ। ਔਰ ਖਾਸ ਤੌਰ ਤੇ ਗੁਆਂਢੀ ਮੁਲਕ ਭਾਰਤ ਸਮੇਤ ਜਿਹੜੀਆਂ ਏਜੰਸੀਆਂ ਦੀ ਅੱਖ
ਪਾਕਿਸਤਾਨ ਦੇ ਉੱਤੇ ਲੱਗੀ ਹੋਈ ਹੈ ਕਿ ਇਹਨੂੰ ਕਿਵੇਂ ਡੀਸਟੈਬਲਾਈਜ਼ ਕਰਨਾ ਹੈ, ਉਹਨਾਂ ਦੇ ਹੱਥਾਂ 'ਚ ਖੇਡਣ ਵਾਂਗ ਹੋਏ। ਹਾਲਾਂ ਵੀਕਐਂਡ ਦੇ ਵਿੱਚ ਜਿਹੜੀਆਂ ਡਿਵੈਲਪਮੈਂਟਸ ਨੇ ਉਹਨਾਂ ਤੋਂ ਇਹ ਲੱਗਦਾ ਹੈ ਵੀ ਪਹਿਲਾ ਤਾਂ ਕਾਫੀ ਕਾਮਯਾਬ ਜਲਸਾ ਇਮਰਾਨ ਖਾਨ ਸਾਹਿਬ ਨੇ ਇਸਲਾਮਾਬਾਦ ਦੇ ਵਿੱਚ ਕੀਤਾ। ਉਹਦੇ 'ਚ ਉਹਨਾਂ ਨੇ ਪੂਰਾ ਇੱਕ ਤਾਂ ਪੰਜਾਬੀ 'ਚ ਕਹਿੰਦੇ ਨੇ ਗੁਬਾੜ ਕੱਢਣਾ, ਉਹ ਵੀ ਸਟੀਮ ਆਫ ਵੀ ਸੀ, ਲੇਕਿਨ ਉਹਨਾਂ ਜਿੰਨੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੀ ਸ਼ਮੂਲੀਅਤ ਸੀ, ਇਹ ਆਉਣ ਵਾਲੇ ਪੀਰੀਅਡ ਦੇ ਲਈ ਇਹ ਜਿਹੜਾ ਹੈ ਕਿ ਉਹ ਇੱਕ ਪਾਕਿਸਤਾਨ ਦੀ ਪੋਲਿਟਿਕਸ 'ਚ ਉਹਨਾਂ ਦਾ ਇੱਕ ਲੀਡ ਰੋਲ ਰਹੇਗਾ, ਇਸ ਦਾ ਜਿਹੜਾ ਇਹ ਸਬੂਤ ਵੀ ਸੀ। ਔਰ ਹਾਲਾਂਕਿ ਜਿਵੇਂ ਉਹਨਾਂ ਨੇ ਲਾਈਨ ਲਈ ਕਿ ਉਹ ਬਿਲਕੁਲ ਨਾਨ ਯੀਲਡਿੰਗ ਔਰ ਇੰਟਰਨੈਸ਼ਨਲ ਕੰਸਪੀਰੇਸੀ ਦਾ ਉਹਨਾਂ ਨੇ ਜ਼ਿਕਰ ਕੀਤਾ ਕਿ ਉਹਨਾਂ ਨੂੰ ਕੱਢਣ ਦੇ ਲਈ ਉਹਨਾਂ ਨੇ ਚਿੱਠੀ ਵੀ ਕਹੀ, ਇਹ ਆਈ ਹੈ ਕਿਹਨੇ ਲਿਖੀ ਕੀ ਹੈ ਇਹ ਨਹੀਂ ਦੱਸਿਆ, ਪਰ ਉਹਨਾਂ ਨੂੰ ਕਾਫੀ ਭਰਵਾਂ ਹੁੰਗਾਰਾ ਮਿਲਿਆ। ਔਰ ਉਸ ਤੋਂ ਬਾਅਦ ਕਾਫੀ ਡਿਬੇਟਸ ਹੁੰਦੀਆਂ ਰਹੀਆਂ ਕਿ ਭਾਈ ਕੀ ਹੋਏਗਾ। ਹੁਣ ਆਲਰੇਡੀ ਉਹਨਾਂ ਦੇ ਖਿਲਾਫ ਜਿਹੜਾ ਨੋ ਟਰਸਟ ਮੋਸ਼ਨ ਹੈ ਉਹ ਸ਼ਾਹਬਾਜ਼ ਸ਼ਰੀਫ ਨੇ ਨੈਸ਼ਨਲ ਅਸੈਂਬਲੀ 'ਚ ਪ੍ਰੈਜ਼ੈਂਟ ਕਰ ਦਿੱਤਾ ਹੋਇਆ, ਲੇਕਿਨ ਦੂਸਰੇ ਪਾਸੇ ਅੱਜ ਵੱਡੇ ਜਲਸੇ ਦੇ ਤੌਰ ਦੇ ਉੱਤੇ ਜਿਹੜੀਆਂ ਦੂਸਰੀਆਂ ਪਾਰਟੀਆਂ ਨੇ ਉਹਨਾਂ ਨੇ ਵੀ ਵੱਡੇ ਇਕੱਠ ਵੱਲੋਂ ਤੁਰੇ ਹੋਏ ਨੇ, ਚਾਰ ਚੁਫੇਰਿਓਂ ਕਾਫਲੇ ਜਾ ਰਹੇ ਨੇ। ਲੇਕਿਨ ਅੱਜ ਆਉਣ ਤੋਂ ਪਹਿਲਾਂ ਜਿਹੜੀ ਮੈਂ ਇੱਕ ਡਿਵੈਲਪਮੈਂਟ ਦੇਖੀ ਕਿ ਪੰਜਾਬ ਦੇ ਜਿਹੜੇ ਉਹਨਾਂ ਦੇ ਚੀਫ ਮਿਨਿਸਟਰ ਬੁਜ਼ਦਾਰ ਜਿਹੜੀ ਇੱਕ ਮੰਗ ਇਤਿਹਾਦੀ ਜਿਹੜੇ ਕਿ ਸੈਪਰੇਟ ਜਾ ਰਹੇ ਸੀ, ਜਿਨ੍ਹਾਂ 'ਚ ਖਾਸ ਤੌਰ ਤੇ ਜਿਹਨੂੰ ਕਾਫ ਲੀਗ ਕਹਿੰਦੇ ਨੇ, ਉਹਨਾਂ ਦੇ ਚੌਧਰੀ ਬਰਦਰਾਨ ਚੌਧਰੀ ਪਰਵੇਜ਼ ਇਲਾਹੀ ਕਿ ਉਹਨਾਂ ਨੂੰ ਰਿਜ਼ਾਈਨ ਕਰੋ, ਸੋ ਉਹ ਰਿਜ਼ਾਈਨ ਬੁਜ਼ਦਾਰ ਦਾ ਉਹਨਾਂ ਨੇ ਲੈ ਲਿਆ ਇਮਰਾਨ ਖਾਨ ਸਾਹਿਬ ਨੇ। ਔਰ ਚੌਧਰੀ ਪਰਵੇਜ਼ ਇਲਾਹੀ ਜਿਨ੍ਹਾਂ ਦੀ ਮੰਗ ਸੀ ਕਿਉਂਕਿ ਉਹ ਅਦਰਵਾਈਜ਼ ਆਪੋਜੀਸ਼ਨ ਨੂੰ ਜੁਆਇਨ ਕਰ ਰਹੇ ਸੀ, ਉਹਨਾਂ ਨੂੰ ਉਹਨਾਂ ਨੇ ਸੱਦਾ ਦਿੱਤਾ ਹੈ ਕਿ ਤੁਸੀਂ ਐਜ਼ ਏ ਚੀਫ ਮਿਨਿਸਟਰ ਅੱਗੇ ਆਓ। ਸੋ ਇਹ ਕਿਉਂਕਿ ਪਾਕਿਸਤਾਨ ਦੀ ਸਟੇਟਮੈਂਟ ਜਿਹੜੀ ਹਾਲਤ ਵੀ ਉਹ ਗੌਰਮੈਂਟ ਵਾਲੀ ਹੈ। ਕਿਸੇ ਨੂੰ ਪੁੱਛਿਆ ਸੀ ਪੰਜਾਬੀ 'ਚ ਨੇ ਕਿ ਗੌਰਮੈਂਟ ਦਾ ਕੀ ਮਤਲਬ ਹੁੰਦਾ, ਉਹਨੇ ਕਿਹਾ ਜੀ ਜਿਹੜਾ ਮਿੰਟ ਤੇ ਉਹਦਾ ਗੌਰ ਕਰੇ। ਸੋ ਉੱਥੇ ਹਰ ਮਿੰਟ 'ਚ ਇਹ ਵੀ ਮਤਲਬ ਕਿਸੇ ਨੂੰ ਐਕਸਪੈਕਟਡ ਨਹੀਂ ਸੀ। ਸੋ ਇਹਦੇ ਨਾਲ ਉਹਨਾਂ ਦੀ ਸਿਆਸੀ ਪਾਵਰ ਵਧੀ ਹੈ, ਪਰ ਇਹ ਕਿੰਨਾ ਜਦੋਂ ਤੱਕ ਅਗਲੇ ਦਿਨਾਂ 'ਚ ਇਸ ਮਤੇ ਦੇ ਉੱਤੇ VOTING ਹੋਣੀ ਹੈ, ਕੌਣ ਕਿੱਥੇ ਖੜਾ ਰਹੇਗਾ, ਕਿਹਨੂੰ ਨੋਟਾਂ ਦੀਆਂ ਬੋਰੀਆਂ ਲੈ ਜਾਣਗੀਆਂ, ਕਿਹਨੂੰ ਜਿਹੜਾ ਉਹ ਮੰਤਰੀ ਜਾਂ ਮਿਨਿਸਟਰ ਹੋਣ ਦਾ ਜਿਹੜਾ ਲਾਲਚ ਹੈ ਉਹ ਇੱਧਰ ਰੱਖੇਗਾ ਜਾਂ ਉੱਧਰ ਰੱਖੇਗਾ, ਇਹ ਹੈ ਵੈਸੇ ਅਫਸੋਸਨਾਕ ਵੀ। ਮੈਂ ਡਿਸਕਸ ਤਾਂ ਕਰ ਰਹੇ ਹਾਂ ਕਿਉਂਕਿ ਸਾਡੀ ਇਹ ਦਿਲਚਸਪੀ ਹੈ ਕਿ ਭਾਈ ਔਰ ਅਸੀਂ ਉੱਥੇ ਚਾਹੁੰਦੇ ਹਾਂ ਕਿ ਪਾਕਿਸਤਾਨ ਦੇ ਆਵਾਮ ਔਰ ਨੇਸ਼ਨ ਖੁਸ਼ਹਾਲ ਸਟੇਬਲ ਹੋਏ, ਪਰ ਤੁਸੀਂ ਕੁੱਲ ਮਿਲਾ ਕੇ ਦੇਖੋ ਵੀ ਲੋਕਾਂ ਦੇ ਮਸਲੇ ਕੀ ਨੇ, ਚੈਲੰਜਸ ਕੀ ਨੇ, ਇੰਟਰਨੈਸ਼ਨਲ ਸਿਨੈਰੀਓ ਕੀ ਹੈ। ਔਰ ਜਿਵੇਂ ਹੀ ਅੱਜ ਸੁਖਜਿੰਦਰ ਸਿੰਘ ਬਾਜਵਾ ਇਹ ਕਹਿ ਰਹੇ ਸੀ, ਕਹਿਣ ਲੱਗੇ ਕਿ ਭਾਈ ਇਹ ਜਿਹੜੇ ਨੇ ਪਤਾ ਨਹੀਂ ਆਪਣੇ ਪੰਜਾਬੀ ਇਧਰਲੇ ਵੀ ਹੁਣ ਸਾਡਾ ਜੇ ਦੇਖੋ ਜਿਹੜੀ ਸਿੱਖ ਕੌਮ ਨੂੰ ਦਰਪੇਸ਼ ਚੈਲੰਜ ਨੇ, ਗੁਲਾਮੀ, ਤੁਹਾਡੀ ਹੋਂਦ ਦਾ ਸਵਾਲ, ਤੇ ਜੇ ਸਾਡੀਆਂ ਬਹਿਸਾਂ ਦੇਖੋ ਸੋਸ਼ਲ ਮੀਡੀਆ ਤੇ ਉਹ ਕੀ ਚੱਲ ਰਹੀਆਂ ਹੁੰਦੀਆਂ ਨੇ, ਤੇ ਬਹੁਤ ਵਾਰ ਇਹ ਲੱਗਦਾ ਵੀ ਸਾਡੀ ਕੌਮ ਪ੍ਰਸਤੀ ਕਿੱਥੇ ਚਲੀ ਗਈ। ਅਸੀਂ ਐਜ਼ ਏ ਨੇਸ਼ਨ ਇੱਕ ਪ੍ਰਾਊਡ ਲੋਕ, ਅਸੀਂ ਜਿਹੜੇ ਆ ਅਸਮਾਨਾਂ 'ਚ ਉੱਡਣ ਵਾਲੇ, ਅਸੀਂ ਗੀਟੇ ਖੇਡ ਰਹੇ ਹਾਂ ਜਾਂ ਬੰਟੇ ਖੇਡ ਰਹੇ ਹਾਂ ਧਰਤੀ ਦੇ ਉੱਤੇ, ਉਸ ਦੇ ਉੱਤੇ ਰੀਂਗ ਰਹੇ। ਔਰ ਇਹੀ ਗੱਲ ਮੈਨੂੰ ਪਾਕਿਸਤਾਨ ਦੇ ਹਵਾਲੇ ਨਾਲ ਵੀ ਨਜ਼ਰ ਆਉਂਦੀ ਹੈ ਵੀ ਸਿਆਣੇ ਬਿਆਣੇ ਲੋਕ, ਉਹਨਾਂ ਨੂੰ ਨਜ਼ਰ ਨਹੀਂ ਆ ਰਿਹਾ ਵੀ ਚੈਲੰਜਸ ਕੀ ਨੇ, ਕਿਸ ਲੈਵਲ ਦੇ ਉੱਤੇ ਨੇਸ਼ਨ ਔਰ ਦੂਸਰਾ। ਲੇਕਿਨ ਅਸੀਂ ਫਿਰ ਵੀ ਕੋਈ ਸੁਣੇ ਜਾਂ ਨਾ ਸੁਣੇ, ਅਸੀਂ ਤਾਂ ਆਪਣਾ ਫਰਜ਼ ਅਦਾ ਕੀਤਾ ਔਰ ਮੈਂ ਜਿਵੇਂ ਕਿਹਾ ਵੀ ਸਾਡੇ ਬਹੁਤ ਸਾਰੇ ਭੈਣਾਂ ਭਰਾਵਾਂ ਨੇ ਐਪਰੀਸ਼ੀਏਟ ਕੀਤਾ। ਔਰ ਮੈਨੂੰ ਚੰਗਾ ਲੱਗਦਾ ਜਦੋਂ ਕਹਿੰਦੇ ਨੇ ਕਿ ਭਾਈ ਅਸੀਂ ਤੁਹਾਡੀਆਂ ਜੈਨੂਇਨ ਫੀਲਿੰਗਸ ਨੂੰ ਸਮਝਦੇ ਹਾਂ। ਔਰ ਚਲੋ ਬਾਕੀ ਤਾਂ ਉੱਥੇ ਸਿਆਸੀ ਧਿਰਾਂ ਨੇ ਡਿਸਾਈਡ ਕਰਨਾ ਹੈ, ਪਰ ਸਾਡਾ ਇੰਨਾ ਕੁ ਕੰਸਰਨ ਹੈ ਕਿ ਜਮਹੂਰੀ ਅੰਦਾਜ਼ ਦੇ ਵਿੱਚ ਜਿਹੜਾ ਇਹ ਸਾਰੇ ਨੂੰ ਟੈਕਲ ਜਾਂ ਹੈਂਡਲ ਕਰਨਾ ਚਾਹੀਦਾ। ਬਿਲਕੁਲ। ਅਫਗਾਨਿਸਤਾਨ ਕਿਉਂਕਿ ਉਹ ਹਮੇਸ਼ਾ ਹੀ ਅਫਗਾਨਿਸਤਾਨ ਉਸ ਖਿੱਤੇ ਲਈ ਨਹੀਂ, ਇੰਟਰਨੈਸ਼ਨਲੀ ਜਿਹੜੀ ਉਸ ਦੀ ਅਹਿਮੀਅਤ ਹੈ। ਔਰ ਇਸ ਗੱਲ ਦਾ ਵੀ ਧਿਆਨ ਰਿਹਾ ਕਿ ਜਦੋਂ ਦਾ ਯੂਕਰੇਨ ਕ੍ਰਾਈਸਿਸ ਸਾਹਮਣੇ ਆਇਆ, ਅਫਗਾਨ ਲੋਕ ਕਿਸ ਹਾਲਤ 'ਚੋਂ ਗੁਜ਼ਰ ਰਹੇ ਨੇ, ਉਹਨਾਂ ਦੀ ਇਕਨੋਮੀ ਔਰ ਦੂਸਰਾ ਜਿਹੜਾ ਉਹ ਕਿਸ ਤਰ੍ਹਾਂ ਹੈ ਜਿਹੜੀ ਪ੍ਰਭਾਵਿਤ ਹੋ, ਉਸ ਤੋਂ ਦੁਨੀਆ ਦਾ ਵੀ ਧਿਆਨ ਹਟ ਗਿਆ। ਔਰ ਇਹ ਵੀ ਲੱਗਦਾ ਹੈ ਕਿ ਭਾਈ ਅਫਗਾਨਿਸਤਾਨ ਦੇ ਜਿਹੜੇ ਹਾਕਮ ਨੇ ਸਾਡੇ ਤਾਲਿਬਾਨ, ਉਹਨਾਂ ਨੂੰ ਵੀ ਕੋਈ ਇਹ ਨਹੀਂ ਹੈ ਵੀ ਉਹਨਾਂ ਦੇ ਆਪਣੇ ਲੋਕਾਂ ਦਾ ਕੀ ਹਾਲ ਹੈ, ਇਕਨੋਮੀ ਦਾ ਕੀ ਹਾਲ ਹੈ। ਉਹਨਾਂ ਨੇ ਵੀ ਉਹ ਨੰਨਾ ਇੱਕ ਜਿਹੜਾ ਫੜਿਆ ਹੋਇਆ ਹੈ। ਹੁਣ ਜਿਹੜੇ 2 ਫੈਸਲੇ ਨਾ 2-3 ਦਿਨਾਂ 'ਚ ਉਹਨਾਂ ਦੀ ਹਕੂਮਤ ਦੇ ਸਾਹਮਣੇ ਆਏ ਕਿ ਇਹ ਸੀ ਪਿਛਲੇ ਹਫਤੇ ਹਾਈ ਸਕੂਲ ਜਿਹੜੇ ਬੱਚੀਆਂ ਦੀ ਐਜੂਕੇਸ਼ਨ ਦੇ ਉਹ ਖੁੱਲ੍ਹਣੇ ਸੀ, ਪਰ ਪਤਾ ਨਹੀਂ ਉਹਨਾਂ ਦੇ ਹੁਣ
ਕਿਉਂਕਿ ਜਦੋਂ ਤੁਸੀਂ ਇੱਕ ਵਾਰ ਮਜ਼ਹਬ ਦੇ ਨਾਂ ਤੇ ਇੱਕ ਇਸ ਕਿਸਮ ਦੀ ਲੰਬਾ ਵਕਤ ਲੜਾਈ ਲੜੀ ਹੋਏ ਤਾਂ ਕਈ ਵਾਰ ਤੁਸੀਂ ਉੱਤੇ ਫੈਸਲਾ ਕਰੋ ਵੀ ਲੋਕਲ ਤੁਹਾਡਾ ਕਾਡਰ ਨਹੀਂ ਮੰਨ ਰਿਹਾ ਹੁੰਦਾ ਤਾਂ ਉਹ ਉਹਨਾਂ ਨੇ ਅਜੇ ਜੰਦੇ ਲੱਗੇ ਰਹਿਣ ਦੀ ਗੱਲ ਹੀ ਕੀਤੀ ਹੈ ਵੀ ਪ੍ਰਾਇਮਰੀ ਤੱਕ ਉਹ ਪੜ੍ਹਨਗੇ, ਫਿਰ ਕਾਲਜ ਯੂਨੀਵਰਸਿਟੀ ਵਿਚਕਾਰ ਕੋਈ ਨਹੀਂ, ਤੇ ਜੇ ਵਿਚਕਾਰ ਕੋਈ ਨਹੀਂ ਹੋਏਗਾ ਤੇ ਉਹ ਕਿਵੇਂ ਜਾਣਗੇ ਕਾਲਜਾਂ ਯੂਨੀਵਰਸਿਟੀਆਂ 'ਚ। ਹਾਲਾਂਕਿ ਬਹੁਤਿਆਂ ਨੂੰ ਲੱਗੇਗਾ, ਪਰ ਮੈਨੂੰ ਇਹ ਲੱਗਦਾ ਵੀ ਜਦੋਂ ਤੁਸੀਂ ਇਸ ਕਿਸਮ ਦੇ ਪ੍ਰੈਸ਼ਰ 'ਚੋਂ ਗੁਜ਼ਰ ਰਹੇ ਹੋ ਫਿਰ ਤੁਹਾਨੂੰ ਵੀ ਇਹ ਦੇਖਣਾ ਚਾਹੀਦਾ ਹੈ। ਔਰ ਹਾਲਾਂ ਸਾਊਦੀ ਅਰੇਬੀਆ ਵਰਗਾ ਮੁਲਕ ਜਿੱਥੇ ਸ਼ਰਅ ਕਾਨੂੰਨ ਸਭ ਤੋਂ ਪਹਿਲਾਂ ਲਾਗੂ ਰਿਹਾ, ਉਹਨਾਂ ਦੇ ਵੀ ਕਾਫੀ ਸਟ੍ਰਿਕਟ ਸੀ, ਔਰਤਾਂ ਪ੍ਰਤੀ ਡਰਾਈਵ ਨਹੀਂ ਸੀ ਕਰ ਸਕਦੀਆਂ ਜਾਂ ਦੂਜਾ, ਪਰ ਜੇ ਉਹਨਾਂ ਨੇ ਉਹਨੂੰ ਓਵਰ ਏ ਪੀਰੀਅਡ ਆਫ ਟਾਈਮ ਐਡਜਸਟ ਕੀਤਾ ਤਾਂ ਮੇਰਾ ਨਹੀਂ ਖਿਆਲ ਕਿ ਵੀ ਤਾਲਿਬਾਨ ਨੂੰ, ਪਰ ਉਹ ਉਹਨਾਂ ਨੇ ਕਿਹੜੀ ਸਾਡੀ ਗੱਲ ਸੁਣਨੀ ਜਾਂ ਸਮਝਣੀ ਹੈ। ਦੂਸਰਾ ਉਹਨਾਂ ਦਾ ਫੈਸਲਾ ਤਾਲਿਬਾਨ ਬੈਨ ਅਫਗਾਨ ਵਿਮਨ ਫਲਾਈਂਗ ਅਲੋਨ ਇਨ ਲੇਟੈਸਟ ਸੈਟਬੈਕ ਔਨ ਰਾਈਟਸ, ਕਿ ਉਹ ਕੋਈ ਨਾ ਕੋਈ ਮਹਿਰਮ ਕੋਈ ਸਾਥੀ ਹਸਬੈਂਡ ਹੋਏ, ਭਰਾ ਹੋਏ, ਬਾਪ ਹੋਏ, ਉਸ ਤੋਂ ਬਿਨਾਂ ਇਕੱਲੀ ਔਰਤ ਜਹਾਜ਼ ਤੇ ਵੀ ਨਹੀਂ ਉੱਡ ਸਕਦੀ। ਹੁਣ ਇਹ ਮੈਂ ਇਹਦੇ ਤੇ ਕੀ ਕਵਾਂ, ਜਿੰਨਾ ਘੱਟ ਕਵਾਂ ਬਿਹਤਰ ਹੈ, ਪਰ ਮੈਂ ਸਮਝਦਾ ਵੀ ਇੱਕ ਪਾਸੇ ਇਸ ਕਿਸਮ ਦੇ ਕ੍ਰਾਈਸਿਸ ਚੋਂ ਮੁਲਕ ਗੁਜ਼ਰ ਰਿਹਾ ਹੈ, ਵੈਸਟਰਨ ਮੁਲਕਾਂ ਦੀ ਦੂਸਰਿਆਂ ਦੀ ਮਦਦ ਦੇ ਵੀ ਅਸੀਂ ਤਲਬਗਾਰ ਹੈ, ਲੇਕਿਨ ਦੂਸਰੇ ਪਾਸੇ ਅਸੀਂ ਆਪਣਾ ਜਿਹੜੀ ਹੈ ਉਹ ਜ਼ਿੱਦ ਵੀ ਪੁਗਾਣੀ ਹੈ ਤੇ ਇਹ ਕਿਸੇ ਪਾਸੇ ਗੱਲ ਜਾਂਦੀ ਨਹੀਂ। ਪਰ ਮੈਂ ਜਿਸ ਕਰਕੇ ਇਸ ਨਿਊਜ਼ ਨੂੰ ਡਿਸਕਸ ਕਰ ਰਿਹਾ ਕਿਉਂਕਿ ਪਿਛਲੇ ਦਿਨਾਂ 'ਚ ਚਾਈਨਾ ਦੇ ਫੋਰਨ ਮਿਨਿਸਟਰ ਜਿਹੜੇ ਨੇ ਉਹ ਇਸਲਾਮਾਬਾਦ OIC ਦੇ ਸੈਸ਼ਨ ਤੋਂ ਉੱਡੇ ਕਾਬਲ ਗਏ, ਕਾਬਲ ਉਹਨਾਂ ਦੇ ਫੋਰਨ ਮਿਨਿਸਟਰ ਨੂੰ ਮਿਲੇ ਤਾਲਿਬਾਨ ਹਕੂਮਤ ਦੇ, ਫਿਰ ਦਿੱਲੀ ਆਏ, ਦਿੱਲੀ ਵੀ ਉਹਨਾਂ ਨੇ ਘੂਰ-ਘਾਰ ਪਾ ਕੇ ਇੰਡੀਆ ਨੂੰ ਜਿਹੜਾ ਹੈ ਉਹ ਹੱਥ ਪੱਲਾ ਤੱਕ ਕੀ ਫੜਾਉਣਾ ਸੀ, ਕਿਉਂਕਿ 15 ਕਮਾਂਡਰ ਲੈਵਲ ਮੀਟਿੰਗਸ ਤਾਂ ਪਹਿਲਾਂ ਹੀ ਜਿਹੜੀਆਂ ਨੇ ਉਹਨਾਂ 'ਚੋਂ ਕੁਝ ਨਹੀਂ ਨਿਕਲਿਆ। ਪਰ ਹੁਣ ਜਿਹੜੇ ਕਰਕੇ ਇਹ ਖਬਰ ਹੈ ਕਿ ਚਾਈਨਾ ਨੇ ਆਉਂਦੇ ਵੈਨਸਡੇ ਥਰਸਡੇ 2 ਦਿਨ ਬਾਅਦ ਜਿਹੜਾ ਹੈ ਅਫਗਾਨਿਸਤਾਨ ਔਰ ਉਹਦੇ ਨਾਲ ਲੱਗਦੇ ਮੁਲਕਾਂ ਦੇ ਫੋਰਨ ਮਿਨਿਸਟਰਸ ਦੀ ਬੀਜਿੰਗ ਦੇ ਵਿੱਚ ਜਿਹੜੀ ਹੈ ਉਹ ਕਾਨਫਰੰਸ ਸੱਦੀ ਹੈ, ਜਿਹਨੂੰ ਚੇਅਰ ਕਰੇਗਾ ਚਾਈਨਾ। ਪਹਿਲੀ ਜਿਹੜੀ ਹੈ ਉਹ ਵਰਚੁਅਲ ਵੀ ਹੋਈ ਸੀ, ਪਾਕਿਸਤਾਨ ਨੇ ਚੇਅਰ ਕੀਤੀ, ਔਰ ਉਹਦੇ 'ਚ ਜਿਹੜੇ ਉਹਨਾਂ ਨੇ ਅਫਗਾਨਿਸਤਾਨ ਦੇ ਨੇਬਰਿੰਗ ਮੁਲਕ ਮੰਨੇ ਨੇ ਜਿਨ੍ਹਾਂ ਨੂੰ ਸੱਦਿਆ, ਉਹਨਾਂ 'ਚ ਪਾਕਿਸਤਾਨ, ਈਰਾਨ, ਤਾਜ਼ਿਕਸਤਾਨ, ਤੁਰਕਮਾਨਿਸਤਾਨ, ਉਜ਼ਬੇਕਿਸਤਾਨ, ਪਰ ਨਾਲ ਰਸ਼ੀਆ ਵੀ। ਹੁਣ ਇਸ ਸਾਰੇ 'ਚ ਇੰਡੀਆ ਨੂੰ ਇਨਵੀਟੇਸ਼ਨ ਨਹੀਂ ਦਿੱਤਾ ਗਿਆ, ਪਹਿਲਾਂ ਵੀ ਨਹੀਂ ਸੀ ਜਿਹੜਾ ਇਸਲਾਮਾਬਾਦ 'ਚ ਹੋਇਆ। ਹੁਣ ਇਹ ਇੰਡੀਆ ਜਿਹੜਾ ਆਪਣੇ ਆਪ ਨੂੰ ਇਹ ਸਮਝਦਾ ਹੈ ਕਿ ਵੀ ਦੇਖੋ ਅਫਗਾਨਿਸਤਾਨ ਦੇ ਵਿੱਚ ਤਾਂ ਅਸੀਂ ਇੰਨੀ ਇਨਵੈਸਟਮੈਂਟ ਕੀਤੀ, 20 ਸਾਲ ਕਿੰਨਾ ਕੀ ਕੀਤਾ ਕੀ ਨਹੀਂ ਕੀਤਾ, ਲੇਕਿਨ ਚਾਈਨਾ ਨੇ ਇਸ ਗੱਲ ਨੂੰ ਫੇਰ ਵਾਜ਼ਿਆ ਕਰ ਦਿੱਤਾ ਹੈ ਕਿ ਅਫਗਾਨਿਸਤਾਨ ਦੇ ਮੁਸਤਕਬਲ 'ਚ ਜਿਹੜੇ ਸਤਾਨ ਨਾਲ ਲੱਗਦੇ ਨੇ ਉਹਨਾਂ ਦਾ ਰੋਲ ਹੈ ਔਰ ਰਸ਼ੀਆ ਦਾ ਵੀ ਰੋਲ ਹੋ ਸਕਦਾ ਹੈ, ਲੇਕਿਨ ਇੰਡੀਆ ਦਾ ਕੋਈ ਰੋਲ ਨਹੀਂ ਹੈ। ਸੋ ਇਸ ਨੂੰ ਅਸੀਂ ਕਹਿੰਦੇ ਹਾਂ ਕਿ ਕਿਕਡ ਆਊਟ, ਕਿਉਂਕਿ ਇਹ ਹੋ ਸਕਦਾ ਹੈ ਜਦੋਂ ਦਿੱਲੀ ਵਿਜ਼ਿਟ ਦੇ ਵੇਲੇ ਅਫਗਾਨਿਸਤਾਨ ਵੀ ਡਿਸਕਸ ਹੋਇਆ, ਯੂਕਰੇਨ ਵੀ ਡਿਸਕਸ ਹੋਇਆ, ਅਫਗਾਨਿਸਤਾਨ ਵੀ ਹੋਇਆ, ਜ਼ਾਹਰ ਹੈ ਕਸ਼ਮੀਰ ਦੇ ਮੁੱਦੇ ਤੇ ਤਾਂ OIC ਦੀ ਕਾਨਫਰੰਸ ਚਾਈਨਾ ਨੇ ਬੜਾ ਕਲੀਅਰਲੀ ਕਿਹਾ ਵੀ ਜਿਹੜਾ ਪਾਕਿਸਤਾਨ ਦਾ ਸਟੈਂਡ ਔਰ ਬਾਕੀ ਅਸੀਂ ਉਹਦੇ ਨਾਲ ਖੜੇ ਹਾਂ, ਰਾਈਟ ਆਫ ਸੈਲਫ ਡਿਟਰਮੀਨੇਸ਼ਨ। ਸੋ ਇਹਦੇ ਤੇ ਉਹਨਾਂ ਨੂੰ ਬਹੁਤ ਮਿਰਚਾਂ ਲੱਗੀਆਂ, ਉਹਨਾਂ ਨੇ ਫੌਰਨ ਉਹਨਾਂ ਦੀ ਐਕਸਟਰਨਲ ਅਫੇਅਰਸ ਮਿਨਿਸਟਰੀ ਨੇ ਉਸ ਦੇ ਉੱਤੇ ਰਿਬਟਲ ਦਿੱਤੀ ਸੀ ਕਿ ਵੀ ਇਹ ਸਾਡਾ ਅੰਦਰੂਨੀ ਮਾਮਲਾ ਹੈ ਔਰ ਇਹ ਉਹ ਹੈ, ਲੇਕਿਨ ਚਾਈਨਾ ਤਾਂ ਕੰਸਿਸਟੈਂਟ ਹੈ ਇਸ ਪੋਜੀਸ਼ਨ ਦੇ ਉੱਤੇ, ਔਰ ਇਸ ਦੇ ਉੱਤੇ ਜਿਹੜੀ ਮੇਨ ਇਹੀ ਹੈ ਕਿ ਅਫਗਾਨ ਸਿਚੁਏਸ਼ਨ ਇਜ਼ ਨਾਓ ਇਨ ਕ੍ਰਿਟੀਕਲ ਟ੍ਰਾਂਜੀਸ਼ਨ from chaos to order, with Afghan people facing multiple challenges from within and outside that need to be addressed with more support and help from others. ਇਹ ਚਾਈਨਾ ਦੀ ਫੋਰਨ ਮਿਨਿਸਟਰੀ ਦੇ ਸਪੋਕਸਪਰਸਨ ਵੈਂਗ ਵੈਨਬਿਨ ਨੇ ਕਿਹਾ ਕਿ ਵੀ ਇਹ ਜਿਹੜਾ ਉੱਥੇ ਕ੍ਰਿਟੀਕਲ ਸਿਚੁਏਸ਼ਨ ਹੈ ਔਰ ਅਸੀਂ ਬਾਈ ਹੋਸਟਿੰਗ ਦਾ 3rd ਫੋਰਨ ਮਿਨਿਸਟਰਸ ਮੀਟਿੰਗ among the neighboring countries of Afghanistan, China looks forward to pooling more consensus on the Afghan issue from neighboring countries, discussing ways to jointly stabilize the Afghan situation and support and help the Afghan people and share our voice with the rest of international community as neighbors of Afghanistan. So ਜ਼ਾਹਰ ਹੈ ਕਿ ਵੀ ਇਹ ਚਾਈਨਾ ਨੇ, ਕਿਉਂਕਿ ਇਸ ਤੋਂ ਪਹਿਲਾਂ ਰਸ਼ੀਆ ਵੀ ਇਨਵੋਲਵ ਹੈ, ਪਾਕਿਸਤਾਨ ਤਾਂ ਹੈ ਹੀ ਹੈ, ਲੇਕਿਨ ਇੰਡੀਆ ਨੂੰ ਇਸ ਤੋਂ ਬਾਹਰ ਰੱਖਣਾ ਇਹ ਅਗੇਨ ਮੈਸੇਜ ਹੈ ਇਹਨਾਂ ਦੇ ਲਈ ਕਿ ਵੀ ਤੁਸੀਂ ਅਫਗਾਨਿਸਤਾਨ ਦੇ ਕੁਝ ਨਹੀਂ ਲੱਗਦੇ, ਤੁਸੀਂ ਤਾਂ ਦਾਦੇ ਬਣ ਕੇ ਬੈਠੇ ਸੀ ਕਿ ਜੀ ਅਸੀਂ ਸਾਡੇ ਬਿਨਾਂ ਉੱਥੇ ਕੋਈ ਸੋਲੂਸ਼ਨ। ਈਵਨ ਟਰੰਪ ਨਾਲ ਵੀ ਜਿਹੜੀ ਇਹਨਾਂ ਨੇ ਨਾਰਾਜ਼ਗੀ ਸ਼ੁਰੂ 'ਚ ਦਿਖਾਈ ਕਿ ਜੀ ਇਹ ਕਿਵੇਂ ਹੋ ਸਕਦਾ ਹੈ
ਵੀ ਟਰੰਪ ਨੇ ਤਾਲਿਬਾਨ ਦੇ ਨਾਲ ਗੱਲਬਾਤ ਇਨੀਸ਼ੀਏਟ ਕੀਤੀ, ਸਾਨੂੰ ਦੱਸਿਆ ਤੱਕ ਨਹੀਂ, ਅੱਛਾ ਸਾਨੂੰ ਪੁੱਛਿਆ ਵੀ ਨਹੀਂ, ਪੁੱਛਿਆ ਤਾਂ ਹੈ ਹੀ ਨਹੀਂ ਸੀ, ਦੱਸਿਆ ਵੀ ਨਹੀਂ। ਦੱਸਿਆ ਵੀ ਨਹੀਂ। ਔਰ ਅਸੀਂ ਕਨਕਲੂਜਨ 'ਚ ਜਿਵੇਂ ਫੈਸਲਾ ਕੀਤਾ ਹੋਇਆ ਹੈ ਕਿ ਅਸੀਂ ਜਿਹੜਾ ਰੂਹਾਨੀ ਵਿਚਾਰ ਹੈ ਉਹਨੂੰ ਮਾਈਨਸ ਨਹੀਂ ਕਰਨਾ। ਅੱਜ ਅਸੀਂ ਤੀਸਰੇ ਪਾਤਸ਼ਾਹ ਦਾ ਸ਼ਬਦ ਸ੍ਰੀ ਰਾਗ ਦੇ ਵਿੱਚ ਡਿਸਕਸ ਕਰ ਰਹੇ ਹਾਂ। ਅੱਛਾ ਔਰ ਅੰਮ੍ਰਿਤ ਛੋੜ ਵਿਖਿਆ ਲੋਭਾਣੇ, ਸੇਵਾ ਕਰਹਿ ਵਿਡਾਣੀ, ਆਪਣਾ ਧਰਮ ਗਵਾਵੇਂ, ਬੁਝੈ ਨਾਹੀ ਅੰਧਨ ਦੁਖ ਵਿਹਾਣੀ, ਮਨਮੁਖ ਅੰਧ ਨ ਚੇਤ ਹੀ, ਡੂਬ ਮੂਏ ਬਿਨ ਪਾਣੀ, ਮਨ ਰੇ ਸਦਾ ਭਜੋ ਹਰ ਸ਼ਰਣਾਈ, ਗੁਰ ਕਾ ਸ਼ਬਦ ਅੰਤਰ ਵਸੈ, ਤਾਂ ਹਰ ਵਿਸਰ ਨ ਜਾਈ ਰਹਾਉ। ਰਹਾਉ ਤੋਂ ਅਸੀਂ ਗੱਲ ਸ਼ੁਰੂ ਕਰਦੇ ਹਾਂ। ਹੇ ਮੇਰੇ ਮਨ ਰੇ ਸਦਾ ਭਜੋ ਹਰ ਸ਼ਰਣਾਈ, ਕਿ ਰੱਬ ਦੀ ਸ਼ਰਨ ਦੇ ਵਿੱਚ, ਰੱਬ ਦੀ ਰੈਫਿਊਜ ਦੇ ਵਿੱਚ ਆਪਣੇ ਮਨ ਨੂੰ ਲੈ। ਔਰ ਰੱਬ ਦਾ ਰੈਫਿਊਜ ਇਹੀ ਹੈ ਕਿ ਰੱਬ ਦੀ ਇਬਾਦਤ, ਰੱਬ ਦੀ ਯਾਦ, ਰੱਬ ਦੇ ਨਾਲ ਜੁੜੇ ਰਹਿਣਾ। ਔਰ ਜਦੋਂ ਇਹ ਤੁਹਾਡੇ ਅੰਦਰ ਰੱਬ ਦੀ ਯਾਦ ਵਸਦੀ ਹੈ, ਇਹ ਸ਼ਬਦ ਵਸਦਾ ਹੈ, ਹਰ ਵਿਸਰ ਨਾ ਜਾਏ, ਫਿਰ ਰੱਬ ਭੁੱਲਦਾ ਨਹੀਂ ਹੈ। ਇਨਫੈਕਟ ਯਾਦ ਤੁਸੀਂ ਉਸੇ ਚੀਜ਼ ਨੂੰ ਕਰਦੇ ਹੋ ਜਿਹਦੇ ਭੁੱਲਣ ਦਾ ਅੰਦੇਸ਼ਾ ਹੁੰਦਾ ਹੈ। ਤੇ ਜਦੋਂ ਅਸੀਂ ਵਾਹਿਗੁਰੂ ਵਾਹਿਗੁਰੂ ਜਾਂ ਰਾਮ ਰਾਮ ਜਾਂ ਅੱਲਾ ਅੱਲਾ, ਜੋ ਵੀ ਕਿਸੇ ਦਾ ਆਪਣਾ ਮਜ਼ਹਬੀ ਲਫ਼ਜ਼ ਹੈ, ਇਹ ਕਹਿੰਦੇ ਹੈ, ਇਹ ਇਨਫੈਕਟ ਯਾਦ ਦਹਾਨੀ ਹੁੰਦੀ ਹੈ ਕਿ ਮੈਂ ਆਜ਼ਾਦ ਨਹੀਂ ਹੈ, ਮੈਂ ਉਸ ਵੱਡੀ ਉਸ ਕਾਇਨਾਤ ਦਾ ਇੱਕ ਛੋਟਾ ਜਿਹਾ ਹਿੱਸਾ ਹੈ ਜਿਸ ਨੂੰ ਬਣਾਉਣ ਵਾਲਾ ਵਾਹਿਗੁਰੂ ਹੈ। ਔਰ ਫਿਰ ਤੁਸੀਂ ਵਾਹਿਗੁਰੂ ਦੇ ਗੁਣਾਂ ਵੱਲ ਦੇਖਦੇ ਹੋ, ਫਿਰ ਤੁਸੀਂ ਆਪਣੇ ਮਨ ਨੂੰ ਕਹਿੰਦੇ ਹੋ ਕਿ ਭਾਈ ਮੈਂ ਰੱਬ ਦਾ ਬੱਚਾ ਬੱਚੀ ਹਾਂ ਤੇ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਕਿ ਭਈ ਅਸੀਂ ਰੱਬ ਦੇ ਵਾਲੇ ਗੁਣਾਂ ਨੂੰ ਰੱਖਣਾ। ਸੋ ਗੁਰੂ ਸਾਹਿਬ ਨੇ ਇਹੀ ਯਾਦ ਦਹਾਨੀ ਕਰਵਾਈ ਕਿ ਭਾਈ ਜਦੋਂ ਰੱਬ ਦੀ ਯਾਦ ਅੰਦਰ ਵਸਦੀ ਹੈ ਫਿਰ ਰੱਬ ਭੁੱਲਦਾ ਨਹੀਂ ਹੈ। ਪਰ ਦੁਨੀਆ ਦਾ ਜਿਹੜਾ ਕਸ਼ਿਸ਼ ਹੈ, ਦੁਨੀਆ ਦੇ ਵਿੱਚ ਜਿਹੜੀ ਪਕੜ ਹੈ, ਅੰਮ੍ਰਿਤ ਛੋੜ ਵਿਖਿਆ ਲੋਭਾਣੇ, ਸੇਵਾ ਕਰੇ ਵਿਡਾਣੀ, ਕਿ ਅਸੀਂ ਅੰਮ੍ਰਿਤ ਜਿਹੜਾ ਜ਼ਿੰਦਗੀ ਦਿੰਦਾ ਹੈ ਉਸ ਨੂੰ ਛੱਡ ਕੇ ਉਸ ਜ਼ਹਿਰ ਦੇ ਮਗਰ ਲੱਗਦੇ ਆ ਜਿਹੜਾ ਜ਼ਿੰਦਗੀ ਖਤਮ ਕਰਦਾ ਹੈ। ਅੰਮ੍ਰਿਤ ਛੋੜ ਵਿਖਿਆ ਲੋਭਾਣੇ, ਅਸੀਂ ਜ਼ਹਿਰ ਦੀ ਉਸ ਟੈਂਪਟੇਸ਼ਨ ਦੇ ਵਿੱਚ ਫਸਦੇ ਹਾਂ। ਸੇਵਾ ਕਰੇ, ਅਸੀਂ ਰੱਬ ਦੀ ਯਾਦ ਜਾਂ ਸੇਵਾ ਜੁੜਨ ਦੀ ਥਾਂ ਮਾਇਆ ਧਾਰੀ ਔਰ ਉਸ ਕਿਸਮ ਦੀਆਂ ਰੁਚੀਆਂ ਦੇ ਵਿੱਚ ਦੂਸਰੇ ਪਾਸੇ ਲੱਗਦੇ ਹਾਂ। ਆਪਣਾ ਧਰਮ ਗਵਾਵੇਂ ਬੁੱਝੈ ਨਾ, ਸਾਨੂੰ ਇਸ ਸਮਝ ਹੀ ਨਹੀਂ ਆ ਰਹੀ ਹੁੰਦੀ ਕਿ ਅਸੀਂ ਆਪਣਾ ਧਰਮ ਕਰਮ ਛੱਡ ਕੇ ਕਿੱਥੇ ਫਸੇ ਹੋਏ ਹਾਂ, ਤੇ ਜਿੱਥੇ ਅਸੀਂ ਜਾ ਕੇ ਫਸਦੇ ਹਾਂ ਮਾਇਆ ਦੇ ਗੇੜ 'ਚ, ਅੰਦਨ ਦੁੱਖ ਵਿਹਾਣੀ, ਫਿਰ ਉਹਦੇ ਚੋਂ ਦਿਨ ਰਾਤ ਦੁੱਖ ਤੋਂ ਬਿਨਾ ਹੋਰ ਕੁਝ ਨਹੀਂ ਨਿਕਲਦਾ ਹੈ। ਇਹੋ ਸਰੀਰ ਮਾਇਆ ਕਾ ਪੁਤਲਾ, ਵਿੱਚ ਹਉਮੈ ਦੁਸ਼ਟੀ ਪਾਈ, ਆਵਣ ਜਾਣਾ ਜੰਮਣ ਮਰਨਾ, ਮਨਮੁਖ ਪਤ ਗਵਾਈ, ਸਤਿਗੁਰ ਸੇਵ ਸਦਾ ਸੁਖ ਪਾਇਆ, ਜੋਤੀ ਜੋਤ ਮਲਾਈ। ਗੁਰੂ ਸਾਹਿਬ ਇਹ ਯਾਦ ਦਹਾਨੀ ਕਰਵਾਉਂਦੇ ਨੇ ਕਿ ਇਹ ਸਰੀਰ ਪੰਜਾਂ ਤੱਤਾਂ ਦਾ ਬਣਿਆ ਹੋਇਆ, ਮਾਇਆ ਦਾ ਪੁਤਲਾ ਰੱਬ ਨੇ ਬਣਾਇਆ, ਪਰ ਵਿੱਚ ਹਉਮੈ ਰੱਖੀ ਹੋਈ ਹੈ, ਅਨਾ ਹੈ, ਈਗੋ ਹੈ। ਇਹ ਦੁਸ਼ਟ ਬਣ ਕੇ ਸਾਡੇ ਅੰਦਰ ਹੈ, ਕਿਉਂਕਿ ਸਾਡੀ ਅਨਾ ਔਰ ਹਉਮੈ ਸਾਨੂੰ ਰੱਬ ਦੇ ਨਾਲ ਮਿਲਣ ਨਹੀਂ ਦਿੰਦੀ। ਇਹ ਦੁਸ਼ਟ ਵਾਂਗ ਹੈ, ਆਵਣ ਜਾਣਾ ਜੰਮਣ ਮਰਨਾ, ਮਨਮੁਖ ਪਤ ਗਵਾਈ। ਤੇ ਕਿਉਂਕਿ ਮੈਜੋਰਿਟੀ ਜਿਹੜੇ ਮਨ ਦੇ ਮਗਰ ਲੱਗਦੇ ਨੇ ਉਸ ਅਨਾ ਦੇ ਵਿੱਚ ਜਿਉਂਦੇ ਨੇ, ਇਸ ਲਈ ਉਹ ਜਨਮ ਮਰਨ ਦੇ ਚੱਕਰ ਦੇ ਵਿੱਚ ਫਸ ਜਾਂਦੇ ਨੇ ਔਰ ਬੇਪਤ ਹੁੰਦੇ ਨੇ ਰੱਬ ਦੀ ਦਰਗਾਹ ਦੇ ਵਿੱਚ। ਸਤਿਗੁਰ ਸੇਵ ਸਦਾ ਸੁਖ ਪਾਇਆ, ਜੋਤੀ ਜੋਤ ਮਲਾਈ। ਜੇ ਅਸੀਂ ਰੱਬ ਦੀ ਯਾਦ ਦੇ ਵਿੱਚ, ਖਲਕਤ ਦੀ ਸੇਵਾ ਦੇ ਵਿੱਚ, ਸਤਿਗੁਰੂ ਦੀ ਸੇਵਾ ਦੇ ਵਿੱਚ, ਇਹੀ ਖਲਕਤ ਦੀ ਸੇਵਾ ਹੈ, ਆਪਣੇ ਆਪ ਨੂੰ ਅਸੀਂ ਲਾਉਂਦੇ ਤੇ ਫਿਰ ਅਸੀਂ ਉਸ ਰੱਬ ਦੀ ਦਰਗਾਹ ਦੇ ਵਿੱਚ ਪਤਵਾਨ ਹੁੰਦੇ ਆ, ਪਤਵੰਤੇ ਹੁੰਦੇ ਆ। ਸਤਿਗੁਰ ਕੀ ਸੇਵਾ ਅਥ ਸੁਖਾੜੀ, ਜੋ ਇੱਛੇ ਸੋ ਫਲ ਪਾਏ, ਜਤ ਸਤ ਤਪ ਪਵਿੱਤ ਸਰੀਰਾ, ਹਰ ਹਰ ਮਨ ਵਸਾਏ, ਸਦਾ ਆਨੰਦ ਰਹਿ ਦਿਨ ਰਾਤੀ, ਮਿਲ ਪ੍ਰੀਤਮ ਸੁਖ ਪਾਏ। ਗੁਰੂ ਸਾਹਿਬ ਕਹਿੰਦੇ ਨੇ ਕਿ ਅੰਦਰ ਜੇ ਤੁਹਾਡੇ ਭਾਵ ਹੈ ਕਿ ਤੁਸੀਂ ਇਸ ਰਸਤੇ ਤੇ ਤੁਰਨਾ, ਤੇ ਫਿਰ ਰੱਬ ਦੇ ਰਸਤੇ ਤੇ ਤੁਰਨਾ ਕੋਈ ਫਿਰ ਔਖਾ ਨਹੀਂ ਰਹਿ ਜਾਂਦਾ। ਸਤਿਗੁਰ ਕੀ ਸੇਵਾ ਅਤ ਸੁਖਾਲੀ, ਫਿਰ ਇਹ ਸੁਖਾਲੀ ਹੋ ਜਾਂਦੀ। ਇਸ ਲਈ ਜਿਹਨੂੰ ਭਾਈ ਗੁਰਦਾਸ ਜੀ ਨੇ ਕਿਹਾ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਕਿ ਜਦੋਂ ਤੁਸੀਂ ਇੱਕ ਕਦਮ ਤੁਰਦੇ ਹੋ ਤੇ ਫਿਰ ਰੱਬ ਇੰਨਾ ਕੁ ਦਇਆਵਾਨ ਹੈ, ਗੁਰੂ ਇੰਨਾ ਕੁ ਮਿਹਰਬਾਨ ਹੈ, ਉਹ ਅੱਗੋਂ ਤੁਹਾਨੂੰ ਲੈਣ ਆਉਂਦੇ ਨੇ। ਮਤਲਬ ਇਹ ਹੈ
ਕਿ ਉਹ ਫਿਰ ਤੁਹਾਡੇ ਅੰਦਰ ਵਸਦੇ ਨੇ, ਤੁਹਾਨੂੰ ਹਿੰਮਤ ਦਿੰਦੇ ਨੇ। ਔਰ ਉਸ ਦਾ ਇਹ ਹੁੰਦਾ ਕਿ ਜਦੋਂ ਤੁਸੀਂ ਰੱਬ ਵੱਲ ਤੁਰਦੇ ਹੋ, ਜੋ ਇੱਛੇ ਸੋ ਫਲ ਪਾਏ। ਬਹੁਤੇ ਜਦੋਂ ਇਦਾਂ ਦੀ ਤੁਕ ਨੂੰ ਪੜ੍ਹਦੇ ਨੇ ਉਹਨਾਂ ਨੂੰ ਲੱਗਦਾ ਅੱਛਾ ਮੈਂ ਜੋ ਚਾਹਾਂਗਾ ਮਿਲੇਗਾ। ਫਿਰ ਇਹ ਵੀ ਯਾਦ ਦਹਾਨੀ ਕਰਵਾਈ ਹੈ ਕਿ ਜਿਹਨੂੰ ਰੱਬ ਦਾ ਪਿਆਰ ਮਿਲ ਜਾਂਦਾ ਉਹ ਤਾਂ ਰੱਬ ਤੋਂ ਬਿਨਾਂ ਕੁਝ ਮੰਗਦਾ ਹੀ ਨਹੀਂ ਹੈ। ਉਹ ਤਾਂ ਇਹ ਕਹਿੰਦਾ ਹੈ ਵੀ ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਦੇ ਦੁੱਖ ਦੇ ਨਾਮ ਸੰਤੋਖੀਆ, ਉਤਰੇ ਮਨ ਕੀ ਭੁੱਖ। ਸੋ ਜਤ ਸਤ ਤਪ ਪਵਿੱਤ ਸਰੀਰਾ, ਹਰ ਹਰ ਮਨ ਵਸਾਏ। ਉਹਦੇ ਅੰਦਰ ਡਿਸਪਲਿਨ ਹੈ, ਉਹ ਸੱਚ ਤੇ ਤੁਰਦਾ ਹੈ, ਉਹ ਜੀਵਨ ਨੂੰ ਇੱਕ ਜਿਹੜਾ ਨਿਯਮਬੱਧ ਕਰਦਾ ਹੈ। ਉਸ ਦਾ ਸਰੀਰ ਜਿਹੜਾ ਰੱਬ ਦੀ ਯਾਦ ਨਾਲ ਹਮੇਸ਼ਾ ਪਵਿੱਤਰ ਰਹਿੰਦਾ, ਕਿਉਂਕਿ ਹਮੇਸ਼ਾ ਰੱਬ ਵਸਦਾ ਹੈ। ਸਦਾ ਆਨੰਦ ਰਹਿ ਦਿਨ ਰਾਤੀ, ਹਮੇਸ਼ਾ ਦਿਨ ਰਾਤ ਉਹ ਆਨੰਦ 'ਚ ਰਹਿੰਦਾ ਹੈ, ਕਿਉਂਕਿ ਮਿਲ ਪ੍ਰੀਤਮ ਸੁਖ ਪਾਏ। ਤੇ ਅਖੀਰਲਾ ਬੰਦ ਜਿਹੜਾ ਹੈ ਸਤਿਗੁਰ ਦਾ ਹੈ, ਜੋ ਸਤਿਗੁਰ ਕੀ ਸ਼ਰਨਾਗਤੀ, ਹਉ ਤਿਨ ਕਹਿ ਬਲ ਜਾਉ, ਦਰ ਸੱਚੈ ਸੱਚੀ ਵਡਿਆਈ, ਸਹਿਜੇ ਸੱਚ ਸਮਾਓ, ਨਾਨਕ ਨਦਰੀ ਪਾਈ ਹੈ, ਗੁਰਮੁਖ ਮੇਲ ਮਿਲਾਓ। ਤੀਸਰੇ ਨਾਨਕ ਗੁਰੂ ਅਮਰਦਾਸ ਫਰਮਾਉਂਦੇ ਨੇ ਕਿ ਜਿਹੜੇ ਅਕਾਲ ਪੁਰਖ ਦੀ ਸਤਿਗੁਰੂ ਦੀ ਸ਼ਰਨ 'ਚ ਆ ਜਾਂਦੇ ਨੇ, ਮੈਂ ਉਹਨਾਂ ਤੋਂ ਬਲਿਹਾਰ ਹੈ। ਉਹ ਉਸ ਸੱਚੇ ਦਰ ਦੇ ਅੰਦਰ ਸੱਚੀ ਵਡਿਆਈ ਪਾਉਂਦੇ ਨੇ, ਉਹਨਾਂ ਦਾ ਜੀਵਨ ਸਾਰਾ ਸੱਚ ਦੇ ਵਿੱਚ ਹੀ ਸਮਾਇਆ ਹੁੰਦਾ। ਤੇ ਗੁਰੂ ਸਾਹਿਬ ਯਾਦ ਦਹਾਨੀ ਕਰਵਾਉਂਦੇ ਨੇ ਕਿ ਇਹ ਜਿਹੜੀ ਬਖਸ਼ਿਸ਼ ਦੇ ਪਾਤਰ ਬਣਨਾ, ਨਾਨਕ ਨਦਰੀ ਪਾਈ ਹੈ, ਗੁਰਮੁਖ ਮੇਲ ਮਿਲਾਓ। ਅਲਟੀਮੇਟਲੀ ਇਹ ਰੱਬ ਦੀ ਨਜ਼ਰ, ਕਰਮ, ਬਖਸ਼ਿਸ਼, ਅਨਾਇਤ ਹੈ ਕਿ ਉਸ ਦੀ ਜੇ ਨਜ਼ਰ ਤੁਹਾਡੇ ਤੇ ਪਏ ਤੇ ਫਿਰ ਉਹ ਆਪਣੇ ਨਾਲ ਮਿਲਾ ਲੈਂਦਾ ਹੈ, ਗੁਰਮੁਖ ਬਣਾ ਲੈਂਦਾ ਹੈ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅਧਿਆਇ ਸ਼ੁਰੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਵੇਲੇ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ SOS@tv.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੇ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।